ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਜਿਵੇਂ ਆਪ ਜਾਣਦੇ ਹੋ ਵੀ ਸ਼ੁੱਕਰਵਾਰ ਦਾ ਦਿਨ ਅਤੇ ਸ਼ੁੱਕਰਵਾਰ ਨੂੰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਥੋੜ੍ਹਾ ਜਲਦੀ ਜੁੜਦੇ ਨੇ ਅਤੇ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੇ ਲਈ ਆਪਣੇ ਨਾਲ ਜੁੜੇ ਰਹਿੰਦੇ ਨੇ 10 ਵਜੇ ਤੱਕ। ਅਤੇ ਆਓ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮਲੋਟ ਸਟੂਡੀਓਜ਼ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਨੂੰ ਨੰਬਰ ਹੈਗਾ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਆਪਾਂ ਗੱਲਬਾਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਜਾਣਦੇ ਹਾਂ ਵੀ ਜੂਨ ਦੇ ਉਹ ਦਿਨ ਚੱਲ ਰਹੇ ਨੇ ਜਦੋਂ ਭਾਰਤ ਦੀ ਫੌਜ ਦੇ ਵੱਲੋਂ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਗਿਆ। ਸੋ ਉਹਨਾਂ ਸਾਰੇ ਹੀ ਯੋਧਿਆਂ ਨੂੰ, ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਅਤੇ ਜਿਵੇਂ ਆਪਾਂ ਜਾਣਦੇ ਹਾਂ ਵੀ ਪੰਜਾਬੀ ਰੇਡੀਓ USA ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਇਹਨਾਂ ਦਿਨਾਂ ਦੇ ਵਿੱਚ ਇਸ ਦੇ ਉੱਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਉਹ ਕੀਤੇ ਜਾਂਦੇ ਨੇ, ਉਸ ਦੇ ਇਤਿਹਾਸ ਦੇ ਨਾਲ ਉਸ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਖੁੱਲ੍ਹ ਕੇ ਜਿਹੜੀ ਉਹ ਕੀਤੀ ਜਾਂਦੀ ਆ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇੱਦਾਂ ਹੀ ਜਿਹੜੇ ਆ ਉੱਤੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਉਹ ਹੋਵੇਗੀ। ਅਤੇ ਮਿੰਟੂ ਜੀ, ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲੇ ਜਿਹੜੇ ਜੀ ਗੱਲਬਾਤ ਦੇ ਵੱਲ ਵੱਧਦੇ ਹਾਂ। ਕੇਜਰੀਵਾਲ 'ਤੇ ਦਰਜ ਹੋਇਆ ਇੱਕ ਹੋਰ ਕੇਸ, ਕਪਿਲ ਮਿਸ਼ਰਾ ਨੇ ਨਵਾਂ ਖੁਲਾਸਾ ਕੀਤਾ ਹੈ। ਦਰਅਸਲ ਕੀ ਕਹੀਏ ਕਿ ਕੇਜਰੀਵਾਲ ਦੀ ਕਿਸਮਤ ਹੈ ਜਿਹੜੀ ਨਾ ਉਹ ਬਿਲਕੁਲ ਹੀ ਬਹਿ ਗਈ ਲੱਗਦੀ ਹੈ। ਜਿੱਦਾਂ ਕਹਿੰਦੇ ਨਾ ਭੱਠਾ ਹੀ ਬਹਿ ਗਿਆ ਲੱਗਦਾ। ਕੇਸ ਇੱਕ ਨਹੀਂ, ਅੱਜ 35 3 FIR ਦਰਜ ਹੋਈਆਂ ਨੇ, 3 FIR ਦਰਜ ਹੋਈਆਂ ਨੇ ਔਰ 3 FIR ਦਰਜ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਦਰਜ ਕੀਤੀਆਂ ਗਈਆਂ। ਮਤਲਬ ਕਿ ਬਹੁਤ ਜ਼ਿਆਦਾ ਵਕਤ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਹੈ ਜੀ। ਸੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੀਆਂ 3 FIR ਦਰਜ ਹੋਈਆਂ ਨੇ ਇਹ ਕੀਤੀਆਂ ਗਈਆਂ ACB ਵੱਲੋਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਪਾਸੇ ਖੁਲਾਸੇ ਕੀਤੇ ਜਾ ਰਹੇ ਆ, ਦੂਜੇ ਪਾਸੇ FIR ਦਰਜ ਹੋ ਰਹੀਆਂ। ਵੈਸੇ ਇਹਨਾਂ FIR ਦਾ ਪਤਾ ਵੀ ਨਹੀਂ ਸੀ ਲੱਗਿਆ। ਹਾਲਾਂਕਿ ਜਦੋਂ ਅਦਾਲਤ ਦੇ ਵਿੱਚ ਇੱਕ ਜਾ ਕੇ ਸੁਣਵਾਈ ਹੋਈ, ਸੁਣਵਾਈ ਦੇ ਵਿੱਚ ਜਾ ਕੇ ACB ਨੇ ਦੱਸਿਆ ਕਿ ਅਸੀਂ ਇਹਦੇ ਤੇ 3 FIR ਜਿਹੜੀਆਂ ਉਹ ਲੌਂਚ ਕੀਤੀਆਂ ਹੋਈਆਂ। ਅੱਜ ਪਤਾ ਲੱਗਿਆ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ 3 FIR 35 ਅਰਵਿੰਦ ਕੇਜਰੀਵਾਲ ਤੇ ਇਹਨਾਂ ਨੇ ਦਰਜ ਕਰ ਲਈਆਂ। ਹੁਣ ਜੇ ਅੱਗੇ ਚੱਲੀਏ, ਨਾਲ ਹੀ ਕਪਿਲ ਮਿਸ਼ਰਾ ਜਿਹੜਾ ਉਹ ਹੋਰ ਪੁਤਲੇ ਖੋਲੀ ਫਿਰਦਾ। ਅੱਜ ਉਹਨੇ CNG ਜਿਹੜੀਆਂ ਕਿੱਟਾਂ ਲਾਈਆਂ ਸਨ ਉਹਦਾ ਘੁਟਾਲਾ ਲੈ ਆਂਦਾ। ਉਹ ਕਹਿੰਦਾ ਜੀ ਕਿ ਆਹ ਦੇਖੋ 10,000 ਕਿੱਟਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੇ ਧੋਖਾਧੜੀ ਕੀਤੀ ਹੈ। ਮਾਲ ਚੀਨ ਦਾ ਸੀ, ਦੱਸਿਆ ਕੈਨੇਡਾ ਦਾ ਗਿਆ ਔਰ ਇਹਦੇ ਵਿੱਚ ਵੀ ਠੱਗੀ ਠੋਰੀ ਕੀਤੀ ਹੈ ਇਹਨਾਂ ਨੇ। ਸੋ ਕਪਿਲ ਮਿਸ਼ਰਾ ਵੀ ਬਰਾਬਰ ਘੇਰ ਰਿਹਾ, ਨਾਲ ਏਜੰਸੀਆਂ ਵੀ ਘੇਰਦੀਆਂ ਪਈਆਂ। ਇਸ ਕਰਕੇ ਮੈਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕਿਸਮਤ ਹੈ ਜਿਹੜੀ ਉਹਦਾ ਸਤਾਰਾ ਲਗਾਤਾਰ ਗਰਦਸ਼ 'ਚ ਤੁਰਿਆ ਜਾਂਦਾ। ਹੁਣ ਮਸਲਾ ਕੀ ਸੀਗਾ ਜਿਹਦੇ 'ਚ ਇਹ FIR ਦਰਜ ਹੋਈਆਂ ਨੇ? ਇਹ ਅਸਲ ਦੇ ਵਿੱਚ ਜਿਹੜਾ ਇਹਦਾ ਸਾਂਢੂ ਗੁਜ਼ਰ ਗਿਆ, ਉਸ ਸਾਂਢੂ ਦੀ ਇੱਕ ਕੰਪਨੀ ਸੀ ਜਿਹਦੇ ਕੋਲ ਠੇਕਾ ਸੀਗਾ PWD ਦਾ, ਔਰ ਉਸ ਠੇਕੇ ਦੇ ਵਿੱਚ ਦੱਸਦੇ ਇਹ ਹੈ ਕਿ ਉਹਨੇ ਜਿਹੜੇ ਪ੍ਰੋਜੈਕਟ ਪੂਰੇ ਕਰਨੇ ਸਨ ਨੇਪਰੇ ਨਹੀਂ ਚਾੜੇ, ਪਰ ਬਾਵਜੂਦ ਇਸ ਦੇ ਕਿ ਉਹ CM ਸਾਹਿਬ ਦਾ ਸਾਂਢੂ ਸਾਹਿਬ ਸੀਗਾ ਉਹਨੂੰ ਬਿੱਲਾਂ ਦੀ ਅਦਾਇਗੀ ਕਰ ਦਿੱਤੀ ਗਈ। ਔਰ ਜਿਹੜੇ ਸੱਜਣ ਨੇ ਸ਼ਿਕਾਇਤ ਕੀਤੀ ਆ, ਰਾਜਕਰਮਵੀਰ ਸਿੰਘ ਜੀ ਦੇਖੋ ਚਫੇਰਿਓ ਕਿੱਦਾਂ ਤਕਦੀਰ ਘੇਰਦੀ ਹੈ। ਜਿਸ ਸੱਜਣ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਕੀਤੀ ਸੀ, ਇਸ ਮਾਮਲੇ ਨੂੰ ਚੁੱਕਿਆ ਸੀ, ਉਹਦੇ ਤੇ ਕੱਲ ਹਮਲਾ ਹੋ ਗਿਆ ਔਰ ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਉਹਦੀ ਇਨੋਵਾ ਖਿਲਾਰ ਕੇ ਸਾਹਮਣੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਕੁਦਰਤੀ ਉਹ ਗੋਲੀ ਸੀਗੀ ਜਿਹੜੀ ਫਸ ਗਈ ਦੇਸੀ ਪਿਸਤੌਲ ਦੇ ਵਿੱਚ, ਉਹ ਬਚ ਗਿਆ। ਹੁਣ ਜਿਹੜਾ ਉਹ ਸ਼ਿਕਾਇਤ ਆ ਉਹ ਵੀ ਅਰਵਿੰਦ ਕੇਜਰੀਵਾਲ ਦੇ ਗੱਲ 'ਚ ਪਾਈ ਜਾਂਦੀ ਹੈ।
ਹੋ ਸਕਦਾ ਕੱਲ ਨੂੰ ਉਹਦੇ 'ਚ ਵੀ ਕੋਈ ਕਾਰਵਾਈ ਹੋ ਜੇ। ਇਸ ਕਰਕੇ ਅਰਵਿੰਦ ਕੇਜਰੀਵਾਲ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਨੂੰਨੀ ਜਿਹੜੀ ਕਹਿ ਸਕਦੇ ਹਾਂ ਨਾ ਕਿ ਇੱਕ ਸੰਗਲੀ ਹੈ ਜਿਹੜੀ ਉਹ ਲਗਾਤਾਰ ਕੱਸੀ ਜਾ ਰਹੀ ਹੈ, ਇਹਦੇ 'ਚ ਹੁਣ ਕਿਸ ਤਰ੍ਹਾਂ ਨਿਕਲਦਾ ਅਰਵਿੰਦ ਕੇਜਰੀਵਾਲ ਉਹ ਤੇ ਸਮਾਂ ਦੱਸੇਗਾ। ਪਰ ਕਮਾਲ ਦੀ ਗੱਲ ਆ ਕਿ ਜੋ ਕਪਿਲ ਮਿਸ਼ਰਾ ਕਹਿੰਦਾ ਉਹਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ। ਜੇ ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਮਾਮਲਾ ਨਿਕਲਦਾ, ਹਾਲਾਂਕਿ ਦੋਸ਼ੀ ਨਹੀਂ ਕਰਾਰ ਦਿੱਤੇ ਗਏ ਕਿਸੇ ਵੀ ਮਾਮਲੇ 'ਚ ਹਾਲੇ ਤੱਕ, ਉਸ ਮਾਮਲੇ ਨੂੰ ਬੜਾ ਬਹੁਤ ਹੀ ਜ਼ਿਆਦਾ ਉਚਾਰਿਆ ਜਾਂਦਾ ਕਿ ਏਦਾਂ ਹੋ ਗਿਆ। ਪਰ ਜਿਹੜੀ ਗੱਲ ਵੇਖਣ ਵਾਲੀ ਹੈ ਕਿ ਦੇਖੋ ਉਹਨਾਂ ਦੇ 372 ਬੱਚੇ ਐਤਕੀ IIT ਦੇ ਵਿੱਚ ਦਾਖਲਾ ਪਾਉਣ ਸਫਲ ਰਹੇ। ਇੱਕ ਰਿਕਾਰਡ ਆ, ਇੱਕ ਰਿਕਾਰਡ ਆ 372 ਬੱਚੇ ਉਹਨਾਂ ਦੇ ਸਰਕਾਰੀ ਸਕੂਲਾਂ ਦੇ। ਔਰ ਸਰਕਾਰੀ ਸਕੂਲਾਂ 'ਚ ਆਪਾਂ ਆਮ ਤੌਰ ਤੇ ਇੱਕ ਚੀਜ਼ ਵੇਖਦੇ ਹਾਂ ਕਿ ਉੱਥੇ ਬਹੁਤੇ VIP ਜਾਂ ਬਹੁਤੇ ਸ਼ਾਹੀ ਲੋਕਾਂ ਦੇ ਬੱਚੇ ਨਹੀਂ ਹੁੰਦੇ, ਆਮ ਵਰਗ 'ਚੋਂ ਹੁੰਦੇ ਆ। 372 ਬੱਚਿਆਂ ਦਾ ਨੌਕਰ ਬਣ ਜਾਣਾ ਔਰ ਚੰਗੇ ਮੁਕਾਮ ਤੇ ਪਹੁੰਚ ਜਾਣਾ, ਇਹ ਕੋਈ ਛੋਟੀ ਮੋਟੀ ਗੱਲ ਆ, ਛੋਟੀ ਮੋਟੀ ਸਫਲਤਾ, ਪਰ ਉਹਨੂੰ ਕੋਈ ਨਹੀਂ ਦੱਸਦਾ ਪਿਆ। ਕਮਾਲ ਦੀ ਗੱਲ ਆ ਕਿ ਜਿਹੜਾ ਐਤਕੀ ਉਹਨਾਂ ਦਾ ਰਿਜ਼ਲਟ ਆ ਉਹ 88% ਆ ਸਰਕਾਰੀ ਸਕੂਲਾਂ ਦਾ। ਮੈਂ ਹੈਰਾਨ ਆ ਕਿ 500 ਬੱਚਾ ਉਹਨਾਂ ਦਾ 554 ਜਿਹੜੇ ਸਕੂਲ ਆ ਉਹਨਾਂ ਦਾ 90% ਆਇਆ ਔਰ 33 ਇਹੋ ਜਿਹੇ ਬੱਚੇ ਸਨ ਜਿਨ੍ਹਾਂ ਦੇ 100 ਨੰਬਰ ਆਏ ਇੱਕ ਸਬਜੈਕਟ ਦੇ ਵਿੱਚ। ਏਡੀ ਵੱਡੀ ਸਫਲਤਾ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਉਹਨੂੰ ਕੋਈ ਦੱਸਦਾ ਹੀ ਨਹੀਂ ਪਿਆ। ਪਰ ਜਿਵੇਂ ਪੰਜਾਬੀ ਦਾ ਮੁਹਾਵਰਾ ਮੌਜਾਂ ਕਰਨ ਗਵਾਚਤੇ ਤੇ ਢਾਈ ਮਾਰਨ ਸ਼ਾਹ, ਜਿਹੜੇ ਤੇ ਗਵਾਚਤੇ ਆ ਉਹ ਮੌਜਾਂ ਕਰਦੇ ਪਏ, ਜਿਹੜੇ ਮਿਹਨਤ ਕਰਦੇ ਆ ਜੋ ਕੁਛ ਨਾ ਕੁਛ ਨਤੀਜਾ ਦੇ ਰਹੇ ਆ ਉਹਨਾਂ ਨੂੰ ਬਿਲਕੁਲ ਹੀ ਉਲਝਾਇਆ ਜਾ ਰਿਹਾ। ਮੈਂ ਐਸਾ CM ਦੇਖੋ, ਮੈਂ ਅਰਵਿੰਦ ਕੇਜਰੀਵਾਲ ਦਾ ਕੋਈ ਸਮਰਥਕ ਨਹੀਂ, ਕਈ ਮੌਕਿਆਂ ਤੇ ਉਹਦੀ ਅਸੀਂ ਆਲੋਚਨਾ ਵੀ ਕਰਦੇ ਉਹਦੀ ਸਿਆਸਤ ਦੀ। ਪਰ ਕਮਾਲ ਦੀ ਗੱਲ ਆ ਕਿ ਮੈਂ ਇਹੋ ਜਿਹਾ ਹੋਰ ਕੋਈ ਮੁੱਖ ਮੰਤਰੀ ਇਸ ਸਮੇਂ 'ਚ ਨਹੀਂ ਦੇਖ ਰਿਹਾ ਜਿਹਦੇ ਖਿਲਾਫ ਇੰਨੀ ਧੜਾ ਧੜੀ ਜਿਹੜੀ ਸ਼ਿਕੰਜਾ ਕੱਸਿਆ ਜਾ ਰਿਹਾ, ਇੰਨਾ ਜ਼ਿਆਦਾ ਉਹਦੇ ਤੇ ਪਰਚਿਆਂ ਦਾ ਦੌਰ ਚਲਾਇਆ ਜਾ ਰਿਹਾ। ਕਿਉਂਕਿ ਇੱਕ ਮੁੱਖ ਮੰਤਰੀ ਹੈ ਚਾਹੇ ਅਰਧ ਰਾਜ ਆ, ਪਰ ਜਿਸ ਤਰੀਕੇ ਨਾਲ ਤੁਰੇ ਜਾਂਦੇ, ਜਿਸ ਤਰ੍ਹਾਂ ਆਪਾਂ ਕਿਸੇ ਨੂੰ ਚੱਕ ਕੇ ਰੋਡ ਮਾਰ ਦਿੰਦੇ, ਪਿੱਛੋਂ ਵੱਟਾ ਮਾਰ ਦਿੰਦੇ ਆ, ਇਸ ਤਰ੍ਹਾਂ ਚੱਕ ਕੇ ਪਰਚਾ ਦਰਜ ਕਰ ਦਿੰਦੇ, ਕੋਈ ਪ੍ਰੋਸੈਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਸੋ ਇਹ ਇੱਕ ਇਹਦੀ ਤਕਦੀਰ ਕਹਿ ਲਓ, ਕਮਜ਼ੋਰੀ ਕਹਿ ਲਓ, ਕੁਛ ਵੀ ਕਹਿ ਲਓ ਕਿ ਅਰਵਿੰਦ ਕੇਜਰੀਵਾਲ ਹਾਲ ਦੀ ਘੜੀ ਬਹੁਤ ਡੂੰਘੀਆਂ ਸਮੱਸਿਆਵਾਂ ਦੇ ਵਿੱਚ ਘਿਰਦਾ ਜਾ ਰਿਹਾ। ਜੀ ਬਿਲਕੁਲ। ਦੇਖਦੇ ਹਾਂ ਕਿ ਜਿਹੜਾ ਜੀ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਤੇ ਉਹਨਾਂ ਦੀ ਪਾਰਟੀ ਦੇ ਉੱਤੇ ਕਿੱਦਾਂ ਦਾ ਰਹੇਗਾ। ਤੇ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਕਰੀਏ ਵੀ ਅਰੁਣ ਜੇਤਲੀ ਨੇ ਕਿਹਾ ਵੀ ਗਊ ਹੱਤਿਆ ਦੇ ਕਾਨੂੰਨ ਮਾਮਲੇ ਦੇ ਵਿੱਚ ਰਾਜਾਂ ਦੇ ਅਧਿਕਾਰਾਂ 'ਚ ਦਖਲ ਨਹੀਂ ਦੇਵਾਂਗੇ। ਸੰਘ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਇਹ ਰਾਹ ਛੱਡ ਦੇਣ। ਦੇਖੋ, ਇਹਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਇਹ ਮਸਲਾ ਆਖਰ ਕੀ ਆ। ਇਹਦੇ 'ਚ ਆਪਾਂ ਥੋੜੀ ਜਿਹੀ ਚਰਚਾ ਪਹਿਲਾਂ ਕੀਤੀ ਵੀ ਆ, ਜੇ ਕੋਈ ਨਵਾਂ ਲਿਸਨਰ ਆ ਉਹਨੂੰ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਦੇਖੋ ਇੱਕ ਕਾਨੂੰਨ ਆ, ਇਹਨਾਂ ਨੇ ਇੱਕ ਕਾਨੂੰਨ ਛੇੜਿਆ 1960 ਦਾ ਕਾਨੂੰਨ ਸੀਗਾ ਜਿਹੜਾ ਪਸ਼ੂ ਕਰੂਰਤਾ ਵਿਰੋਧੀ ਕਾਨੂੰਨ ਆ, ਜੋ ਪਸ਼ੂਆਂ ਤੇ ਦਰਿੰਦਗੀ ਕੀਤੀ ਜਾਂਦਾ ਹੈ, ਉਹਨੂੰ ਰੋਕਣ ਲਈ ਕਾਨੂੰਨ ਇੱਕ ਬਣਾਇਆ ਹੋਇਆ ਸੰਵਿਧਾਨ ਦੇ ਵਿੱਚ। ਉਹਦੀ ਇੱਕ ਇਹਨਾਂ ਨੇ ਮੱਦ ਛੇੜੀ, ਇੱਕ ਸੋਧ ਮੱਦ ਜਿਹੜੀ ਉਹ ਉਹਦੇ 'ਚ ਸ਼ਾਮਲ ਕਰ ਲਈ ਔਰ ਉਹ ਸ਼ਾਮਲ ਕਰਕੇ ਇਸ ਗੱਲ ਨੂੰ ਲਾਗੂ ਕਰ ਦਿੱਤਾ ਕਿ ਮੱਝ, ਗਾਂ, ਊਠ ਜਾਂ ਟੱਗਰਾ ਇਹ ਕੋਈ ਵੀ ਬੰਦਾ ਜਿਹੜਾ ਉਹ ਬਲੀ ਲਈ ਜਾਂ ਉਹਨੂੰ ਸਲੌਟਰਿੰਗ ਲਈ ਨਹੀਂ ਵੇਚ ਸਕਦਾ, ਨਹੀਂ ਖਰੀਦ ਸਕਦਾ, ਨਹੀਂ ਅੱਗੇ ਉਹਦੀ ਦਲਾਲੀ ਕਰ ਸਕਦਾ, ਮਤਲਬ ਕਿ ਦਰਵਾਜ਼ੇ ਬੰਦ। ਔਰ ਜਿਹੜਾ ਪਸ਼ੂ ਖਰੀਦਿਆ ਜਾਣਾ, ਜਿਵੇਂ ਆਪਣੇ ਪੰਜਾਬ ਦੇ ਵਿੱਚ ਪਸ਼ੂ ਮੇਲੇ ਬਹੁਤ ਲੱਗਦੇ ਆ, ਪਸ਼ੂ ਮੰਡੀਆਂ ਬਹੁਤ ਲੱਗਦੀਆਂ, ਮੰਨ ਲਓ ਜੇ ਡੇਅਰੀ ਲਈ ਪਸ਼ੂ ਲਿਜਾਣਾ ਵਾ ਜਾਂ ਘਰ ਲਈ ਲਿਜਾਣਾ ਵਾ ਤਾਂ ਤੁਹਾਨੂੰ ਕਾਗਜ਼ੀ ਕਾਰਵਾਈ ਪੂਰੀ ਕਰਨੀ ਪਵੇਗੀ। ਹੁਣ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋਈ ਆ। ਹੁਣ ਦੇਖੋ ਰਾਜ ਕਰਨਵੀਰ ਸਿੰਘ ਜੀ ਕਿ ਕਿਹੜਾ ਬੰਦਾ ਜਿਹੜਾ ਡੰਗਰ ਵੇਚਣ ਗਿਆ, ਅਨਪੜ੍ਹ ਬੰਦਾ, ਹੁਣ ਕਿਹਦੇ ਤੋਂ ਉੱਥੇ ਇਜਾਜ਼ਤ ਲੈਂਦਾ ਫਿਰੂਗਾ ਤੇ ਅੱਗੋਂ ਕਿਹੜਾ ਬੰਦਾ ਇਹੋ ਜਿਹਾ ਲੱਭੂਗਾ ਖਰੀਦਦਾਰ ਜਿਹੜਾ ਉਹ ਨਹੀਂ ਕਾਰਵਾਈ ਹੈ ਜਿਹੜੀ ਬਰੋਬਰ ਪੂਰੀ ਕਰੂਗਾ। ਇੱਕ ਸਮੱਸਿਆ, ਲੋਕ ਆਨਲਾਈਨ ਮੱਝਾਂ, ਗਾਵਾਂ, ਇਹ ਸਾਰੇ ਸੌਦੇ ਜਿਹੜੇ ਆਨਲਾਈਨ ਕਰੀ ਜਾਂਦੇ ਆ, ਉਹ ਕਹਿੰਦੇ ਲੈ ਲਓ। ਕਮਾਲ ਦੀ ਗੱਲ ਤੇ ਹੈ ਕਿ ਦਿੱਲੀ ਦੇ ਨੇੜੇ ਜਿਹੜੀਆਂ ਗਊਸ਼ਾਲਾਵਾਂ ਉਹ ਗਾਵਾਂ ਨੂੰ ਚੱਲਦੀਆਂ ਨਹੀਂ ਪਈਆਂ, ਲੋਕੀ ਗਾਵਾਂ ਨੂੰ ਛੱਡੀ ਜਾਂਦੇ ਆ। ਉਹ ਕਹਿੰਦੇ ਅਸੀਂ ਇਹਨਾਂ ਸਿਆਪਾ ਕਿੱਥੇ ਕਰੀਏ, ਜੇ ਘਰੇ ਰੱਖਦੇ ਆ ਕੱਲ ਨੂੰ ਇਹਨਾਂ ਦਾ ਕੋਈ ਪਤਾ ਨਹੀਂ, ਉੱਥੇ 4 ਜਣੇ ਆ ਜਾਣ ਕਹਿਣ ਕਿ ਤੁਸੀਂ ਆ ਜਿਹੜਾ ਝੱਬੂ ਪਾਇਆ ਇਹਨੂੰ, ਇਹਦਾ ਮੂੰਹ ਬੰਨਿਆ, ਇਹ ਵੀ ਕਰੂਰਤਾ ਹੋ ਸਕਦਾ। ਕੱਲ ਨੂੰ ਅਸੀਂ ਪੂਛ ਮਰੋੜੀ ਹੋਵੇ ਤੇ ਅਸੀਂ ਉਹਨੂੰ ਚੋਣਾ ਹੋਵੇ ਜਾਂ ਜੂੜ ਪਾਇਆ ਹੋਵੇ, ਇਹ ਆ ਕੇ ਸਾਡੀ ਸੰਗੀ ਨੱਪ ਲੈਣ ਕਿ ਤੁਸੀਂ ਕਰੂਰਤਾ ਕਰਦੇ ਪਏ ਹੋ।
ਇੱਕ ਸਮੱਸਿਆ ਪੈਦਾ ਹੋ ਗਈ ਹੈ। ਔਰ ਰਾਜ ਕਰਨਵੀਰ ਸਿੰਘ ਜੀ, ਜਿਹੜਾ ਸਾਡਾ ਪੰਜਾਬ ਕਹਿ ਲਓ, ਭਾਰਤ ਕਹਿ ਲਓ, ਜਾਂ ਸਾਡਾ ਸਮੁੱਚਾ ਦੇਸ਼ ਕਹਿ ਲਓ, ਜਾਂ ਸਮਾਜ ਕਹਿ ਲਓ, ਇਹਦਾ ਇੱਕ ਅਰਥ ਚੱਕਰ ਹੈ ਪਸ਼ੂਆਂ ਨਾਲ ਜੁੜਿਆ। ਯਾਨੀ ਅਰਥਚਾਰੇ ਦਾ ਇੱਕ ਅਰਥ ਚੱਕਰ ਹੈ। ਦੇਖਦੇ ਹਾਂ ਅਸੀਂ, ਪਹਿਲਾਂ ਪਸ਼ੂ ਨੂੰ ਪਾਲਿਆ ਜਾਂਦਾ ਹੈ, ਉਹ ਲੋੜ ਮਿਲੇ ਨੂੰ ਵੇਚਿਆ ਵੀ ਜਾਂਦਾ, ਨਵਾਂ ਖਰੀਦਿਆ ਜਾਂਦਾ, ਫਿਰ ਜਦੋਂ ਫੰਡਰ ਹੋ ਜਾਂਦਾ ਉਹਨੂੰ ਅੱਗੇ ਵੇਚਿਆ ਜਾਂਦਾ, ਫਿਰ ਉਹਨੂੰ ਗਾਂ ਸਲਾਟਰ ਹਾਊਸ ਦੇ ਵਿੱਚ ਵੀ ਭੇਜ ਦਿੱਤਾ ਜਾਂਦਾ, ਉਹਦੇ ਤੋਂ ਫਿਰ ਮਾਸ ਉਹ ਖਰੀਦਿਆ ਵੇਚਿਆ ਜਾਂਦਾ, ਹੱਡਾਂ ਦਾ ਉਹ ਵਰਤਿਆ ਜਾਂਦਾ, ਚੂਰਾ ਉਹ ਪਾਇਆ ਜਾਂਦਾ ਕਈ ਚੀਜ਼ਾਂ 'ਚ। ਮਤਲਬ ਕਿ ਇੱਕ ਅਰਥ ਚੱਕਰ ਬਣ ਜਾਂਦਾ। ਹੁਣ ਉਸ ਅਰਥ ਚੱਕਰ ਦੇ ਵਿੱਚ ਚਮੜੇ ਦਾ ਉਦਯੋਗ ਵੀ ਆ ਜਾਂਦਾ। ਜੇ ਕੁੱਲ ਮਿਲਾ ਕੇ ਦੇਖੀਏ ਤੇ 2 ਲੱਖ ਕਰੋੜ ਦਾ ਇਹ ਕਾਰੋਬਾਰ ਬਣਦਾ ਹੈ ਚਮੜੇ ਦਾ, ਤੇ ਪਲੱਸ ਜੇ ਬੀਫ ਤੇ ਨਾ ਹੀ ਕਹੀਏ, ਕਿਉਂਕਿ ਬੀਫ ਗਾਵਾਂ ਦਾ ਮੀਟ ਆ, ਬਫ ਕਹਿ ਸਕਦੇ ਹਾਂ। ਜੇ ਇਸ ਚੀਜ਼ ਨੂੰ ਅਸੀਂ ਮੰਨੀਏ 2 ਲੱਖ ਕਰੋੜ ਦਾ ਇਹ ਕਾਰੋਬਾਰ ਆ। 2 ਲੱਖ ਕਰੋੜ ਦੇ ਕਾਰੋਬਾਰ ਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਾਮੇ ਕਿੰਨੇ ਹੋਣਗੇ, ਕਿੰਨੇ ਬੰਦਿਆਂ ਦਾ ਰੁਜ਼ਗਾਰ ਹੋਏਗਾ। ਇਕੱਲਾ ਇਹਦੇ 'ਚ ਮੁਸਲਮਾਨ ਨਹੀਂ ਹੈ, ਇਹ ਚੀਜ਼ ਸਮਝਣ ਵਾਲੀ ਹੈ। ਇਹਦੇ 'ਚ ਹਿੰਦੂ ਵੀ ਹੈ, ਹੋਰ ਵੀ ਕੌਮਾਂ ਦੇ ਬੰਦੇ ਆ ਜਿਹੜੇ ਕਾਰੋਬਾਰ ਕਰਦੇ। ਕੋਈ ਹੱਡਾਂ ਦਾ ਕਰੀ ਜਾਂਦਾ, ਕੋਈ ਚੰਮ ਦਾ ਕਰੀ ਜਾਂਦਾ, ਕੋਈ ਸਿੰਘਾਂ ਦਾ ਕਰੀ ਜਾਂਦਾ, ਜਿਵੇਂ ਕਿਸੇ ਦਾ ਸੂਤ ਹੁੰਦਾ ਕਰੀ ਜਾਂਦਾ। ਸੋ ਇਹ ਇੱਕ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਇਹਨਾਂ ਨੇ ਥੋਪ ਦਿੱਤਾ ਵਾ, ਇਹਦਾ ਹੁਣ ਲੋਕਾਂ ਨੂੰ ਡਰ ਆ ਕਿ ਕਰੂਰਤਾ ਦੇ ਵਿੱਚ ਹੁਣ ਦੇਖੋ, ਅਸੀਂ ਆਮ ਤੌਰ ਤੇ ਦੇਖਿਆ ਹੋਊਗਾ, ਤੁਸੀਂ ਵੀ ਪੰਜਾਬ 'ਚ ਗਏ ਹੋ, ਸਾਡੇ ਤੇ ਢੱਗੇ ਹੁੰਦੇ ਆ ਜਿਹੜੇ ਮਾਰਦੇ ਆ ਜਾਂ ਬੜੇ ਅਥਰੇ ਹੁੰਦੇ ਆ, ਤੇ ਉਹਨਾਂ ਦੀਆਂ ਨਾਸਾਂ ਦੇ ਵਿੱਚੋਂ ਸੂਆ ਲੰਘਾ ਕੇ ਉਹਨਾਂ ਨੂੰ ਨੱਥ ਪਾ ਦਿੱਤੀ ਜਾਂਦੀ ਹੈ। ਐਸੇ ਵੀ ਕਰੂਰਤਾ ਜੀ। ਤੇ ਜੇ ਅਸੀਂ ਕਰੂਰਤਾ ਵਾਲੇ ਪਾਸੇ ਆਈਏ, ਮੱਛੀ ਨੂੰ ਜਾਲ 'ਚ ਅਸੀਂ ਫਸਾ ਕੇ ਉਹਨੂੰ ਕੱਟਦੇ ਹਾਂ, ਫਿਰ ਤਲਦੇ ਹਾਂ, ਖਾਂਦੇ ਹਾਂ, ਉਹ ਵੀ ਤੇ ਕਰੂਰਤਾ ਹੈ। ਮੁਰਗਾ ਤੁਰਿਆ ਜਾਂਦਾ ਮਾਰ ਕੇ, ਡੰਡਾ ਅਸੀਂ ਫੋੜ ਕੇ ਉਹਨੂੰ ਪਤੀਲੇ 'ਚ ਰਿੰਨ ਦਿੰਦੇ ਹਾਂ, ਇਹ ਵੀ ਕਰੂਰਤਾ ਹੀ ਆ। ਜੇ ਕਰੂਰਤਾ ਵਾਲੀ ਗੱਲ ਆਈ ਤੇ ਫਿਰ ਤੇ ਕਰੂਰਤਾ ਬਹੁਤ ਦੂਰ ਤੱਕ ਜਾਏਗੀ। ਪਰ ਇਸ ਚੀਜ਼ ਦਾ ਜਿਹੜਾ ਸਿੱਟਾ ਕੱਢਿਆ ਜਾ ਰਿਹਾ, ਉਹ ਇਹ ਕੱਢਿਆ ਜਾ ਰਿਹਾ ਕਿ ਇਹ ਅਸਲ ਦੇ ਵਿੱਚ ਇੱਕ ਫਿਰਕਾ ਵਿਸ਼ੇਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆਰਥਿਕ ਤੌਰ ਤੇ, ਕਿਉਂਕਿ ਉਹ ਫਿਰਕਾ ਵਿਸ਼ੇਸ਼ ਹੈ ਜਿਹੜਾ ਉਹ ਇਸ ਧੰਦੇ 'ਚ ਥੋੜਾ ਜਿਹਾ ਜ਼ਿਆਦਾ ਜੁੜਿਆ ਹੋਇਆ ਔਰ ਕਮਾਈ ਵੀ ਜ਼ਿਆਦਾ ਕਰਦਾ ਹੈ। ਸੋ ਇਹ ਉਹਦੀ ਆਰਥਿਕਤਾ ਤੇ ਸੱਟ ਮਾਰਨੀ ਚਾਹੁੰਦੇ, ਔਰ ਦੂਸਰਾ ਥੋਪਣਾ ਚਾਹੁੰਦੇ ਆਪਣਾ ਏਜੰਡਾ। ਹੁਣ ਇਸ ਖਿੱਚੋਤਾਣ ਦੇ ਵਿੱਚ ਅਰੁਣ ਜੇਤਲੀ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਜੀ ਕਿ ਦੇਖੋ, ਅਸੀਂ ਜੋ ਪਸ਼ੂਆਂ ਦੀ ਵੱਢ ਘਾਟ ਆ, ਉਹ ਰਾਜਾਂ ਦਾ ਜਿਹੜਾ ਅਖਤਿਆਰ ਆ, ਕਿਉਂਕਿ ਰਾਜਾਂ ਦੇ ਕੋਲ ਇਹ ਚੀਜ਼ ਨੋਟ ਕਰਨ ਵਾਲੀ ਹੈ ਰਾਜ ਕਰਨਵੀਰ ਸਿੰਘ ਜੀ, ਕਿ ਜਿਹੜੀ ਪਸ਼ੂਆਂ ਦੀ ਵੱਢ ਘਾਟ ਆ, ਇਹ ਸਟੇਟ ਦਾ ਸਬਜੈਕਟ ਆ। ਸਟੇਟ ਲਾਗੂ ਕਰ ਸਕਦਾ ਕਿ ਗਊ ਹੱਤਿਆ ਜਿਹੜੀ ਉਹਦੀ ਉਮਰ ਕਿੰਨੀ, ਉਮਰ ਕੈਦ ਕਰਨੀ ਹੈ, ਕਿੰਨੀ ਉਹਨੂੰ ਕੈਦ ਕਰਨੀ ਹੈ, ਕੀ ਉਹ ਲਾਓ ਕਰਨੀ ਹੈ ਜਾਂ ਨਹੀਂ ਕਰਨੀ, ਉਹ ਸਾਰਾ ਸਟੇਟ ਸਬਜੈਕਟ ਹੈ। ਉਹ ਕਹਿੰਦੇ ਕਿ ਅਸੀਂ ਹੁਣ ਦਖਲਅੰਦਾਜ਼ੀ ਨਹੀਂ ਕਰਾਂਗੇ। ਪਰ ਤੁਸੀਂ ਇਹ ਸਾਰਾ ਕੁਛ ਕੀਤਾ ਕਿਉਂ? ਕਿਉਂਕਿ ਇਹਨਾਂ ਨੇ ਚੋਰ ਦਰਵਾਜ਼ੇ ਰਾਹੀਂ ਕਰੂਰਤਾ ਵਾਲਾ, ਦੇਖੋ ਇਹਨਾਂ ਨੇ ਇਹ ਨਹੀਂ ਦਖਲਅੰਦਾਜ਼ੀ ਕੀਤੀ ਕਿ ਅਸੀਂ ਖਰੀਦੋ ਫਰੋਖਤ ਹੋਣ ਨਹੀਂ ਦੇਣੀ। ਇਹਨਾਂ ਕਰੂਰਤਾ ਵਾਲਾ ਜਿਹੜਾ ਕਿ ਸੰਵਿਧਾਨ ਦੇ ਵਿੱਚ ਕਾਨੂੰਨ ਸੀ, ਉਸ ਦੀ ਬੜੀ ਚਲਾਕੀ ਨਾਲ ਵਰਤੋਂ ਕਰ ਲਈ। ਹੁਣ ਇਹ ਕਹੀ ਜਾਂਦੇ ਆ ਜਦੋਂ ਵਿਰੋਧ ਹੋ ਗਿਆ ਜੀ ਅਸੀਂ ਸਟੇਟ ਸਬਜੈਕਟ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ, ਉੱਥੇ ਕਰ ਹੀ ਨਹੀਂ ਸਕਦੇ, ਕਿਉਂਕਿ ਸਟੇਟਾਂ ਦੇ ਕੋਲ ਅਧਿਕਾਰ ਆ, ਉਹ ਚਾਹੁਣ ਤੇ ਇਹਨਾਂ ਦਾ ਕਾਨੂੰਨ ਲਾਗੂ ਕਰ ਸਕਦੇ, ਜੇ ਨਾ ਚਾਹੁਣ ਤੇ ਉਹ ਲਾਗੂ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਸੰਵਿਧਾਨ ਦੀ ਧਾਰਾ 48 ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੱਦ ਹੈ। ਅੱਗੇ ਜੇ ਚੱਲੀਏ, ਅੱਜ ਅਰੁਣ ਜੇਤਲੀ ਨੇ ਸਾਫ਼ ਕਰ ਦਿੱਤਾ, ਪਰ ਜਿਹੜੇ RSS ਵਾਲੇ ਆ, ਇਹਨਾਂ ਦਾ ਇੱਕ ਆਗੂ ਇੰਦਰੇਸ਼ ਕੁਮਾਰ, ਉਹਨੇ ਕਹਿੰਦਾ ਨਹੀਂ ਜੀ, ਜਿਹੜੇ ਵਿਰੋਧ ਕਰਦੇ ਉਹਨਾਂ ਨੂੰ ਇਹ ਰਸਤਾ ਛੱਡ ਦੇਣਾ ਚਾਹੀਦਾ। ਮਤਲਬ ਕਿ ਜੇਤਲੀ ਕੁਛ ਕਹਿ ਰਿਹਾ, ਉਹ ਅਥਰੂ ਪੂੰਝ ਰਿਹਾ, ਦੂਸਰੇ ਪਾਸੇ ਜਿਹੜਾ ਇੰਦਰੇਸ਼ ਕੁਮਾਰ ਉਹ ਅੱਗ ਲਾ ਰਿਹਾ, ਉਹ ਕਹਿੰਦਾ ਕਿ ਤੁਸੀਂ ਇਹ ਵਿਰੋਧ ਵਾਲਾ ਰਸਤਾ ਹੀ ਛੱਡ ਦਿਓ। ਮਮਤਾ ਬੈਨਰਜੀ ਨੇ ਅੱਜ ਇੱਕ ਗੱਲ ਬਹੁਤ ਦੂਰ ਦੀ ਕਹੀ ਹੈ, ਉਹਨੇ ਆਖਿਆ ਕਿ ਅਸਲ ਦੇ ਵਿੱਚ ਕੀ ਹੈ ਕਿ ਇਹ ਇਸ ਧੰਦੇ ਨੂੰ ਚੌਪਟ ਕਰਕੇ ਆਪਣੇ ਜਿਹੜੇ ਇਹਨਾਂ ਦੇ ਧੰਦੇਬਾਜ਼ ਆ ਉਹਨਾਂ ਨੂੰ ਇਹ ਲਾਭ ਪਹੁੰਚਾਉਣਾ ਚਾਹੁੰਦੇ ਆ। ਕੁਛ ਹੱਦ ਤੱਕ ਮਮਤਾ ਬੈਨਰਜੀ ਦੀ ਸੁੱਤੀ ਹੋਈ ਦੂਰ ਦੀ ਕੌਡੀ ਹੈ ਜਿਹੜੀ, ਉਹ ਵੀ ਅਸਰਅੰਦਾਜ਼ ਹੈ। ਜੀ ਜੀ ਜੀ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਬੀਫ ਤੋਂ ਬਾਅਦ ਹੁਣ ਰੂਹ ਅਫਜ਼ਾ ਦੀ ਵਾਰੀ, ਬਾਈਕਾਟ ਦੀ ਮੁਹਿੰਮ ਚੱਲ ਪਈ ਆ। ਦੇਖੋ, ਬੜਾ ਅਜੀਬੋ ਗਰੀਬ ਜਿਹਾ ਸੱਭਿਆਚਾਰ ਅਸੀਂ ਅਖਤਿਆਰ ਕਰਦੇ ਜਾਂਦੇ ਹਾਂ, ਔਰ ਇਹਦੇ ਵਿੱਚ ਹੁਣ ਇੱਕ ਸ਼ਬਦ ਨਵਾਂ ਇਜਾਦ ਹੋ ਰਿਹਾ। ਉਹ ਕੀ ਹੋ ਰਿਹਾ ਕਿ ਫੂਡ ਫਾਸੀਵਾਦ ਜੀ, ਇਹ ਇੱਕ ਨਵਾਂ ਹੈ, ਫੂਡ ਫਾਸਿਜ਼ਮ। ਸੋ ਇਹ ਸ਼ਬਦ ਹੈ ਜਿਹੜਾ ਇਜਾਦ ਹੋਇਆ, ਇਹਦੇ ਪਿੱਛੇ ਇਹੀ ਕਾਰਨ ਆ। ਹੁਣ ਰੂਹ ਅਫਜ਼ਾ ਮੇਰੇ ਖਿਆਲ ਦੇ ਨਾਲ ਜਦੋਂ ਅਸੀਂ ਸੁਰਤ ਸੰਭਲੀ ਉਦੋਂ ਤੋਂ ਇਹ ਸ਼ਬਦ ਸੁਣਿਆ ਹੋਏਗਾ ਕਿ ਰੂਹ ਅਫਜ਼ਾ, ਮਸ਼ਹੂਰੀਆਂ ਵੀ ਆਉਂਦੀਆਂ ਰਹੀਆਂ, ਅਸੀਂ ਆਪਣੇ ਘਰ ਦੇ ਵਿੱਚ ਉਹ ਵਰਤਦੇ ਵੀ ਆ, ਰੂਹ ਅਫਜ਼ਾ ਸ਼ਰਬਤ ਹੁੰਦਾ। ਹੁਣ ਉਹਨੂੰ ਲੈ ਕੇ ਇੱਕ ਮੁਹਿੰਮ ਵਿੱਢੀ ਗਈ ਹੈ, ਸੋਸ਼ਲ ਮੀਡੀਆ ਤੇ ਵੀ ਉਸ ਤਰ੍ਹਾਂ ਵੀ ਇਹਦਾ ਵਿਰੋਧ ਕੀਤਾ ਜਾ ਰਿਹਾ। ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਜਿਸ ਬੈਨਰ ਦੇ ਹੇਠੋਂ ਬਣਦੀ ਹੈ, ਉਹ ਬਣਦੀ ਹੈ ਹਮਦਰਦ ਬੈਨਰ ਆ, ਉਸ ਦੇ ਹੇਠ ਬਣਦੀ। ਉਹ ਕਹਿੰਦੇ ਕਿ ਜੀ ਜਿਹੜਾ ਇਹਨਾਂ ਦਾ ਮੇਨ
ਬੰਦਾ ਸੀਗਾ ਜਿਹੜਾ ਜੋ ਚਲਾਉਂਦਾ ਇਸ ਬੈਨਰ ਨੂੰ, ਇਸ ਸਾਰੇ ਪ੍ਰੋਡਕਸ਼ਨ ਹਾਊਸ ਨੂੰ, ਉਹ ਮੁਸਲਿਮ ਹੈ। ਔਰ ਉਹਦਾ ਇਹ ਤਰਕ ਦਿੱਤਾ ਜਾ ਰਿਹਾ ਬਾਈਕਾਟ ਦਾ ਕਿ ਦੇਖੋ ਜੀ ਇਹ ਨੌਨ ਮੁਸਲਿਮ ਲੋਕਾਂ ਨੂੰ ਕੰਮ ਨਹੀਂ ਦਿੰਦੇ, ਰੁਜ਼ਗਾਰ ਨਹੀਂ ਦਿੰਦੇ, ਔਰ ਇੱਥੇ ਅੰਨੀ ਕਮਾਈ ਕਰਦੇ ਪਏ ਆ, ਇਹ ਹੈ ਯੋ ਹੈ ਵੋ ਹੈ। ਇਸ ਤਰ੍ਹਾਂ ਦੇ ਕਈ ਕਾਰਨ ਗਣਾ ਕੇ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਦੇ ਤੌਰ ਤੇ ਫੈਲਾਇਆ ਜਾ ਰਿਹਾ, ਯਾਨੀ ਉਹਨੂੰ ਸੰਪਰਦਾਇਕਤਾ ਕਹਿ ਸਕਦੇ ਹਾਂ, ਉਹਨੂੰ ਇੱਕ ਵਰਗੀਕਰਨ ਕਹਿ ਸਕਦੇ, ਉਹਨੂੰ ਸਾਜ਼ਿਸ਼ ਕਹਿ ਸਕਦੇ ਹਾਂ। ਇਸ ਤਰ੍ਹਾਂ ਸਰਕੂਲੇਟ ਕੀਤਾ ਜਾ ਰਿਹਾ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਅੰਨੇ ਰਾਸ਼ਟਰ ਭਗਤ ਆ ਜਿਹੜੇ ਉਹ ਉਸ ਤਰ੍ਹਾਂ ਕਰੀ ਜਾਂਦੇ ਆ, ਔਰ ਨਾਲ ਕਈਆਂ ਨੂੰ ਤੇ ਇਹ ਆਦਤ ਆ ਉਹ ਅੱਗੇ ਸ਼ੇਅਰ ਵੀ ਕਰਦੇ ਆ ਤੇ ਅੱਗੇ ਇੱਕ ਸਹੁੰ ਪਾ ਦਿੰਦੇ ਆ ਕਿ ਤੁਹਾਨੂੰ ਸਹੁੰ ਲੱਗੇ ਫਲਾਣੇ ਮਹਾਰਾਜ ਦੀ ਜੇ ਤੁਸੀਂ ਇਹਨੂੰ ਸ਼ੇਅਰ ਨਾ ਕਰੋ। ਕੁਛ ਲੋਕ ਡਰਦੇ ਸ਼ੇਅਰ ਕਰੀ ਜਾਂਦੇ ਕਿ ਪਤਾ ਨਹੀਂ ਕੀ ਪਾਟਿਕ ਪੈਣਾ, ਜਾਂ ਇਸ ਖੁਸ਼ੀ ਨਾਲ ਸ਼ੇਅਰ ਕਰੀ ਜਾਂਦੇ ਆ ਕਿ ਜੇ ਅਸੀਂ ਇਹ ਸ਼ੇਅਰ ਕਰਤਾ ਤੇ ਅਸੀਂ ਹੋ ਸਕਦਾ ਪਤਾ ਨਹੀਂ ਰਾਸ਼ਟਰ ਭਗਤੀ ਦੇ ਮਾਮਲੇ 'ਚ ਕਿੱਡੇ ਕੁ ਸ਼ੇਅਰ ਬਣ ਜਾਵਾਂਗੇ। ਦਰਅਸਲ ਇਹ ਸਾਰੀ ਕੋਰੀ ਗੱਪਬਾਜੀ ਆ, ਕੋਰੀ ਗੱਪਬਾਜੀ ਹੈ। ਕੋਰੀ ਗੱਪਬਾਜੀ ਹੈ ਜਿਹੜੀ ਉਹ ਇਸ ਕਰਕੇ ਆ ਕਿਉਂਕਿ ਦੇਖੋ ਇਹ 1906 ਤੋਂ ਸ਼ੁਰੂ ਹੋਇਆ ਸੀ, ਰੂਹ ਅਫਜ਼ਾ ਅੱਜ ਦਾ ਨਹੀਂ, 1906 ਤੋਂ ਸ਼ੁਰੂ ਹੋਇਆ ਸੀ। ਛੋਟੀਆਂ ਛੋਟੀਆਂ ਗਲੀਆਂ ਸੀ ਉਦੋਂ ਦਿੱਲੀ ਦੀਆਂ, ਜਿਹੜੀਆਂ ਕਿ ਬਹੁਤ ਖੁੱਲੀਆਂ ਵੀ ਕਹਿ ਸਕਦੇ ਆ, ਭੀੜ ਭੜੱਕਾ ਨਹੀਂ ਸੀਗਾ। ਉਹਨਾਂ ਛੋਟੀਆਂ ਛੋਟੀਆਂ ਗਲੀਆਂ 'ਚ ਇੱਕ ਯੂਨਾਨੀ ਹਕੀਮ ਦੀ ਦੁਕਾਨ 'ਚੋਂ ਨਿਕਲਿਆ ਸੀ ਪ੍ਰੋਡਕਟ। ਉਹਦਾ ਨਾਮ ਸੀਗਾ ਹਾਫਿਜ਼ ਅਫਜ਼ਲ ਮਜੀਦ, ਜਿਹਨੇ ਇਹਦੀ ਖੋਜ ਕੀਤੀ ਸੀ। ਉਸ ਤੋਂ ਬਾਅਦ ਇਹ ਬ੍ਰਾਂਡ ਬਣ ਗਿਆ ਔਰ ਬਹੁਤ ਮਸ਼ਹੂਰ ਬ੍ਰਾਂਡ ਬਣ ਗਿਆ। ਜੋ ਇਹ ਫੈਲਾਈ ਜਾ ਰਹੀ ਅਫਵਾਹ ਕਿ ਇਹਦੇ 'ਚ ਨੌਨ ਮੁਸਲਿਮ ਕੰਮ ਨਹੀਂ ਕਰਦੇ ਜੀ, ਇਹ ਰੁਜ਼ਗਾਰ ਨਹੀਂ ਦਿੰਦੇ, ਇਹ ਬਿਲਕੁਲ ਕੋਰਾ ਝੂਠ ਆ। ਉਹਨਾਂ ਦਾ ਸੰਜੇ ਚੌਧਰੀ ਹੈ ਜਿਹੜਾ ਚੀਫ ਇਨਫੋਰਮੇਸ਼ਨ ਆਫਿਸਰ ਹੈ। ਸੰਜੇ ਚੌਧਰੀ ਹੁਣ ਉਹ ਤੇ ਕੋਈ ਸ਼ੀਆ ਸੁੰਨੀ ਮੁਸਲਮਾਨ ਨਹੀਂ ਹੈ ਨਾ, ਸੰਜੇ ਚੌਧਰੀ ਹੈ ਜਿਹੜਾ ਚੀਫ ਇਨਫੋਰਮੇਸ਼ਨ ਆਫਿਸਰ ਦੇ ਅਹੁਦੇ ਤੇ ਆ ਇਸ ਬ੍ਰਾਂਡ ਦੇ ਵਿੱਚ। ਜੇ ਅੱਗੇ ਗੱਲ ਕਰੀਏ ਅਮਿਤ ਅਨੇਜਾ ਜਿਹੜਾ ਉਹ AGM ਹੈ ਮਾਰਕੀਟਿੰਗ ਦੇ ਵਿੱਚ, ਸ਼ੈਲਿੰਦਰ ਗੌਰ ਹੈ ਜਿਹੜਾ ਨੈਸ਼ਨਲ ਟ੍ਰੇਡ ਮਾਰਕੀਟਿੰਗ ਮੈਨੇਜਰ ਆ। ਇਸ ਤਰ੍ਹਾਂ ਕਈ ਨੇ ਜਿਹੜੇ ਨੌਨ ਮੁਸਲਿਮ ਨੇ, ਵਿੱਚ ਸਿੱਖ ਵੀ ਇਹਨਾਂ ਦੇ, ਜੋ ਇਹਨਾਂ ਦੇ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਆ। ਸੋ ਬਿਲਕੁਲ ਆਧਾਰਹੀਨ ਤੇ ਬਿਲਕੁਲ ਵਾਹਿਯਾਤ ਇਹ ਵਿਰੋਧ ਕੀਤਾ ਜਾ ਰਿਹਾ। ਔਰ ਮੈਨੂੰ ਜਿੱਥੋਂ ਤੱਕ ਨਜ਼ਰ ਆਉਂਦਾ ਹੈ ਅਸਲ ਦੇ ਵਿੱਚ ਇਹਦੇ ਪਿੱਛੇ ਬਹੁਤ ਵੱਡੀ ਚਲਾਕੀ ਹੈ, ਬਹੁਤ ਵੱਡੀ ਇਹਦੇ ਪਿੱਛੇ ਚੁਸਤੀ ਹੈ। ਚੁਸਤੀ ਚਲਾਕੀ ਕੀ ਹੈ? ਕਿਉਂਕਿ ਕੁਛ ਲੋਕ ਜਿਹੜੇ ਕਿ ਸਾਦਗਿਰੀ ਵੀ ਕਰਦੇ ਆ ਤੇ ਨਾਲ ਕਾਰੋਬਾਰੀ ਕੰਮ ਵੀ ਚਲਾਈ ਜਾਂਦੇ ਆ, ਉਹ ਲੋਕ ਇਹ ਜਾਣਦੇ ਆ ਕਿ ਰਾਸ਼ਟਰ ਭਗਤੀ ਦੇ ਮਾਮਲੇ 'ਚ ਇਹਨਾਂ ਤੋਂ ਜੋ ਮਰਜ਼ੀ ਕਰਾ ਲਏ, ਲੋਕ ਖੇਡਾਂ ਬਣ ਜਾਂਦੇ ਆ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਚਲਾ ਦਿੱਤੀਆਂ ਜਾਂਦੀਆਂ। ਕਦੇ ਚੀਨੀ ਮਾਲ ਦਾ ਬਾਈਕਾਟ, ਔਰ ਚੀਨੀ ਮਾਲ ਦਾ ਬਾਈਕਾਟ ਕਦੋਂ ਕੀਤਾ ਗਿਆ ਸੀ? ਦੀਵਾਲੀ ਦੇ ਨੇੜੇ, ਜਦੋਂ ਸਭ ਤੋਂ ਜ਼ਿਆਦਾ ਵਿਕਰੀ ਚਾਹੁੰਦਾ ਉਸ ਸਮੇਂ ਲਹਿਰ ਚਲਾਈ ਗਈ। ਔਰ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਇਆ? ਇਹਨਾਂ ਲੋਕਾਂ ਨੂੰ ਜਿਹੜੇ ਸਵਦੇਸ਼ੀ ਦਾ ਨਾਰਾ ਲਾਉਂਦੇ। ਤੇ ਉਸ ਤੋਂ ਬਾਅਦ ਕਿੱਧਰ ਗਿਆ ਚੀਨੀ ਮਾਲ ਦਾ ਬਾਈਕਾਟ? ਇਹੀ ਲੋਕ ਜਿਹੜੇ ਕਹਿੰਦੇ ਚੀਨੀ ਮਾਲ ਦਾ ਬਾਈਕਾਟ ਕਰੋ, ਉਹ ਜਿਹੜੇ ਮੋਬਾਈਲ ਤੋਂ ਸ਼ੇਅਰ ਕਰਦੇ ਆ ਇਹਨਾਂ ਚੀਜ਼ਾਂ ਨੂੰ, ਅੱਗੇ ਸਰਕੂਲੇਟ ਕਰਦੇ ਆ, ਉਹਨਾਂ ਦੇ ਮੋਬਾਈਲ ਦੇ ਵਿੱਚ ਅੱਧੇ ਤੋਂ ਜ਼ਿਆਦਾ ਪੁਰਜੇ ਜਿਹੜੇ ਉਹ ਚਾਈਨਾ ਦੇ ਹੁੰਦੇ ਆ। ਸੋ ਇਹ ਇੱਕ ਬਹੁਤ ਸੋਚ ਕੇ, ਬਹੁਤ ਸਮਝ ਕੇ ਚਾਲ ਚੱਲੀ ਜਾਂਦੀ ਹੈ। ਪਰ ਸਾਡੇ ਲੋਕ ਆ ਜਿਹੜੇ ਹਾਲ ਦੀ ਘੜੀ ਉਹ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਰਹੇ। ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਕਿ ਮੁੱਠੀ ਭਰ ਲੋਗੋं की हाथों में लाखों की तकदीरें हैं, जुदा जुदा हैं धर्म इलाके एक सी लेकिन जंजीरें हैं। जंजीरां ਇੱਥੇ ਸਾਰਿਆਂ ਨੂੰ ਇੱਕੋ ਜਿਹੀਆਂ, ਚਾਹੇ ਕੋਈ ਉਧਰੋਂ ਹੈ ਚਾਹੇ ਕੋਈ ਉਧਰੋਂ। ਇਸ ਵਖਰੇਵੇਂ ਦੀ ਜੰਜੀਰ 'ਚ ਜਕੜੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੇ ਝੂਠ, ਇਸ ਤਰ੍ਹਾਂ ਦੇ ਕੁਫਰ ਤੇ ਯਕੀਨ ਕਰ ਲੈਂਦੇ ਆ। ਉਹ ਇਹ ਨਹੀਂ ਜਾਣਦੇ ਕਿ ਅਸਲ ਦੇ ਵਿੱਚ ਜੋ ਕਰਦੇ ਪਏ ਉਹ ਰਾਸ਼ਟਰ ਭਗਤੀ ਨਹੀਂ, ਉਹ ਤੇ ਰਾਸ਼ਟਰ ਦਾ ਨੁਕਸਾਨ ਆ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਕੈਪਟਨ ਨੂੰ ਅਦਾਲਤ 'ਚੋਂ ਮਿਲਿਆ ਆ ਵੱਡਾ ਝਟਕਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਰਾਜਕਰਮਵੀਰ ਸਿੰਘ ਜੀ 23 ਨਵੰਬਰ ਨੂੰ ਅਸਤੀਫਾ ਦੇ ਦਿੱਤਾ ਸੀ ਆਪਣੇ ਅਹੁਦੇ ਤੋਂ। ਜੀ, ਮੈਂਬਰ ਪਾਰਲੀਮੈਂਟ ਸੀ, ਅਸਤੀਫਾ ਦੇ ਦਿੱਤਾ। ਤੇ ਅਸਤੀਫੇ ਤੋਂ ਬਾਅਦ ਇੱਕ ਮਹੀਨੇ ਬਾਅਦ ਇਹਦਾ ਜਿਹੜਾ ਬੰਗਲਾ ਅਲਾਟ ਹੋਇਆ ਸੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ, ਉਹਦੀ ਅਲਾਟਮੈਂਟ ਕੈਂਸਲ ਹੋ ਗਈ। 23 ਦਸੰਬਰ ਨੂੰ ਇਹਦੀ ਅਲਾਟਮੈਂਟ ਕੈਂਸਲ ਹੋ ਗਈ। ਪਰ ਕਾਂਗਰਸੀਆਂ ਦੇ ਮਹਾਰਾਜਾ ਨੇ ਉਹ ਬੰਗਲਾ ਨਹੀਂ ਛੱਡਿਆ, ਕਿਉਂਕਿ ਮਹਾਰਾਜਾ ਜੋ ਹੋਇਆ, ਫਿਰ ਇਹਨੂੰ ਨੋਟਿਸ ਭੇਜੇ ਗਏ। ਇਹਨੇ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ, ਕਿਉਂਕਿ ਮਹਾਰਾਜਿਆਂ ਦੀ ਆਦਤ ਨਹੀਂ ਹੁੰਦੀ ਛੋਟੀ ਮੋਟੀ ਗੱਲ ਤੇ ਗੌਰ ਕਰਨਾ। ਸੋ ਇਸ ਤਰ੍ਹਾਂ ਵੇਸਲਾਪਨ ਦਿਖਾਇਆ ਤੇ ਫਿਰ ਇਹ ਖਮਿਆਜ਼ਾ ਭੁਗਤਣਾ ਪਿਆ ਕਿ ਮਾਮਲਾ ਕੋਰਟ 'ਚ ਚਲੇ ਗਿਆ।
ਕੋਰਟ ਨੇ ਅੱਜ ਸਾਫ਼ ਤੌਰ ਤੇ ਸਿੱਧੇ ਸ਼ਬਦਾਂ 'ਚ ਸਰਲ ਅਰਥਾਂ 'ਚ ਇਹਨੂੰ ਕਹਿਤਾ ਕਿ ਰਾਜਾ ਸਾਹਿਬ ਗੱਲ ਇਹ ਆ ਕਿ 8 ਦਿਨਾਂ ਦੇ ਅੰਦਰ ਅੰਦਰ ਆਪਣਾ ਟਿੰਡ ਫੋੜਾ ਚੁੱਕ ਲਓ, ਨਹੀਂ ਤੇ ਬਾਜ਼ਾਰੂ ਕੀਮਤ ਦੇ ਹਿਸਾਬ ਦੇ ਨਾਲ ਤੁਹਾਨੂੰ ਰੈਂਟ ਪਾਉਣਾ ਸ਼ੁਰੂ ਕਰ ਦਿਆਂਗੇ ਅਸੀਂ। ਫਿਰ ਨਾ ਆਖਿਓ ਦੱਸਿਆ ਨਹੀਂ, ਚੁੱਪ ਕਰਕੇ ਤੁਸੀਂ ਆਪਣਾ ਜਿਹੜੀ ਬਿਸਤਰਾ ਇੱਥੋਂ ਸਮੇਟ ਲਓ, ਕਿਉਂਕਿ ਤੁਹਾਨੂੰ ਬਹੁਤ ਸਾਰੇ ਨੋਟਸ ਦੇ ਚੁੱਕੇ ਹਾਂ, ਬਹੁਤ ਸਾਰੀਆਂ ਤੁਹਾਨੂੰ ਅਸੀਂ ਰਿਮਾਈਂਡਰਾਂ ਭੇਜ ਚੁੱਕੇ। ਹੁਣ ਐਦੋਂਗਾ ਨਾ ਸਮਾਂ ਮਿਲਣਾ ਤੁਹਾਨੂੰ ਤੇ ਨਾ ਤੁਹਾਨੂੰ ਕੋਈ ਰਿਆਇਤ ਮਿਲਦੀ ਹੈ। ਹਾਲਾਂਕਿ ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੇ ਚੇਅਰਮੈਨ ਨੂੰ ਮਨੁੱਖੀ ਅਧਿਕਾਰ ਤੇ ਅਪੀਲ ਕੀਤੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਬੰਦਾ ਜਿਹੜਾ ਉਹ ਅਪੀਲ ਕਰਦਾ ਮਨੁੱਖੀ ਅਧਿਕਾਰ ਤੇ ਕਿ ਮਨੁੱਖਤਾ ਦੇ ਵਾਸਤੇ ਹੀ ਆ ਮੈਨੂੰ ਚੀਜ਼ ਦੇ ਦਿਓ। ਸੋ ਇੱਕ ਤਰਲਾ ਜਿਹਾ ਮਾਰਿਆ ਕੈਪਟਨ ਸਾਹਿਬ ਨੇ, ਉਹ ਵੀ ਅਦਾਲਤ ਨੇ ਰੱਦ ਕਰ ਦਿੱਤਾ। ਉਹਨਾਂ ਆਖਿਆ ਕਿ ਕਿਸੇ ਵੀ ਸੂਰਤ ਦੇ ਵਿੱਚ ਵੀ, ਸ਼ਾਇਦ ਉਹਨਾਂ ਨੇ ਆਖਿਆ ਹੋਣਾ ਕਿ ਆਪੇ ਤੇ ਤੁਸੀਂ ਮੁਹਾਵਰਾ ਘੜੀ ਫਿਰਦੇ ਹੋ ਪੰਜਾਬੀਓ ਕਿ ਰਾਜਿਆਂ ਦੇ ਘਰ ਕਿਹੜਾ ਮੋਤੀਆਂ ਦਾ ਕਾਲ ਆ। ਜਦੋਂ ਤੁਹਾਡੇ ਘਰ ਮੋਤੀਆਂ ਦਾ ਕੋਈ ਕਾਲ ਹੀ ਨਹੀਂ ਤੇ ਮੋਤੀ ਮਹਿਲ ਤੁਹਾਡੇ ਕੋਲ ਆ, ਫਿਰ ਤੁਹਾਨੂੰ ਇਹ ਮੁਫਤ ਦਾ ਬੰਗਲਾ ਕਿਉਂ ਦਈਏ। ਇਹ ਇਕੱਲਾ ਕੈਪਟਨ ਨਹੀਂ, ਇੱਥੇ ਸਾਡੇ ਪੰਜਾਬੀ ਲੀਡਰਾਂ ਦੀ ਆਦਤ ਆ ਪਿੱਛੇ ਜੇ ਇੱਕ ਖਬਰ ਆਈ ਸੀ ਕਿ 10 MLA ਜਿਹੜੇ ਹਾਰ ਚੁੱਕੇ ਆ ਉਹ ਵੀ ਘਰ ਨਹੀਂ ਛੱਡਣ ਡਏ। ਤੇ ਕਮਾਲ ਦੀ ਗੱਲ ਆ ਉਹਨਾਂ ਦੇ ਵਿੱਚੋਂ ਮਹਾਰਾਜੇ ਦੀ ਮਹਾਰਾਣੀ ਵੀ ਆ, ਪ੍ਰਨੀਤ ਕੌਰ ਵੀ ਆ, ਉਹ ਵੀ ਹਾਰੀ ਹੈ ਤੇ ਹਾਰ ਕੇ ਵੀ ਆਪਣਾ ਜਿਹੜਾ ਬੰਗਲਾ ਹੈ ਉਹ ਹਾਲੇ ਤੱਕ ਨਹੀਂ ਛੱਡਦੀ ਤੇ ਜੋ ਉਹਨੂੰ ਅਲਾਟ ਹੋਈ ਹੈ, ਜੋ ਕੋਠੀ ਅਲਾਟ ਹੋਈ ਹੈ। ਸੋ ਇਹ ਇੱਕ ਸਮੱਸਿਆ ਹੈ ਸਾਡੇ ਇੱਥੋਂ ਦੇ ਲੀਡਰਾਂ ਦੀ, ਬਹੁਤ ਬੁਨਿਆਦੀ ਸਮੱਸਿਆ ਕਿ ਜਿਹੜੇ ਬੰਦੇ ਦੇ ਪੈਰ ਥੱਲੇ ਬਟੇਰਾ ਇੱਕ ਵਾਰੀ ਆ ਜਾਂਦਾ ਫਿਰ ਉਹ ਕਹਿੰਦਾ ਕਿ ਚਿੱਥ ਦੇਵਾਂ ਇਹਨੂੰ ਕਿਸੇ ਤਰੀਕੇ ਦੇ ਨਾਲ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਚਾਹੀਦਾ ਹੈ ਕਿ ਦੇਖੋ ਤੁਸੀਂ ਜੋ ਇਸ ਸਮੇਂ ਅਹੁਦਾ ਭੋਗ ਰਹੇ ਹੋ ਉਸ ਅਹੁਦੇ ਦੇ ਮੁਤਾਬਕ ਇਸ ਤਰ੍ਹਾਂ ਦਾ ਤਰਲਾ ਮਾਰੋ, ਇਸ ਤਰ੍ਹਾਂ ਦੀ ਹੇਰ ਫੇਰ ਜੀ ਕਰੋ, ਚੰਗਾ ਨਹੀਂ ਲੱਗਦਾ। ਔਰ ਦੂਜੀ ਗੱਲ ਰਾਜ ਕਰਨਵੀਰ ਸਿੰਘ ਜੀ, ਸਭ ਤੋਂ ਅਹਿਮ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਦੇਖੋ ਤੁਸੀਂ ਇੱਕ ਪਾਸੇ ਤੇ ਅਸਤੀਫੇ ਦਿੱਤੇ ਆ ਔਰ ਇਹਨਾਂ ਨੇ ਜਿਹੜੇ ਪਹਿਲਾਂ ਅਸਤੀਫੇ ਦਿੱਤੇ ਸਨ, ਜਿਹੜੇ ਇਹਨਾਂ ਦੇ ਵਿਧਾਇਕਾਂ ਨੇ ਅਸਤੀਫੇ ਦਿੱਤੇ ਸੀ, ਅਸਤੀਫੇ ਦੇਣ ਤੋਂ ਬਾਅਦ ਵੀ ਕਈ ਮਹੀਨਿਆਂ ਤੱਕ ਤਨਖਾਹਾਂ ਦਾ ਮੀਟਰ ਭੁਗਦਾ ਰਿਹਾ। ਇੱਥੋਂ ਤੱਕ ਕਿ ਅਸਤੀਫਾ ਦੇਣ ਤੋਂ ਬਾਅਦ ਬੀਬੀ ਰਜਿੰਦਰ ਕੌਰ ਪੱਟਲ ਜਿਹੜੀ ਉੱਥੇ ਨਗਰ ਕੌਂਸਲ ਦੀ ਚੋਣ ਸੀਗੀ ਉਹਦੇ ਵਿੱਚ ਵੋਟ ਪਾਉਣ ਚਲੇ ਗਈ ਸੀ, ਕਹਿੰਦੀ ਸੀ ਕਿ ਮੈਂ ਤਾਂ ਵੋਟ ਪਾਉਣੀ ਹੈ ਤੇ ਉੱਥੇ ਰੌਲਾ ਪੈ ਗਿਆ। ਉਹ ਕਹਿੰਦੇ ਨਾਲੇ ਤੇ ਬੀਬੀ ਜੀ ਤੁਸੀਂ ਅਸਤੀਫਾ ਦਿੱਤਾ। ਉਹ ਕਹਿੰਦੀ ਅਸਤੀਫਾ ਦਿੱਤਾ ਹੀ ਹੈ ਨਾ, ਉਹਨੇ ਅੱਗੇ ਮਨਜ਼ੂਰ ਥੋੜੀ ਕੀਤਾ ਸਪੀਕਰ ਨੇ। ਸੋ ਅਸਤੀਫਾ ਦੇ ਕੇ ਵੀ ਇਹੋ ਜਿਹੀਆਂ ਇਹ ਚਾਲਾਂ ਵਰਤਦੇ, ਗਲਤ ਗੱਲ ਆ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸਤੀਫਾ ਦੇ ਦਿੱਤਾ ਫਿਰ ਉਸ ਤੋਂ ਬਾਅਦ ਬੰਗਲੇ ਦਾ ਸੁੱਖ ਭੋਗ ਜਾਣਾ, ਭੱਤੇ ਵੀ ਲਈ ਜਾਣੇ ਤੇ ਫਿਰ ਸਾਨੂੰ ਕਹਿਣਾ ਪਵੇਗਾ ਕਿ ਇਹ ਇਹਨਾਂ ਦੇ ਅਸਤੀਫੇ ਨਹੀਂ, ਇਹ ਤੇ ਇਹਨਾਂ ਦੇ ਲਤੀਫੇ ਆ ਜੋ ਜਨਤਾ ਦੇ ਨਾਲ ਇਹ ਕਰਦੇ ਆ। ਇਸ ਤਰ੍ਹਾਂ ਦੀ ਅਸੀਂ ਜੇ ਇਹਨਾਂ ਦੀ ਕਾਰਜ ਪ੍ਰਣਾਲੀ ਵੇਖੀਏ ਤੇ ਇਹ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਇੱਕ ਸਿਆਸੀ ਠੱਗੀ ਹੈ ਕਿ ਆਪ ਕਹਿ ਦੇਣਾ ਵੀ ਅਸੀਂ ਇਸ ਵਿਰੋਧ ਦੇ ਵਿੱਚ ਅਸਤੀਫਾ ਦਿੰਦੇ ਹਾਂ, ਉਧਰੋਂ ਸ਼ਾਇਦ ਸਪੀਕਰ ਨੂੰ ਕਹਿ ਦੇਣਾ ਕਿ ਅਸਤੀਫਾ ਮਨਜ਼ੂਰ ਨਾ ਕਰੀ, 4 ਮਹੀਨੇ ਚੱਲ ਲੈਂਦੇ, ਉਹੀ ਕੰਮ ਦੂਜੇ ਪਾਸੇ ਇਸ ਤਰ੍ਹਾਂ ਦੇ ਸੁੱਖ ਭੋਗੀ ਜਾਣੇ। ਇਹ ਗਲਤ ਆ, ਨਾ ਸਿਰਫ ਗੈਰ ਇਖਲਾਕੀ ਆ ਬਲਕਿ ਕਾਇਦੇ ਕਾਨੂੰਨਾਂ ਦੇ ਵੀ ਉਲਟ ਆ। ਜੀ 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 ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਪੰਜਾਬੀ ਵਿੱਚ ਪਹਿਲੀ ਕਲਾਸ ਤੋਂ ਅੰਗਰੇਜ਼ੀ ਸ਼ੁਰੂ ਕਰਨ ਦੇ ਉੱਤੇ ਉੱਠੇ ਸਵਾਲ। ਦੇਖੋ ਰਾਜ ਕਰਨਵੀਰ ਸਿੰਘ ਜੀ ਇਹ ਠੀਕ ਆ ਕਿ ਇਸ ਸਮੇਂ ਜੋ ਹਾਲਾਤ ਨੇ ਸਾਡੀ ਪੜ੍ਹਾਈ ਦੇ, ਦਿੱਲੀ ਵਾਲੇ ਸਰਕਾਰੀ ਸਕੂਲਾਂ ਦੀ ਆਪਾਂ ਗੱਲ ਕਰਕੇ ਆਏ ਹਾਂ, ਦਿੱਲੀ ਦਾ ਰਿਜ਼ਲਟ ਹੈ ਜਿਹੜਾ ਤੁਸੀਂ ਆਪ ਅੰਦਾਜ਼ਾ ਲਾ ਲਓ 88% ਹੈ ਜੀ ਔਰ ਤੇ ਸਾਡਾ 52% ਹੈ। ਸਾਫ਼ ਫਰਕ ਦਿਸਦਾ ਪਿਆ ਕਿ ਦਿੱਲੀ ਦਾ ਤੇ ਔਰ ਸਾਡਾ ਕਿੰਨਾ ਫਰਕ ਆ। ਸਾਨੂੰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੇ ਕਰਨੀਆਂ ਪੈਣਗੀਆਂ। ਇੱਥੇ ਇੱਕ ਸਮੱਸਿਆ ਹੋਰ ਵੀ ਹੈ ਰਾਜ ਕਰਨਵੀਰ ਸਿੰਘ ਜੀ, ਜ਼ਿਆਦਾਤਰ ਨੌਜਵਾਨ ਇੱਥੋਂ ਹਿਜਰਤ ਕਰਦੇ ਪਏ ਆ, ਮਾਈਗ੍ਰੇਟ ਹੋ ਰਹੇ ਆ। ਹੁਣ ਜਿਹੜਾ ਇੰਟੈਲੀਜੈਂਟ ਬੱਚਾ ਜਿਹੜਾ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਵਾ, ਜਿਹੜਾ ਚੰਗੇ ਸਕੂਲ ਦਾ ਛੱਡਿਆ ਵਾ, ਉਹ ਤੇ ਆਸਾਨੀ ਦੇ ਨਾਲ ਜਿਹੜਾ ਆਈਲੈਟਸ ਕਰਦੇ ਆ ਜਾਂ ਹੋਰ ਕੋਈ ਕਰਦੇ ਇਸ ਤਰ੍ਹਾਂ ਦਾ, ਉਹ ਕਰਕੇ ਚਲਾ ਜਾਂਦਾ। ਪਰ ਜਿਹੜਾ ਬੱਚਾ ਪੰਜਾਬੀ ਸਕੂਲਾਂ 'ਚ ਪੜ੍ਹਿਆ, ਪਿੰਡਾਂ ਦੇ ਸਕੂਲਾਂ 'ਚ ਪੜ੍ਹਿਆ, ਉਹ ਤੇ ਉਹਨਾਂ ਚੱਕਰਾਂ 'ਚ ਨਹੀਂ ਨਾ ਨਿਕਲ ਸਕਦਾ। ਉਹਦੇ ਲਈ ਬਹੁਤ ਵੱਡੀ ਚੁਣੌਤੀ ਬਣ ਜਾਂਦੀ ਹੈ। ਕੋਈ ਵਿਰਲਾਵਾ ਜਾਂ ਬੱਚਾ ਜਿਹੜਾ ਇਹੋ ਜਿਹੀਆਂ ਚੁਣੌਤੀਆਂ ਨੂੰ ਅੱਗੇ ਜਾ ਕੇ ਸਰ ਕਰਕੇ ਆਪਣਾ ਭਵਿੱਖ ਬਣਾ ਸਕੇ, ਕਿਉਂਕਿ ਇੱਥੇ ਤੇ ਨਿਰਾਸ਼ਾ ਜਦੋਂ ਵੀ ਬੱਚਾ ਦੇਖਦਾ 10ਵੀਂ 'ਚੋਂ 12ਵੀਂ 'ਚੋਂ ਪਾਸ ਹੋ ਕੇ ਆਲੇ ਦੁਆਲੇ ਦੇਖਦਾ, ਉਹ ਬੇਉਮੀਦਾ ਹੋ ਜਾਂਦਾ ਕਿ ਇੱਥੇ ਕੱਖ ਨਹੀਂ ਵੱਟਿਆ ਜਾਣਾ, ਚੁੱਪ ਕਰਕੇ ਮੈਂ ਬਾਪੂ ਦੇ ਕਿੱਲੇ ਦੇ ਵੱਟ ਕੇ ਲੱਡੂ ਤੇ ਉਧਰ ਨੂੰ ਨਿਕਲ ਜਾਵਾਂ। ਸੋ ਇੱਥੇ ਇਸ ਤਰ੍ਹਾਂ ਦੀ ਮਾਨਸਿਕਤਾ ਕੰਮ ਕਰਦੀ ਹੈ। ਤਾਂ ਇਹੋ ਜਿਹਾ ਕੰਮ ਤੇ ਤੁਹਾਨੂੰ ਕਰਨਾ ਪਵੇਗਾ ਕਿ
ਜਿਹੜੇ ਦਿਹਾਤ ਦੇ ਸਕੂਲ ਆ, ਸਰਕਾਰੀ ਸਕੂਲ ਆ, ਉਹਨਾਂ ਦੇ ਵਿੱਚ ਵੀ ਇੰਗਲਿਸ਼ ਹੈ ਜਿਹੜੀ ਉਹ ਬੱਚਿਆਂ ਦੀ ਮਜ਼ਬੂਤ ਕੀਤੀ ਜਾਵੇ, ਉਹਨਾਂ ਨੂੰ ਨਿਪੁੰਨ ਕੀਤਾ ਜਾਵੇ। ਪਰ ਉਹਦੇ ਲਈ ਇਹ ਆ ਕਿ ਜਿਹੜੀ ਇਹਨਾਂ ਨੇ ਪ੍ਰਣਾਲੀ ਬਣਾਈ ਆ ਕਿ ਮੀਡੀਅਮ ਰੱਖਾਂਗੇ ਇੰਗਲਿਸ਼, ਔਰ ਮੀਡੀਅਮ ਵੀ ਇਕੱਲਾ ਇੰਗਲਿਸ਼ ਨਹੀਂ, ਆਪਸ਼ਨਲ ਹੋਏਗਾ ਨਾਲ ਪੰਜਾਬੀ ਵੀ। ਮਸਲਨ ਕਿ ਇੱਕ ਸਕੂਲ 2 ਮੀਡੀਅਮ, ਜੇ ਬੱਚਾ ਚਾਹੇ ਤੇ ਅੰਗਰੇਜ਼ੀ ਮੀਡੀਅਮ ਚੂਜ਼ ਕਰ ਸਕਦਾ, ਜੇ ਉਹਦੀ ਮਤ ਨਹੀਂ ਮੰਨਦੀ ਜਾਂ ਉਹਦੀ ਮਰਜ਼ੀ ਨਹੀਂ ਹੈ ਤੇ ਫਿਰ ਉਹ ਪੰਜਾਬੀ ਮੀਡੀਅਮ ਚੁਣ ਸਕਦਾ। ਮਤਲਬ ਕਿ ਇੱਕ ਸਕੂਲ ਦੇ ਵਿੱਚ 2 ਮੀਡੀਅਮ। ਔਰ ਇਹੋ ਜਿਹੇ ਢਾਂਚੇ ਦੇ ਵਿੱਚ ਜਿੱਥੇ ਹਾਲ ਦੀ ਘੜੀ ਸਾਡੇ ਕੋਲ ਅਧਿਆਪਕ ਹੀ ਨਹੀਂ ਪੂਰੇ। ਇੱਥੇ ਮਾਝੇ ਦੇ ਵਿੱਚ 69 ਕੁੜੀਆਂ ਸੀਗੀਆਂ +2 ਦੇ ਵਿੱਚ, ਉਹਨਾਂ ਚੋਂ 68 ਫੇਲ ਹੋ ਗਈਆਂ ਤੇ ਕਹਿੰਦੇ ਜਾਂਚ ਪੜਤਾਲ ਕਰਾਉਣੀ। ਉਹ ਕਹਿੰਦੇ ਜਾਂਚ ਪੜਤਾਲ ਪਿੰਡ ਵਾਲੇ ਕਹਿੰਦੇ ਕਿ ਇਸ ਗੱਲ ਦੀ ਕਰਾਓ ਕਿ ਇੱਕ ਕੁੜੀ ਕਿਵੇਂ ਪਾਸ ਹੋ ਗਈ, ਤੁਸੀਂ 68 ਫੇਲ ਕਿਉਂ ਹੋ ਗਈਆਂ, ਇਹਦੀ ਜਾਂਚ ਪੜਤਾਲ ਛੱਡੋ। ਕਿਉਂਕਿ ਸਾਡੇ ਤੇ ਜਿਹੜੇ ਟੀਚਰ ਹੈ 2, ਉਹ ਵਿਚਾਰੇ 2 ਟੀਚਰ ਕੀ ਕਰਨ, ਉਹ ਮਿਡ ਡੇ ਮੀਲ ਦਾ ਖਾਣਾ ਪਕਾਉਣ ਜਾਂ ਸਮਾਨ ਕੱਚਾ ਰਸਦ ਪਾਣੀ ਲਿਆਉਣ ਜਾਂ ਤੁਹਾਡੀਆਂ ਇੱਥੇ ਵੋਟਾਂ ਬਣਾਉਣ ਜਾਂ ਵੋਟਾਂ ਕਟਾਉਣ ਦਾ ਕੰਮ ਕਰਨ। ਦੱਸੋ ਕਰਨ ਕੀ ਉਹ 2? ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆ। ਸੋ ਉਸ ਸੂਰਤ ਹਾਲ ਦੇ ਵਿੱਚ ਜੋ ਇਹਨਾਂ ਨੇ ਇੱਕ ਸ਼ੁਰੂ ਕੀਤਾ ਪ੍ਰੋਜੈਕਟ ਕਿ ਅਸੀਂ ਸ਼ੁਰੂਆਤ ਦੇ ਵਿੱਚ 400 ਸਕੂਲ ਇਹੋ ਜਿਹੇ ਚੁਣਾਂਗੇ ਜਿੱਥੇ ਇਸ ਤਰ੍ਹਾਂ ਦਾ ਅਸੀਂ ਦੋਹਰਾ ਮੀਡੀਅਮ ਦੇਵਾਂਗੇ। ਹੁਣ ਉਹਦੇ ਤੇ ਸਵਾਲ ਖੜੇ ਹੁੰਦੇ ਆ ਕਿ ਇੱਕ ਤੇ ਇਹ ਆ ਕਿ ਤੁਸੀਂ 400 ਸਕੂਲਾਂ ਨੂੰ ਜਦੋਂ ਇਸ ਤਰ੍ਹਾਂ ਢਾਂਚਾ ਦਿਓਗੇ, ਕਿਉਂਕਿ ਬਜਟ ਲਿਮਟਡ ਆ, ਤੁਹਾਡੇ ਕੋਲ ਬਜਟ ਨਹੀਂ ਵਧਣਾ, ਬਜਟ ਤੁਹਾਡੇ ਕੋਲ ਉਹੀ ਹੈ। ਜਦੋਂ ਉਸ 400 ਸਕੂਲ ਤੇ ਉਸ ਬਜਟ ਦੇ ਵਿੱਚੋਂ ਤੁਸੀਂ ਇੱਧਰ ਖਰਚ ਕਰੋਗੇ ਤੇ ਦੂਜੇ ਪਾਸੇ ਤਾਂ ਤੁਸੀਂ ਹੱਕਮਾਰੀ ਕਰੋਗੇ, ਉਧਰ ਫਿਰ ਸੋਕਾ ਪੈ ਜੂ, ਤੁਹਾਡੇ ਇੱਧਰ ਹਰਿਆਲੀ ਹੋ ਜੂ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਹਾਲ ਦੀ ਘੜੀ ਇਹ ਕਾਲੀ ਇਹ ਨਜ਼ਰ ਆਉਂਦੀ ਹੈ। ਰਾਜਕਰਮਵੀਰ ਸਿੰਘ ਜੀ, ਸਾਡੇ ਇੱਥੇ ਕੀ ਹੈ ਕਿ ਹਾਲ ਦੀ ਘੜੀ ਜੋ ਅਸੀਂ ਨਤੀਜੇ ਦੇਖਦੇ ਪਏ ਹਾਂ ਇਸ ਸਰਕਾਰ ਦੀ, ਹਾਲਾਂਕਿ ਛੋਟੀ ਜਿਹੀ ਪਾਰੀ ਹੈ ਕਿ ਇਹਨਾਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਰੈਗੂਲੇਟ ਨਹੀਂ ਹੋਈਆਂ ਅਟਕੀ ਚੰਗੀ ਤਰ੍ਹਾਂ। ਇਹੋ ਜਿਹਾ ਪ੍ਰੋਜੈਕਟ ਨਿਪਰੇ ਚਾੜਨਾ ਬਹੁਤ ਔਖਾ। ਸਭ ਤੋਂ ਜ਼ਰੂਰੀ ਤੇ ਇਹ ਆ ਕਿ ਇੱਕ ਤੇ ਜਿਹੜੀਆਂ ਬਦਲੀਆਂ ਹੋਈਆਂ ਉਹਦੇ 'ਚ ਯਕੀਨਨ ਲੋਕ ਇਹ ਗੱਲ ਕਹਿੰਦੇ ਕਿ ਧਾਂਦਲੀ ਹੋਈ ਆ, ਉਹਦਾ ਜਵਾਬ ਦੇਣ ਪਹਿਲਾਂ ਤੇ ਐਜੂਕੇਸ਼ਨ ਮਿਨਿਸਟਰ। ਔਰ ਦੂਸਰਾ ਇਹ ਹੈ ਕਿ ਸੀਨੀਅਰਿਟੀ ਨੂੰ ਨਜ਼ਰਅੰਦਾਜ਼ ਕਰਕੇ ਜੂਨੀਅਰਾਂ ਨੂੰ ਪ੍ਰਮੋਸ਼ਨਾਂ ਦੇ ਦਿੱਤੀਆਂ ਗਈਆਂ ਇਸ ਸਰਕਾਰ ਦੀ ਇਸ ਨਿੱਕੀ ਜਿਹੀ ਪਾਰੀ 'ਚ। ਪਹਿਲਾਂ ਉਸ ਚੀਜ਼ ਦਾ ਤੇ ਜਵਾਬ ਦੇ ਦੇਣ। ਉਹ ਜਿਹੜੇ ਵਿਵਾਦ ਹੈ ਨਿੱਕੇ ਨਿੱਕੇ ਜਿਹੇ, ਉਹਦੇ ਤੋਂ ਇਲਾਵਾ ਵੀ ਦੇਖੋ ਸ਼ਹਿਰਾਂ ਦੇ ਵਿੱਚ ਜਿਹੜੇ ਵਧੀਆ ਸਟੇਸ਼ਨ ਆ ਉੱਥੇ ਮਾਸਟਰਾਂ ਦੀ ਭੀੜ ਹੈ ਤੇ ਜਦ ਕਿ ਦੂਰ ਦਰਾਜ ਇਲਾਕਿਆਂ ਦੇ ਵਿੱਚ ਜਿੱਥੇ ਜ਼ਰੂਰਤ ਹੈ ਉੱਥੇ ਕੋਈ ਜਾਂਦਾ ਨਹੀਂ। ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੁਨਿਆਦੀ ਚੀਜ਼ਾਂ ਆ ਇਹ ਠੀਕ ਕਰੋ, ਪਹਿਲਾਂ ਢਾਂਚਾ ਠੀਕ ਕਰੋ। ਆ ਬਦਲੀਆਂ ਵਾਲਾ ਜਿਹੜਾ ਤੁਸੀਂ ਕੁਹਾੜਾ ਚਲਾਉਂਦੇ ਹੋ ਔਰ ਉਸ ਕੁਹਾੜੇ ਦੇ ਵਿੱਚੋਂ ਤੁਸੀਂ ਫਿਰ ਰੱਤ ਚੂਸਦੇ ਹੋ, ਇਹ ਸਾਰਾ ਕੰਮ ਬੰਦ ਕਰਕੇ ਇੱਕ ਆਦਰਸ਼ ਮਾਹੌਲ, ਆਦਰਸ਼ ਢਾਂਚਾ ਵਿਕਸਿਤ ਕਰਕੇ ਫਿਰ ਅੰਗਰੇਜ਼ੀ ਛੱਡ ਕੇ ਭਾਵੇਂ ਫਰੈਂਚ ਪੜ੍ਹਾਈ ਚੱਲੋ, ਉਰਦੂ ਪੜ੍ਹਾਈ ਚੱਲੋ, ਫਾਰਸੀ ਪੜ੍ਹਾਈ ਚੱਲੋ, ਕਿਸੇ ਨੂੰ ਕੀ ਇਤਰਾਜ਼ ਆ। ਸਭ ਤੋਂ ਵੱਡਾ ਸਵਾਲ ਇਸ ਵੇਲੇ ਇਹੋ ਹੀ ਆ ਕਿ ਜੇਕਰ ਇਸ ਤਰ੍ਹਾਂ ਦਾ ਦੋਹਰਾ ਮੀਡੀਅਮ ਜਿੱਥੇ ਪਹਿਲਾਂ ਹੀ ਸਮਾਜਿਕ ਸਿੱਖਿਆ ਵਾਲੇ ਅੰਗਰੇਜ਼ੀ ਪੜ੍ਹਾਈ ਜਾਂਦੇ ਆ, ਹਿੰਦੀ ਵਾਲੇ ਜਿਹੜੇ ਉਹ ਸਾਇੰਸ ਪੜ੍ਹਾਈ ਜਾਂਦੇ ਆ, ਉੱਥੇ ਜੇ ਤੁਸੀਂ ਦੋਹਰਾ ਮੀਡੀਅਮ ਲਿਆਓਗੇ ਤਾਂ ਉਹਦੇ ਲਈ ਤੁਹਾਨੂੰ ਇਸ ਤਰ੍ਹਾਂ ਦਾ ਦੋਹਰਾ ਇਨਫਰਾਸਟਰਕਚਰ ਜਿਹੜਾ ਕ੍ਰੀਏਟ ਕਰਨਾ ਪਵੇਗਾ। ਉਹ ਤੁਸੀਂ ਕਿੱਥੋਂ ਲਿਆਓਗੇ ਕਿਉਂਕਿ ਬਜਟ ਤੁਹਾਡੇ ਕੋਲ ਲਿਮਟਡ ਆ। ਸੋ ਇਸ ਕਰਕੇ ਬਹੁਤ ਸਾਰੇ ਸਵਾਲ ਹਾਲ ਦੀ ਘੜੀ ਲਾਗੂ ਹੁੰਦੇ ਆ। ਹੁਣ ਦੇਖੋ ਜੇ ਰਾਜਕਰਮਵੀਰ ਸਿੰਘ ਜੀ ਅਸੀਂ ਸਰਕਾਰੀ ਸਕੂਲ ਦੀ ਚੌਖਟ ਤੇ ਜਾਂ ਅਸੀਂ ਦਹਿਲੀਜ਼ ਤੇ ਫੱਟਾ ਲਾ ਦਈਏ ਕਿ ਇੰਗਲਿਸ਼ ਮੀਡੀਅਮ, ਉਹ ਤਾਂ ਫਿਰ ਉਹ ਗੱਲ ਹੋਣੀ ਆ ਕਿ ਮੂੰਹ ਚੋਪੜਿਆ ਢਿੱਡ ਖਾਲੀ। ਤੋਂ ਮੂੰਹ ਜਿੰਨਾ ਮਰਜ਼ੀ ਚੋਪੜ ਦਈਏ ਜੇ ਢਿੱਡ ਦੇ ਵਿੱਚ ਥਿੰਦਾ ਕੁਛ ਨਹੀਂ ਹੈ ਤੇ ਫਿਰ ਆਂਦਰਾਂ ਤੇ ਝੁਲਸਣੀ ਹੈ। ਸੋ ਅੰਦਰ ਵੀ ਕੁਛ ਹੋਵੇ, ਬਾਹਰੋਂ ਫੇਰ ਹੀ ਮੂੰਹ ਚੋਪੜੋ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਹੋਣ, ਪਰ ਉਹ ਤੋਂ ਪਹਿਲਾਂ ਤੁਸੀਂ ਕੋਈ ਪ੍ਰੋਗਰਾਮ ਲਿਆਓ, ਕੋਈ ਨੀਤੀ ਲਿਆਓ, ਕੋਈ ਇਸ ਤਰ੍ਹਾਂ ਦਾ ਬਦਲਾਅ ਲਿਆਓ, ਠੋਸ ਬਦਲਾਅ ਲਿਆਓ ਕਿ ਤੁਹਾਡਾ ਪਹਿਲਾਂ ਦਾ ਜਿਹੜਾ ਇੱਕ ਖਸਤਾ ਹਾਲ ਢਾਂਚਾ ਇਹ ਖੁਸ਼ਹਾਲ ਹੋ ਜਾਏ। ਉਸ ਤੋਂ ਬਾਅਦ ਜੋ ਮਰਜ਼ੀ ਪੜ੍ਹਾਈ ਚੱਲੇ ਬੱਚਿਆਂ ਨੂੰ। ਜੀ ਤੇ ਮਿੰਟੂ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਕੁਛ ਰਹਿੰਦੇ ਹੋਏ ਸਵਾਲ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਆਪਾਂ ਕਰਾਂਗੇ ਤੇ ਉਹਨਾਂ ਸਵਾਲਾਂ ਤੋਂ ਬਾਅਦ 'ਚ ਸਰੋਤਿਓ ਤੁਸੀਂ ਵੀ ਕਾਲ ਕਰ ਸਕੋਗੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਨੰਬਰ ਰਹੇਗਾ 408 272 5200 ਤੇ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਜੀਤ ਸਿੰਘ ਜੀ। ਅਤੇ ਸਰੋਤੇ ਕੁਛ ਕੁ ਅਸੀਂ ਜਿਹੜੇ ਆ ਸਵਾਲ ਜਿਹੜੇ ਮਿੰਟੂ ਜੀ ਨੂੰ ਪੁੱਛਣੇ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਵੀ ਜਿਹੜੀਆਂ ਜੀ ਕਾਲਸ ਕਰ ਸਕਦੇ ਹੋ ਜੇ ਤੁਹਾਡਾ ਕੋਈ ਵੀ ਸਵਾਲ ਹੈਗਾ ਮਿੰਟੂ ਜੀ ਨੂੰ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ। ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 4082725200 ਦੇ ਉੱਤੇ। ਆਪਾਂ ਮਿੰਟੂ ਜੀ ਅਗਲੀ ਗੱਲ ਵੱਲ ਵਧੀਏ ਵੀ ਕੈਪਟਨ ਦੇ ਰਾਜ ਦੇ ਵਿੱਚ ਹੋ ਰਹੀ ਹੈ ਪਿਛਲੀ ਸਰਕਾਰ ਦੀ ਤਰਜ਼ ਤੇ ਹੀ ਵਸੂਲੀ। ਦੇਖੋ ਰਾਜਕਰਮਜੀਤ ਸਿੰਘ ਜੀ, ਲੋਕਾਂ ਨੂੰ ਬੜੀ ਉਮੀਦ ਸੀ ਕਿ ਸਰਕਾਰ ਬਦਲ ਗਈ ਤੇ ਇੱਥੋਂ ਦਾ ਜਿਹੜਾ ਕੰਮ ਕਰਨ ਦਾ ਪ੍ਰਸ਼ਾਸਕੀ ਰੰਗ ਢੰਗ ਉਹ ਵੀ ਬਦਲ ਜਾਊਗਾ। ਪਰ ਹੁਣ ਲੋਕ ਕਹਿੰਦੇ ਆ ਕਿ ਸਰਕਾਰ ਕਦੋਂ ਚਲੇ ਗਈ ਪਿਛਲੀ ਤੇ ਕਦੋਂ ਨਵੀਂ ਆ ਗਈ ਪਤਾ ਹੀ ਨਹੀਂ ਲੱਗਿਆ। ਪਤਾ ਇਸ ਕਰਕੇ ਨਹੀਂ ਲੱਗਿਆ ਕਿਉਂਕਿ ਬਹੁਤਾ ਕੁਝ ਵੱਖ ਨਹੀਂ ਹੋਇਆ। ਜਦੋਂ ਕਣਕ ਚੁੱਕੀ ਬੜੀ ਤੇਜ਼ੀ ਨਾਲ ਚੁੱਕੀ ਕੈਪਟਨ ਸਰਕਾਰ ਨੇ ਤੇ ਲੋਕ ਹੀ ਅਸ਼ ਕਰ ਉੱਠੇ। ਦੂਜਾ ਇੱਕ ਹੋਰ ਵੀ ਫਰਕ ਪਿਆ, ਸ਼ਾਇਦ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਨਰਮੇ ਦੀ ਜਿਹੜੀ ਬਜਾਂਦ ਹੋਈ ਹੈ ਐਤਕੀ, ਪਿਛਲੀ ਵਾਰੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਅੱਡੀਆਂ ਵਾਲਾ ਜ਼ੋਰ ਲਾ ਲਿਆ ਸੀ ਕਿ ਅਸੀਂ 3 ਲੱਖ ਹੈਕਟੇਅਰ ਦੇ ਵਿੱਚ ਬਜਾਈ ਕਰਵਾਉਣੀ ਹੈ, ਕਿਉਂਕਿ ਉਦੋਂ ਪਿਛਲੇ ਸਾਲ ਜਿਹੜੇ ਇਹਨਾਂ ਦੇ ਪੰਛੀ ਪਰਿੰਦੇ ਸੀ ਉਹ ਚੱਟ ਗਏ ਸੀ, ਚਿੱਟਾ ਮੱਛਰ ਪੈ ਗਿਆ ਸੀਗਾ। ਇਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਪਰ ਟੀਚਾ ਇਹਨਾਂ ਤੋਂ ਸਰ ਨਹੀਂ ਸੀ ਹੋਇਆ। ਐਤਕੀ ਨਵੀਂ ਸਰਕਾਰ ਨੇ ਕੋਈ ਵੀ ਅਪੀਲ ਨਹੀਂ ਕੀਤੀ, ਪਰ ਬਾਵਜੂਦ ਇਸ ਦੇ ਨਰਮੇ ਦੀ ਬਿਆਨ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ 3.5 ਲੱਖ ਹੈਕਟੇਅਰ ਦੇ ਵਿੱਚ ਚਲੀ ਗਈ ਹੈ। ਇੱਕ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਇਸ ਤਰ੍ਹਾਂ ਦਾ ਦਗਾ ਨਹੀਂ ਕਰੇਗਾ ਕਿ ਸਾਨੂੰ ਪੈਸਟੀਸਾਈਡ ਕੰਪਨੀਆਂ ਵੀ ਲੁੱਟ ਜਾਣ, ਬੀਜਾਂ ਵਾਲੀਆਂ ਕੰਪਨੀਆਂ ਵੀ ਲੁੱਟ ਜਾਣ ਤੇ ਉੱਥੋਂ ਆ ਕੇ ਫਿਰ ਸਾਨੂੰ ਹੋਰ ਜਿਹੜੇ ਪੰਛੀ ਪਰਿੰਦੇ ਆ ਉਹ ਵੀ ਖਾ ਜਾਣ। ਕਿਸਾਨਾਂ ਨੇ ਭਰੋਸਾ ਜਤਾਇਆ ਸਰਕਾਰ 'ਚ। ਪਰ ਅੱਗੇ ਚੱਲ ਕੇ ਸ਼ੁਰੂਆਤ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਦੀ ਚੰਗੀ ਹੋਈ, ਕਣਕ ਵੀ ਖਰੀਦੀ, ਲਾਲ ਬੱਤੀ ਵੀ ਲਾ ਕੇ ਵਗਾ ਕੇ ਮਾਰੀ। ਨਰਮੇ ਵਾਲੇ ਕਿਸਾਨਾਂ ਨੇ, ਮਾਲਵੇ ਵਾਲੇ ਕਿਸਾਨਾਂ ਨੇ ਇਹਨਾਂ ਤੇ ਭਰੋਸਾ ਜਤਾਇਆ। ਸਾਰੀਆਂ ਚੀਜ਼ਾਂ ਠੀਕ ਠਾਕ ਚੱਲਦੀਆਂ ਪਈਆਂ ਸੀ, ਪਰ ਬਾਅਦ ਦੇ ਵਿੱਚ ਕੁਛ ਇਹਨਾਂ ਦੇ ਬੰਦੇ ਜਿਹੜੇ ਉਹ ਕਤਲੋਗਾਰਤ ਵਾਲੇ ਪਾਸੇ ਪੈ ਗਏ, ਗੁੰਡਾਗਰਦੀ ਵਾਲੇ ਪਾਸੇ ਪੈ ਗਏ, ਉਹਨਾਂ ਨੇ ਮੀਡੀਆ 'ਚ ਵੱਟੇ ਪਾ ਦਿੱਤੇ। ਹੁਣ ਕੁਛ ਖਬਰਾਂ ਇਹੋ ਜਿਹੀਆਂ ਆਉਂਦੀਆਂ ਪਈਆਂ ਜਿੱਦਾਂ ਬਾਦਲ ਸਾਹਿਬ ਦੀ ਟਰਾਂਸਪੋਰਟ ਬਾਰੇ ਖਬਰ ਬਹੁਤ ਪ੍ਰਚਲਿਤ ਹੋਈ ਹੈ। ਖਾਸ ਤੌਰ ਤੇ ਇੱਕ ਟੋਲੀ ਜਦੋਂ ਉਹਨਾਂ ਦੇ ਪਰਮਿਟ ਫਰੋਲਦੀ ਪਈ ਸੀ ਬਠਿੰਡੇ ਦੇ ਵਿੱਚ ਜਾ ਕੇ MD ਨੇ ਭੇਜੀ, ਸਰਕਾਰੀ ਟਰਾਂਸਪੋਰਟ ਦੇ MD ਨੇ ਭੇਜੀ ਉਹ ਜਿਹੜੀ ਟੀਮ ਤੇ ਜਾ ਕੇ ਪਰਮਿਟ ਚੈੱਕ ਕਰੋ। ਤੇ ਜਦੋਂ ਇਹਨਾਂ ਦੀ ਜਾ ਕੇ ਸੰਘੀ 'ਚ ਗੂਠਾ ਦੇਣ ਲੱਗੇ ਤੇ ਪਿੱਛੋਂ ਟੈਲੀਫੋਨ ਆ ਗਿਆ ਕਿ ਰਹਿਣ ਦਿਓ, ਤੁਸੀਂ ਐਂ ਕਰੋ ਕਿਲੋ ਅੰਬ ਲਓ ਤੇ ਚੁੱਪ ਕਰਕੇ ਜਵਾਕਾਂ ਨੂੰ ਜਾ ਕੇ ਖਵਾਓ, ਘਰੇ ਪੈ ਜਾਓ, ਲੋੜ ਹੀ ਨਹੀਂ ਕੁਛ ਕਰਨ ਦੀ। ਸੋ ਇਹ ਚੀਜ਼ ਜਿਹੜੀ ਅੱਜ ਫੇਰ ਆ ਗਈ ਕਿ 15 ਮਰਸੀਡੀਜ਼ ਬੱਸਾਂ ਉਹਨਾਂ ਨੇ ਨਵੀਆਂ ਪਾ ਲਈਆਂ। ਇਹ ਤੇ ਕਹਿੰਦਾ ਸੀ ਕੈਪਟਨ ਅਮਰਿੰਦਰ ਸਿੰਘ ਕਿ ਮੈਨੂੰ ਆ ਲੈਣ ਦਿਓ, ਪਰਮਿਟ ਖੋਲੂ ਸਾਰੇ, ਫਿਰ ਕਹੋ ਕਿ ਮੈਂ ਵੰਡ ਦੂੰ ਬੇਰੁਜ਼ਗਾਰਾਂ 'ਚ, ਵੰਡ ਦੂੰ ਮੈਂ ਸਾਬਕਾ ਫੌਜੀਆਂ 'ਚ, ਵੰਡ ਦੂੰ ਅੰਗਹੀਣਾਂ 'ਚ, ਇਹ ਕਰ ਦੂੰ ਉਹ ਕਰ ਦੂੰ। ਕੁਛ ਵੀ ਨਹੀਂ ਹੋ ਰਿਹਾ। ਹਾਂ ਹੁਣ ਤਰੀਕ ਦਿੱਤੀ ਜਾ ਰਹੀ ਹੈ, ਬਜਟ ਸੈਸ਼ਨ ਆ ਲੈਂਦੇ ਜੀ ਇਸ ਤਰ੍ਹਾਂ ਕਰ ਦਿਆਂਗੇ, ਸਿਆਲ ਆ ਲੈਂਦੇ ਸੀ ਉਦੋਂ ਇਸ ਤਰ੍ਹਾਂ ਕਰ ਦਿਆਂਗੇ। ਸੋ ਹੁਣ ਤਰੀਕ ਤੇ ਜਦੋਂ ਤਰੀਕ ਮਿਲਣ ਲੱਗ ਪੈਂਦੀ ਆ ਫਿਰ ਸਮਝ ਲਓ ਉਡੀਕ ਹੀ ਹੋ ਗਈ ਕਿਆ ਕੰਮ ਠੀਕ ਕੁਛ ਵੀ ਨਹੀਂ। ਹੁਣ ਨਵਾਂ ਜਿਹੜਾ ਕਿੱਸਾ ਸਾਹਮਣੇ ਆ ਰਿਹਾ ਇਸ ਸਮੇਂ ਦਾ ਉਹ ਇਹ ਆ ਕਿ ਜਿਹੜਾ ਇਹਨਾਂ ਨੇ ਕਿਹਾ ਸੀਗਾ ਜੀ ਅਸੀਂ DTO ਦਫ਼ਤਰ ਬੰਦ ਕਰ ਦੇਣੇ ਆ, RTA ਦਫ਼ਤਰ ਬੰਦ ਕਰ ਦੇਣੇ, ਉਹਨਾਂ 'ਚ ਲੁੱਟ ਖਸੁੱਟ ਅਸੀਂ ਖਤਮ ਕਰ ਦੇਣੀ, ਇਹ ਕਰ ਦੇਣਾ ਉਹ ਕਰ ਦੇਣਾ। ਹਾਲ ਦੀ ਘੜੀ ਸਿਲਸਿਲਾ ਇਹ ਚੱਲਦਾ ਪਿਆ ਵਾ ਕਿ ਜਿੱਦਾਂ ਪਿਛਲੀਆਂ ਸਰਕਾਰਾਂ ਸਮੇਂ, ਸਰਕਾਰਾਂ ਸ਼ਬਦ ਮੈਂ ਇਸ ਕਰਕੇ ਵਰਤਦਾ ਪਿਆ ਕਿ ਕਿਸੇ ਵੀ ਸਰਕਾਰ 'ਚ ਇਹ ਲੁੱਟ ਖਸੁੱਟ ਖਤਮ ਨਹੀਂ ਹੋਈ, ਇਹ ਵੰਗਾਰ ਸ਼ਿੰਗਾਰ ਖਤਮ ਨਹੀਂ ਹੋਈ। ਸੋ ਇਸ ਸਰਕਾਰ ਦੇ ਵਿੱਚ ਵੀ ਉਹੀ ਸਿਲਸਿਲਾ ਚੱਲਦਾ ਪਿਆ ਜਿੱਦਾਂ DTO ਹੈ ਔਰ ਛੋਟੇ ਜ਼ਿਲ੍ਹਿਆਂ ਦੇ ਜਿਹੜੇ DTO ਹੈ ਉਹਨਾਂ ਤੋਂ 25 ਤੋਂ 30 ਲੱਖ ਰੁਪਈਆ ਮਹੀਨਾ ਵੰਗਾਰ ਲਈ ਜਾ ਰਹੀ ਹੈ। ਜਿਹੜੇ ਵੱਡੇ ਜ਼ਿਲ੍ਹਿਆਂ ਦੇ ਆ DTO RTA ਜਿਹੜੇ ਆ ਉਹਨਾਂ ਤੋਂ 50 ਲੱਖ ਰੁਪਈਆ ਪ੍ਰਤੀ ਮਹੀਨਾ ਵੰਗਾਰ ਲਈ ਜਾ ਰਹੀ। ਵੰਗਾਰ ਤੋਂ ਭਾਵੇਂ ਆ ਕਿ ਸਰਕਾਰ ਨੂੰ ਚਲਾਉਣ ਲਈ ਇੰਨਾ ਕੋਈ ਯੋਗਦਾਨ ਤੁਸੀਂ ਪਾਉਣਾ ਹੀ ਪਾਉਣਾ ਹੈ। ਹੁਣ ਜਦੋਂ ਯੋਗਦਾਨ ਮਿਥਿਆ ਗਿਆ, ਇੱਕ ਵਾਰੀ ਨਿਤਨ ਗਡਕਰੀ ਹੈ ਜਿਹੜਾ ਇੱਥੋਂ ਦਾ ਕੇਂਦਰੀ ਆਵਾਜਾਈ ਮੰਤਰੀ, ਉਹਨੇ ਕਿਹਾ ਸੀਗਾ ਕਿ ਇਹ DTO ਨਹੀਂ ਚੰਬਲ ਦੇ ਡਾਕੂ ਆ। ਪਰ ਮੈਂ ਕਹਿੰਦਾ ਕਿ ਸਾਰੇ ਚੰਬਲ ਦੇ ਡਾਕੂ ਨਹੀਂ ਹੋ ਸਕਦੇ, ਸਾਰੇ ਭ੍ਰਿਸ਼ਟੇ ਨਹੀਂ ਹੋ ਸਕਦੇ, ਸਾਰੇ ਬੇਈਮਾਨ ਨਹੀਂ ਹੋ ਸਕਦੇ, ਇਹਨਾਂ 'ਚ ਇਮਾਨਦਾਰ ਬਹੁਤ ਸਾਰੇ ਹੋਣਗੇ। ਪਰ ਇਹਨਾਂ ਨੂੰ ਜੇ ਡਾਕੂ ਬਣਾਇਆ ਜਾਂਦਾ ਤੇ ਡਾਕੂ ਬਣਾਇਆ ਕਿਹਨਾਂ ਵੱਲੋਂ ਜਾਂਦਾ ਤੇ ਜਿਹੜੇ ਬਣਾਉਂਦੇ ਉਹ ਕੌਣ ਆ? ਤੁਸੀਂ ਇਹਨਾਂ ਨੂੰ ਤੇ ਡਾਕੂ ਕਹਿੰਦੇ ਹੋ। ਜਿਹੜੇ ਇਹਨਾਂ ਦੇ ਹੱਥ ਕੁਹਾੜੇ ਫੜਾ ਕੇ ਤੋੜਦੇ ਕਿ ਲਾਓ ਗਰਦਨਾਂ ਜਾ ਕੇ ਗਰੀਬਾਂ ਦੀਆਂ ਅਮੀਰਾਂ ਦੀਆਂ, ਉਹ ਕੌਣ ਆ?
ਉਹ ਤੇ ਸਫੈਦਪੋਸ਼ ਨਹੀਂ ਨਾ ਹੋ ਸਕਦੇ, ਉਹ ਤੇ ਕਹਿ ਸਕਦੇ ਕਿ ਸਭ ਤੋਂ ਵੱਡੇ ਜਲਾਦ ਆ ਜਿਹੜੇ ਇਹਨਾਂ ਨੂੰ ਤੋੜਦੇ, ਜਿਹੜੇ ਅਖਤਿਆਰ ਦੇ ਕੇ ਘਾਟੇ ਲਾਈ ਤੁਰੇ ਚਲੋ। ਸੋ ਹੁਣ ਵੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਇਹਨਾਂ ਦੇ ਦਫ਼ਤਰਾਂ ਚੋਂ ਕਰਮਚਾਰੀ ਹੈ ਜਿਹੜੇ ਉਹ, ਕਿਉਂਕਿ ਸਰਕਾਰ ਦੇ ਉਲਟ ਆ, ਬਹੁਤ ਸਾਰੀ ਅਫਸਰਸ਼ਾਹੀ ਹਜੇ ਵੀ ਉਲਟ ਹੈ ਜਿਹੜੀ ਨਵੀਂ ਸਰਕਾਰ ਆਈ ਹੈ, ਕਿਉਂਕਿ ਪੁਰਾਣੀ ਸਰਕਾਰ ਦੇ ਵਿੱਚ ਉਹਨਾਂ ਦੇ ਕਾਫੀ ਜ਼ਿਆਦਾ ਲਿੰਕ ਬਣੇ ਹੋਏ ਸਨ। ਉਹ ਸੂਚਨਾਵਾਂ ਲੀਕ ਕਰਦੇ ਪਏ ਆ ਔਰ ਉਹਨਾਂ ਲੀਕ ਹੋਈਆਂ ਸੂਚਨਾਵਾਂ ਦੇ ਵਿੱਚੋਂ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਸ ਵੇਲੇ ਇਸ ਸਮੇਂ ਬਹੁਤ ਸਾਰੀਆਂ ਵੰਗਾਰਾਂ ਜਿਹੜੀਆਂ ਉਹ ਹਾਲ ਦੀ ਘੜੀ ਵੀ ਉਧਰ ਜਾ ਰਹੀਆਂ, ਤੇ ਜੇ ਕੁਛ ਵੀ ਨਹੀਂ ਬਦਲਿਆ ਵੰਗਾਰਾਂ ਹੀ ਜਾ ਰਹੀਆਂ, ਤੇ ਫਿਰ ਇਹ ਉਮੀਦ ਕਰਨੀ ਕਿ ਜੀ ਇੱਥੇ ਨਜਾਇਜ਼ ਬੱਸਾਂ ਬੰਦ ਹੋ ਜਾਣਗੀਆਂ, ਘੋਕੇ ਬੰਦ ਹੋ ਜਾਣਗੇ, ਆਹ ਜਿਹੜੇ ਜਗਾੜੂ ਵਾਹਨ ਬੰਦ ਹੋ ਜਾਣਗੇ, ਇਹ ਤੇ ਉਮੀਦ ਫਿਰ ਬੇਈਮਾਨ ਆ ਨਾ, ਬੇਈਮਾਨੀ ਹੈ ਰਾਜਕਰਨਵੀਰ ਸਿੰਘ ਜੀ। ਕਿਉਂਕਿ ਜਦੋਂ ਵੰਗਾਰ ਪੂਰੀ ਕਰਨੀ, ਜਦੋਂ ਟਾਰਗੇਟ ਮਿੱਥਿਆ ਗਿਆ ਤੇ ਅਗਲਿਆਂ ਨੇ ਆਪਣਾ ਟੀਚਾ ਪੂਰਾ ਕਰਨਾ, ਨਾ ਕਿ ਫਰਜ਼ ਪੂਰੇ ਕਰਨੇ ਆ। ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਭਰੋਸਾ ਦਿੱਤਾ ਹੈ ਕਿ ਵੀ ਐਤਕੀ 6 ਜੂਨ ਨੂੰ ਕਿਸੇ ਵੀ ਤਰੀਕੇ ਦਾ ਟਕਰਾਵ ਨਹੀਂ ਹੋਵੇਗਾ। ਦੇਖੋ ਜੀ, ਕਿਰਪਾਲ ਸਿੰਘ ਬਡੂੰਗਰ ਨੇ ਮੇਰੇ ਖਿਆਲ ਦੇ ਨਾਲ ਅਪੀਲ ਕੀਤੀ ਸੀ, ਇਹ ਹੁਣੇ ਖਬਰ ਆ, ਤਾਜ਼ਾ ਅਪਡੇਟ ਆ ਜੀ ਕਿ ਕਿਰਪਾਲ ਸਿੰਘ ਬਡੂੰਗਰ ਨੇ ਸ਼ਾਇਦ ਅਪੀਲ ਕੀਤੀ ਸੀ। ਉਸ ਅਪੀਲ ਨੂੰ ਰਿਸਪੌਂਡ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਉਹਨਾਂ ਨੇ ਭਰੋਸਾ ਦਿੱਤਾ ਵਾ ਕਿ ਅਸੀਂ ਕਿਸੇ ਤਰ੍ਹਾਂ ਦੀ ਇੱਥੇ ਕੋਈ ਇਹੋ ਜਿਹੀ ਹਮਾਕਤ, ਕੋਈ ਇਸ ਤਰ੍ਹਾਂ ਦੀ ਅਸੀਂ ਟਕਰਾਅ ਵਾਲੀ ਗੱਲ ਨਹੀਂ ਕਰਾਂਗੇ ਜਿਹਦੇ ਨਾਲ ਇਸ ਤਰ੍ਹਾਂ ਦੀ ਨੌਬਤ ਆਵੇ। ਤੇ ਮੇਰੇ ਖਿਆਲ ਦੇ ਨਾਲ ਇਹ ਹੋਣਾ ਵੀ ਚਾਹੀਦਾ, ਇਸ ਤਰ੍ਹਾਂ ਦਾ ਟਕਰਾਅ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਹਫ਼ਤਾ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਸੈਂਸਿਟਿਵ ਹਫ਼ਤਾ ਆ, ਬਹੁਤ ਨਾਜ਼ੁਕ ਹਫ਼ਤਾ ਹੈ, ਸੰਵੇਦਨਸ਼ੀਲ ਹਫ਼ਤਾ, ਇਹਦੇ 'ਚ ਸੰਜਮ ਦੀ ਜ਼ਰੂਰਤ ਹੈ, ਇਹਦੇ 'ਚ ਠਰਮੇ ਦੀ ਜ਼ਰੂਰਤ ਹੈ, ਇਹਦੇ 'ਚ ਚਿੰਤਨ ਦੀ ਜ਼ਰੂਰਤ ਆ। ਸੋ ਇਹਨਾਂ ਚੀਜ਼ਾਂ ਤੇ ਫੋਕਸਡ ਹੋਣਾ ਚਾਹੀਦਾ। ਇਹੋ ਜਿਹੇ ਜਿਹੜੇ ਆਪਸੀ ਵਖਰੇਵੇਂ ਆ, ਠੀਕ ਆ, ਵਖਰੇਵੇਂ ਰੱਖਣੇ ਚਾਹੀਦੇ ਆ, ਵਿਚਾਰਧਾਰਕ ਵਖਰੇਵੇਂ ਹੋਣ, ਵਿਚਾਰਾਂ ਦੇ ਵਖਰੇਵੇਂ ਹੋਣ, ਠੀਕ ਹੈ, ਪਰ ਤਲਵਾਰਾਂ ਦੇ ਵਖਰੇਵੇਂ ਨਹੀਂ ਹੋਣੇ ਚਾਹੀਦੇ। ਜਿਹੜੇ ਤਲਵਾਰਾਂ ਤੱਕ ਵਖਰੇਵੇਂ ਪਹੁੰਚ ਜਾਂਦੇ ਆ, ਇਹਦੇ ਨਾਲ ਫਿਰ ਛਵੀ ਖਰਾਬ ਹੁੰਦੀ ਆ, ਸਾਥ 'ਚ ਵੱਟਾ ਲੱਗਦਾ। ਉਂਝ ਦਲ ਖਾਲਸਾ ਵਾਲੇ ਆ ਜਿਹੜੇ, ਉਹਨਾਂ ਨੇ ਚੇਤਾਵਨੀ ਦਿੱਤੀ ਹੋਈ ਆ। ਉਹ ਕਹਿੰਦੇ ਆ ਕਿ ਅਸੀਂ ਜੋ ਸੰਦੇਸ਼ ਦਿੱਤਾ ਜਾਂਦਾ ਕੌਮ ਦੇ ਨਾਂ, ਇਹ ਗਿਆਨੀ ਗੁਰਬਚਨ ਸਿੰਘ ਨੂੰ ਨਹੀਂ ਦੇਣ ਦੇਵਾਂਗੇ। ਇਸ ਤਰ੍ਹਾਂ ਦਾ ਹੋਰ ਵੀ ਵਿਰੋਧ ਸੁਣਨ ਦੇ ਵਿੱਚ ਆਇਆ। ਸੋ ਇਹਦਾ ਰਸਤਾ ਕੋਈ ਕੱਢਿਆ ਹੋ ਸਕਦਾ ਕਿ ਕਿਰਪਾਲ ਸਿੰਘ ਬਡੂੰਗਰ ਨੇ ਕੋਈ ਕੱਢ ਲਿਆ ਹੋਵੇ, ਉਹ ਹੁਣ ਸਮਾਂ ਦੱਸੇਗਾ ਕਿ 6 ਜੂਨ ਨੂੰ ਕੀ ਬਣਦਾ ਬਣਾਉਂਦਾ ਹੈ। ਪਰ ਉਂਝ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦੇਵਾਂ ਰਾਜਕਰਨਵੀਰ ਸਿੰਘ ਜੀ, ਇੱਥੇ ਗ੍ਰਿਫਤਾਰੀਆਂ ਬਹੁਤ ਧੜੱਲੇ ਨਾਲ ਹੋ ਰਹੀਆਂ। ਕੱਲ ਗਿੱਦੜਬਾਹ ਦੇ ਲਾਗੋਂ ਜਿਹੜਾ ਬੰਦਾ ਚੁੱਕਿਆ, ਉਹਦੇ ਬਾਰੇ ਸਾਡੇ ਪੱਤਰਕਾਰ ਸਾਥੀ ਜਾ ਕੇ ਪਤਾ ਕਰਕੇ ਆਏ ਉਹਦੇ ਘਰ। ਉਹ ਇੱਕ ਸਧਾਰਨ ਕਾਮਾ ਮਜ਼ਦੂਰ ਆ, ਕਿਸੇ ਸਮੇਂ ਗੁਰੂ ਘਰ ਦੇ ਵਿੱਚ ਜਿਹੜੇ ਹੁੰਦੇ ਆ ਗਾਜ਼ੀ ਕਹਿ ਦਿੰਦੇ ਆਪਾਂ, ਡਾਲੀ ਵਾਲੇ ਕਹਿ ਦਿੰਦੇ ਆ, ਉਹ ਗਜਾ ਕਰਦਾ ਹੁੰਦਾ ਸੀ। ਹੁਣ ਆਪਣੇ ਪਰਿਵਾਰ ਦੇ ਨਾਲ ਰਹਿ ਕੇ, ਵਿਆਹਿਆ ਵੀ ਨਹੀਂ, ਪਰਿਵਾਰ ਦੇ ਨਾਲ ਰਹਿ ਕੇ ਕੰਮ ਧੰਦਾ ਕਰਦਾ। ਪਿੰਡ ਵਾਲੇ ਕਹਿੰਦੇ ਕਿ ਕਦੇ ਵੀ ਇਹਦਾ ਕੋਈ ਉਲਾਂਭਾ ਨਹੀਂ ਸੁਣਿਆ। ਉਹਨੂੰ ਆ ਕੇ ਪੁਲਿਸ ਨੇ ਚੱਕ ਲਿਆ, ਔਰ ਚੱਕਿਆ ਵੀ ਬੜੇ ਨਾਟਕੀ ਢੰਗ ਨਾਲ ਆ। ਪਹਿਲਾਂ ਉਹਦੇ ਭਰਾ ਨੂੰ ਚੁੱਕ ਲਿਆ, ਉਹ ਪਿੰਡ ਦੇ ਵਿੱਚ ਹੀ ਚੌਂਕੀ ਹੈ, ਦੋਦੇ ਪਿੰਡ ਦੇ ਵਿੱਚ ਚੌਂਕੀ, ਉਹ ਜਾ ਕੇ ਚੌਂਕੀ 'ਚ ਪੇਸ਼ ਹੋ ਗਿਆ। ਕਹਿੰਦਾ ਕਿ ਦੱਸੋ ਇਹਨੂੰ ਕਾਹਤੋਂ ਫੜ ਲਿਆ, ਮੇਰੇ ਨਾਲ ਕਰੋ ਗੱਲ। ਉਹਨੂੰ ਲੈ ਗਿਆ। ਉਹਦਾ ਕਸੂਰ ਸਿਰਫ ਇਹ ਸੀ ਰਾਜਕਰਨਵੀਰ ਸਿੰਘ ਜੀ, ਉਹ ਕਿਸੇ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਗਿਆ। ਜਿਹੜਾ ਉਹ ਵਟਸਐਪ ਗਰੁੱਪ ਸੀਗਾ, ਉਹ ਸ਼ਾਇਦ ਕੋਈ ਪਤਾ ਨਹੀਂ ਕਿ ਹੁਣ ਨਕਲੀ ਖਾੜਕੂ ਜਥੇਬੰਦੀ ਸੀ ਕਿ ਜਾਂ ਕੋਈ ਅਸਲੀ ਖਾੜਕੂ ਜਥੇਬੰਦੀ ਸੀ। ਉਹਦੇ ਚੋਂ ਗਾਂ ਨਿਕਲਦੀ ਸੂਚਨਾ ਜਿਹੜੀ ਪੁਲਿਸ ਤੱਕ ਪਹੁੰਚ ਗਈ, ਔਰ ਉਹ ਜਿਹੜਾ ਸਧਾਰਨ ਕਾਮਾ ਸੀਗਾ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲਾ ਗਿਆ। ਔਰ ਕਮਾਲ ਦੀ ਗੱਲ ਆ ਕਿ ਪੁਲਿਸ ਨੇ ਉਹਨੂੰ ਗ੍ਰਿਫਤਾਰ ਮੁਕਤਸਰ ਜ਼ਿਲ੍ਹੇ 'ਚੋਂ ਕੀਤਾ ਤੇ ਦਿਖਾਈ ਸ਼ਾਇਦ ਉਹ ਮੋਹਾਲੀ ਜ਼ਿਲ੍ਹੇ 'ਚ ਜਾਣ। ਸੋ ਇਸ ਤਰ੍ਹਾਂ ਦੀ ਜਿਹੜੀ ਇੱਥੇ ਕਹਾਣੀ ਚੱਲਦੀ ਪਈ ਆ, ਉਹਦੇ 'ਚ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੇ ਖਾਸ ਤੌਰ ਤੇ ਨੌਜਵਾਨ ਸਾਥੀ ਆ, ਚਾਹੇ ਪੰਜਾਬ 'ਚ ਚਾਹੇ ਕਿਤੇ ਹੋ ਰਿਹਾ, ਕਿ ਇਹੋ ਜਿਹੇ ਪੰਗਿਆਂ 'ਚ ਪੈਣ ਤੋਂ ਬਚੋ। ਜੇ ਕੋਈ ਅਣਜਾਣ ਬੰਦਾ, ਉਹਦੇ ਨਾਲ ਚੈਟ ਨਾ ਕਰੋ, ਐਵੇਂ ਜਜ਼ਬਾਤੀ ਹੋ ਕੇ ਕਿਸੇ ਪੰਗੇ 'ਚ ਨਾ ਪੈ ਜਾਓ। ਇੱਥੇ ਕਹਾਣੀਆਂ ਕਸੂਤੀਆਂ ਵਰਤਣ ਰਹੀਆਂ। ਬਿਲਕੁਲ। ਨਾਲੇ ਮਿੰਟੂ ਜੀ ਬਹੁਤ ਸਾਰੀਆਂ ਜਿਹੜੇ ਗੌਰਮੈਂਟ ਏਜੰਸੀਆਂ ਕਹਿ ਲਓ ਜਾਂ ਹੋਰ ਵੀ ਆ, ਉਹ ਵੀ ਇਹਨਾਂ ਦੇ ਨਾਵਾਂ ਦੇ ਉੱਤੇ ਗਰੁੱਪ ਬਣਾ ਕੇ ਜਿਹੜੇ ਆ ਇੱਦਾਂ ਹੀ ਕਹਿ ਲਓ ਵੀ ਲੋਕਾਂ ਨੂੰ ਉਸ ਦੇ ਵਿੱਚ ਐਡ ਕਰਵਾ ਰਹੇ ਨੇ, ਅਤੇ ਬਾਅਦ ਦੇ ਵਿੱਚ ਇਹ ਜਿਹੜੀਆਂ ਕਹਾਣੀਆਂ ਜਿਹੜੀਆਂ ਆ ਉਹ ਬਣਾ ਰਹੇ ਨੇ। ਸੋ ਸਾਰਿਆਂ ਨੂੰ ਬਹੁਤ ਜਿਹੜਾ ਜੀ ਸੁਚੇਤ ਅਤੇ ਬਹੁਤ ਸਤਰਕਤਾ ਦੇ ਨਾਲ ਜਿਹੜਾ ਵੀ ਕੋਈ ਵਟਸਐਪ ਆ, ਫੇਸਬੁੱਕ ਆ, ਉਸ ਦੀ ਵਰਤੋਂ ਜਿਹੜੀ ਆ ਉਹ ਕਰਨੀ ਚਾਹੀਦੀ ਆ। ਅਤੇ ਸਰੋਤਿਓ, ਮਿੰਟੂ ਜੀ ਜਿਹੜੀਆਂ ਹੁਣ ਕਾਲਜ ਲੈਣਗੇ, ਨੰਬਰ ਹੈਗਾ 408 222
7072 4082725200 इस नंबर के उत्ते तुसीं जिहड़ी आ कॉल करके जिहड़ा भी कोई पंजाब जां भारत की सियासत के नाल संबंधित सवाल आ वो तुसीं इन्हां नूं जिहड़ा जी कर सकते हो। तो मिंटू जी अपने नाल जुड़े हुए ने हरदीप मान जी, स्वागत है, सत श्री अकाल जी। सत श्री अकाल जी, वाहिगुरू जी का खालसा वाहिगुरू जी की फतेह। दोनों सिंघां नूं वाहिगुरू जी फतेह जी। मिंटू ने काफ़ी विशेषता की अज केजरीवाल की, थोड़ा जिहा कि ये भी नाल कहता भी जिथे उन्हां दी नुकताचीनी हुंदी असीं वो भी करदे आ भाई, चंगियां गल्लां तां कहणियां ही कहणियां। हुण तुसीं ये भी चंगियां गल्लां कहिंदे जे जिहड़े इस वेले ये राजा साहब कैप्टन साहब पंजाब दे विच जो कुछ कर रहे भी चंगियां गल्लां, क्योंकि लोकां ने इन्हां नूं वोटां पा के जिताया है ते 5 साल हुण लोकां दे मन दी जो पूर्ति है वो हो जाऊगी। केजरीवाल ने इत्थे भी कहा ही भी इसे तरह के 88% 90% रिजल्ट आउणगे, पर लोकां ने उस गल नूं स्वीकारिया नहीं। ते हुण इन्हां नूं 5 साल आनंद लै लेना चाहिदा है। राजा साहब की भी विशेषता करो ते उधर केजरीवाल की भी करो नाल दी नाल, ताकि लोकां नूं ये पता लग सके कि जिहड़ा केजरीवाल कर रहा वो सही कर रहा या राजा साहब सही कर रहे हैं। बस मेरा यही कमेंट है जी। थैंक यू मान जी। देखो जी, ਜਿਹੜੇ पत्रकार ने जो ਚੱਲ ਰਿਹਾ ਹੁੰਦਾ ਉਹਨਾਂ ਦਾ ਉਹ ਕੰਮ ਉਹ ਸਾਰਾ ਕੁਛ ਜਿਹੜਾ ਜੀ ਉਹ ਦੱਸਣਾ ਆ, ਚਾਹੇ ਚੰਗਾ ਆ ਚਾਹੇ ਉਹ ਮਾੜਾ ਆ, ਤੁਹਾਡੇ ਕਚਹਿਰੀ 'ਚ ਲਿਆਉਣਾ ਇਹਨਾਂ ਦਾ ਫਰਜ਼ ਆ। ਜੀ ਮਿੰਟੂ ਜੀ। ਜੀ ਬਿਲਕੁਲ, ਦੇਖੋ ਫਰਕ ਤੁਸੀਂ ਤੈਅ ਕਰਨਾ ਹੈ ਜੀ। ਅਸੀਂ ਜੱਜ ਨਹੀਂ ਬਣ ਸਕਦੇ ਕਿ ਫਲਾਂ ਚੰਗਾ ਧਮਕਾ ਮਾੜਾ। ਇਹ ਚੰਗੇ ਮਾੜੇ ਦਾ ਤੁਸੀਂ ਉਹਦੇ ਗੁਣਾਂ ਦੇ ਸਦਕਾ, ਉਹਦੇ ਕੰਮਾਂ ਦੇ ਸਦਕਾ ਸਿੱਟਾ ਕੱਢੋ, ਨਿਚੋੜ ਕੱਢੋ। ਅਸੀਂ ਤੇ ਮੈਂ ਤੇ ਕੈਪਟਨ ਸਾਹਿਬ ਦੀ ਵੀ ਸਿਫਤ ਕੀਤੀ ਹੈ ਤੁਹਾਡੇ ਸਾਹਮਣੇ। ਜੇ ਉਹਨਾਂ ਨੇ ਚੰਗਾ ਕੰਮ ਕੀਤਾ, ਜੋ ਉਹਨਾਂ ਦੀਆਂ ਪ੍ਰਾਪਤੀਆਂ ਹੁਣ ਤੱਕ ਉਹ ਵੀ ਤੁਹਾਨੂੰ ਦੱਸੀਆਂ। ਅਰਵਿੰਦ ਕੇਜਰੀਵਾਲ ਦੀ ਜੇ ਪ੍ਰਾਪਤੀ ਅਣਗੌਲੀ ਕੀਤੀ ਜਾ ਰਹੀ ਹੈ ਇਸ ਮੀਡੀਆ ਵੱਲੋਂ, ਤੇ ਉਹ ਵੀ ਮੈਂ ਤੁਹਾਡੇ ਵਿੱਚ ਰੱਖ ਦਿੱਤੀ ਹੈ। ਉਹਦੇ ਤੇ ਇਲਜ਼ਾਮ ਜਿਹੜੇ ਲੱਗਦੇ ਉਹ ਸਾਰੇ ਆਪਾਂ ਨੂੰ ਪਤਾ ਲੱਗਿਆ, ਔਰ ਜੋ ਕਪਿਲ ਮਿਸ਼ਰਾ ਨੇ ਉਹਦੇ ਤੇ ਬਲੇਮ ਲਾਇਆ, ਸਾਰਾ ਪਤਾ ਆਪਾਂ ਨੂੰ ਲੱਗਿਆ। ਪਰ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਨੇ ਉਹਦੇ ਹੱਕ 'ਚ ਜਾਂਦੀਆਂ ਉਹ ਮੀਡੀਆ ਨਹੀਂ ਦੱਸਦਾ। ਇਹਦਾ ਮਲਾਲ ਹੈ ਥੋੜਾ। ਜੀ ਜੀ ਜੀ। ਅਗਲੇ ਕਾਲਰ ਅਸ਼ੋਕ ਵਰਮਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਸਵਾਲ ਹੈ, ਆਪਣਾ ਜਿਹੜਾ ਚੰਡੀਗੜ੍ਹ ਦਾ ਇੰਟਰਨੈਸ਼ਨਲ ਏਅਰਪੋਰਟ ਹੈ, ਇਹ ਪੂਰੀ ਤਰ੍ਹਾਂ ਫਲਾਈਟਾਂ ਹੁਣ ਆਉਣ ਲੱਗ ਗਈਆਂ ਜਾਂ ਅਜੇ ਨਹੀਂ ਆਉਣ ਲੱਗ ਗਈਆਂ ਜੀ? ਬਸ ਇਹਨਾਂ ਦਾ ਸਵਾਲ ਹੈ ਜੀ। ਜੀ ਜੀ ਨਹੀਂ ਸਰਦਾਰ ਸਾਹਿਬ, ਨਹੀਂ ਆਉਣ ਲੱਗੀਆਂ। ਇੱਥੇ ਤੇ ਬਹੁਤ ਵੱਡੀ ਬਹਿਸ ਛਿੜੀ ਪਈ ਆ ਔਰ ਸੁਣਵਾਈ ਹੋ ਰਹੀ ਆ ਹਾਈ ਕੋਰਟ ਦੇ ਵਿੱਚ। ਮੇਰੇ ਖਿਆਲ ਦੇ ਨਾਲ ਤਰੀਕ ਹੁਣ ਨਿਕਲਣ ਵਾਲੀ ਹੋਣੀ ਆ। ਪਿਛਲੀ ਤਰੀਕ ਸੀਗੀ ਫਰਵਰੀ ਜਾਂ ਮਾਰਚ ਦੇ ਵਿੱਚ ਜੀ, ਉਹ 2 ਸੁਣਵਾਈਆਂ ਹੋਈਆਂ ਸੀ ਲਗਾਤਾਰ। ਉਸ ਤੋਂ ਬਾਅਦ ਕਿਉਂਕਿ ਕਦੇ ਹਾਈਵੇ ਅਥਾਰਟੀ ਆ ਜਿਹੜੇ ਏਅਰਪੋਰਟ ਅਥਾਰਟੀ ਵਾਲੇ ਨਹੀਂ ਸੀ ਆਉਂਦੇ, ਕਦੇ ਫਲਾਈਟਾਂ ਵਾਲਾ ਜਿਹੜਾ ਕੋਈ ਮਹਿਕਮਾ, ਕਦੇ ਏਅਰਪੋਰਟ ਵਾਲੇ, ਇਸ ਤਰ੍ਹਾਂ ਕਰਕੇ ਇਹ ਨਾ ਟਾਲਾ ਮਟਾਲਾ ਜਿਹਾ ਕਰਦੇ ਸੀਗੇ। ਹਾਈ ਕੋਰਟ ਨੇ ਤੇ ਇੱਥੋਂ ਤੱਕ ਕਹਿਤਾ ਸੀ ਇੱਕ ਵਾਰੀ, ਉਹ ਕਹਿੰਦੇ ਸੀ ਕਿ ਜੇ ਇਹ ਕਿਸੇ ਕੰਮ ਹੀ ਨਹੀਂ ਆਉਣਾ, 1400 ਕਰੋੜ ਰੁਪਈਆ ਖਰਚ ਕੇ ਇਹ ਢੇਲੇ ਦਾ ਕੰਮ ਨਹੀਂ ਕਰਨਾ ਇਹਨੇ, ਤੇ ਫਿਰ ਇਹਦੇ ਨਾਲ ਚੰਗਾ ਇਹਦੇ 'ਚ ਤੂੜੀ ਪਾ ਦਈਏ ਤੇ ਤੁਹਾਡੀ ਜਾਂਚ ਕਰਾਈਏ ਕਿ 1400 ਕਰੋੜ ਰੁਪਈਆ ਅਗਰ ਗਿਆ ਤੇ ਗਿਆ ਕਿੱਥੇ ਆ, ਸੀਬੀਆਈ ਦੀ ਜਾਂਚ ਕਰਾਈਏ। ਸੋ ਹੁਣ ਇਹਨਾਂ ਨੇ 1-2 ਫਲਾਈਟਾਂ ਐਵੇਂ ਨਾ ਬਸ ਜਿੱਦਾਂ ਨਾ ਕਰਨ ਦੇ ਮਾਰਿਆ। ਇੱਕ ਤੇ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਜਿਹਦੇ 'ਚ ਚੜ ਕੇ ਸ਼ਾਰਜਾ ਨੂੰ ਕਿਹਾ ਸੀ, ਇੱਕ ਪਤਾ ਨਹੀਂ ਇੱਧਰ ਥਾਈਲੈਂਡ ਨੂੰ ਤੋਰਤੀ। ਪੰਜਾਬੀਆਂ ਦਾ ਆਉਣਾ ਜਾਣਾ ਘੱਟ ਆ, ਸ਼ਾਰਜਾ 'ਚ ਚਲੋ ਮੰਨਿਆ ਕੋਈ ਥੋੜਾ ਬਹੁਤ ਹੋਊਗਾ, ਥਾਈਲੈਂਡ 'ਚ ਕੌਣ ਜਾਂਦਾ ਆ? ਔਰ ਜਿੱਧਰ ਕੋਈ ਵੀ ਨਹੀਂ, ਜਿੱਧਰ ਸਸਤੀਆਂ ਜਿਹੀਆਂ ਫਲਾਈਟਾਂ ਸੀ ਉੱਧਰ 2 ਕੁ ਸ਼ੁਰੂ ਕਰਕੇ ਖਾਣਾ ਪੂਰਤੀ ਕਰ ਦਿੱਤੀ। ਕੋਈ ਹਾਲੇ ਇਹਦਾ ਚੱਜ ਸਵਾਦ ਨਹੀਂ ਆਇਆ ਏਅਰਪੋਰਟ ਦਾ। ਔਰ ਪੰਜਾਬ ਨੇ ਤੇ ਆਪਦੀ ਜ਼ਮੀਨ ਵੀ ਦੇ ਕੇ ਗਵਾ ਲਈ ਮੇਰੇ ਖਿਆਲ ਦੇ ਨਾਲ, ਨਾ ਦਾ ਹਾਲੇ ਰੱਪੜ ਪਿਆ ਖਲੋਤਾ, ਉਹ ਨਹੀਂ ਚੱਲਿਆ ਹਾਲੇ। ਜੀ ਜੀ ਜੀ। ਅਗਲੀ ਆਪਾਂ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਨੇ, ਜੁੜੇ ਨੇ ਆਪਣੇ ਨਾਲ ਹਰਕਿਸ਼ਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਮੰਨ ਲਓ ਜਿਹੜੇ ਦਰਸ਼ਨੀ ਜਿਹੜੇ ਦਰਵਾਜ਼ੇ ਉਹਨਾਂ ਬਾਰੇ ਕਦੇ ਨਹੀਂ ਹੁਣ ਸੁਣਿਆ, ਕਾਫੀ ਚਿਰ ਹੋ ਗਿਆ ਜੀ। ਭਾਜੀ ਹੁਣ ਜਾਣਦੇ ਕੋਈ ਦੱਸੂਗੇ? ਉਹਨਾਂ ਨੇ ਉਤਾਰੇ ਸੀਗੇ ਉਹਦੀ ਮੁਰੰਮਤ ਲਈ। ਹਾਂਜੀ ਮਤਲਬ ਕਿੰਨੇ ਸਾਲ ਹੀ ਵਧੀ ਹੋ ਗਿਆ ਜੀ ਜੀ ਮਿੰਟੂ ਜੀ, ਉਹਨਾਂ ਦੇ ਬਾਰੇ ਕੀ? ਹਾਂਜੀ ਹਾਂਜੀ, ਪਹਿਲਾਂ ਮੈਂ ਪੱਟੀ ਸਾਹਿਬ ਨੂੰ ਪੁੱਛਿਆ ਸੀ, ਸਾਡੇ ਮਿੱਤਰ ਨੇ, ਸਾਡੇ ਸੀਨੀਅਰ ਜਰਨਲਿਸਟ ਨੇ, ਉਹ ਮੈਂ ਉਹਨਾਂ ਨੂੰ ਇੱਕ ਦਿਨ ਚੇਚਾ ਪੁੱਛਿਆ ਸੀਗਾ ਕਿ ਉਹਨਾਂ ਦਰਵਾਜ਼ਿਆਂ ਦੀ ਕੀ ਕਹਾਣੀ ਆ। ਉਹਨਾਂ ਨੇ ਦੱਸਿਆ ਸੀਗਾ ਕਿ ਇਹ ਲਾਏ ਗਏ ਸੀ ਮੁਰੰਮਤ ਵਾਸਤੇ, ਮੁਰੰਮਤ ਦੇ ਨਾਂ ਤੇ ਲਾਏ ਗਏ ਸੀਗੇ। ਸ਼ਾਇਦ ਉਹ ਬਾਬਾ ਕਸ਼ਮੀਰਾ ਸਿੰਘ ਸਨ ਕੋਈ, ਜਿਨ੍ਹਾਂ ਨੂੰ ਉਹ ਸੇਵਾ ਸੌਂਪੀ ਗਈ। ਉਹ ਪਹਿਲਾਂ ਕੋਈ ਪ੍ਰਕਰਮਾ ਦੇ ਨਜ਼ਦੀਕ ਹੀ
ਕੋਈ ਸੀਗਾ ਕਮਰਾ ਕਹਿ ਲਓ ਜਾਂ ਹਾਲ ਕਮਰਾ ਕਹਿ ਲਓ, ਉਹਦੇ ਵਿੱਚ ਰੱਖੇ ਹੋਏ ਸਨ ਤੇ ਆਮ ਹੀ ਬੰਦਾ ਜਾ ਕੇ ਉਹਨਾਂ ਨੂੰ ਦੇਖ ਲੈਂਦਾ ਸੀ। ਉਸ ਤੋਂ ਬਾਅਦ ਕਹਿੰਦੇ ਕਿ ਉਹ ਕੁਛ ਉਹਨਾਂ ਨੇ ਅੜਿੱਕਾ ਇਹ ਪਾ ਲਿਆ ਕਿ ਜੀ ਕੋਈ ਚੀਜ਼ਾਂ ਜਿਹੜੀਆਂ ਉਹ ਨਾਲ ਦੀਆਂ ਮਿਲਦੀਆਂ ਨਹੀਂ ਪਈਆਂ। ਹੁਣ ਨਾ ਤੇ ਉਹ ਚੀਜ਼ਾਂ ਮਿਲਦੀਆਂ ਪਈਆਂ ਤੇ ਨਾ ਉਹ ਦਰਵਾਜ਼ੇ ਆ ਜਿਹੜੇ ਉਹ ਆਮ ਬੰਦੇ ਨੂੰ ਦਿਖਾਈ ਦਿੰਦੇ ਤੇ ਨਾ ਹੀ ਉਹ ਆਪਦੀ ਪੁਰਾਣੀ ਜਗ੍ਹਾ ਤੇ ਪਹੁੰਚਦੇ ਪਏ ਆ। ਇਹ ਅਪਡੇਟ ਹੈ ਜਿਹੜੀ ਇਹ ਲਗਭਗ 2-3 ਮਹੀਨਿਆਂ ਦੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਿਆ, ਜੋ ਪੱਟੀ ਸਾਹਿਬ ਨੇ ਕਹੀ ਸੀ। ਤੇ ਲੇਟੈਸਟ ਹੈ ਜਿਹੜੀ ਉਹ ਤੁਹਾਨੂੰ ਪੁੱਛ ਕੇ ਤੇ ਮੈਂ ਕੱਲ ਜਾਂ ਪਰਸੋਂ ਜਾਂ ਫਿਰ ਕਿਸੇ ਦਿਨ ਜਿੱਦਣ ਲਾਈਵ ਹੋਏ ਤੁਹਾਡੇ ਨਾਲ ਸਿੱਧੇ ਗੱਲਬਾਤ ਕੀਤੀ, ਉਦੋਂ ਮੈਂ ਤੁਹਾਨੂੰ ਜਿਹੜੀ ਹੁਣ ਦੀ ਅਪਡੇਟ ਹੈ ਇਸ ਮਾਮਲੇ 'ਚ ਉਹ ਵੀ ਦੇ ਦਾਂਗਾ ਜੀ। ਠੀਕ ਹੈ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਬਾਲ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਕੋਈ ਹੋਰ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200 ਜੀ। ਪ੍ਰਗਟ ਬਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਮਿੰਟੂ ਜੀ, ਦਿੱਲੀ ਦੀ ਤੇ ਪੰਜਾਬ ਦੀ ਜਾਂ ਹੋਰ ਸਟੇਟ ਦੀ ਮੁਕਾਬਲਾ ਨਾ ਕਰਿਆ ਕਰੋ। ਮੈਂ ਉੱਥੋਂ ਸਾਰੀਆਂ ਗੱਡੀਆਂ ਜੰਮਦਾ ਬੱਚਾ ਵੀ ਮੇਰਾ ਗੱਡੀ ਸਫ਼ਰ ਕਰਕੇ ਘਰ ਆਉਂਦਾ ਵਾ ਟ੍ਰੇਨ 'ਚ। ਮੈਂ ਪਹਿਲੀ ਵਾਰ ਟ੍ਰੇਨ ਚੜ੍ਹਿਆ ਸੀ ਤੇ ਡੇਰੇ ਬਾਬੇ ਨਾਨਕ ਨੂੰ ਜਾਂਦੀ, ਮੇਰੇ ਨਾਨਕੇ ਸੀ, ਮੈਂ ਮਾਮਾ ਜੀ ਨਾਲ ਚਲ ਗਿਆ। ਉਤਰਨਾ ਕਿਸੇ ਸਟੇਸ਼ਨ ਹੀ ਰਾਤ 10 ਵਜੇ ਲੇਟ ਗੱਡੀ ਚੱਲੀ ਤੇ ਲੇਟ ਹੀ ਗਈ ਤੇ ਉੱਤੇ ਵੀ ਸਵਾਰੀਆਂ ਚੜ੍ਹੀਆਂ ਹੋਈਆਂ ਸੀ। ਇਹ ਕਰਕੇ ਉੱਥੇ ਤੇ ਵੇਖੋ ਜਿਹੜਾ ਗਰੀਬ ਵੀ ਇਹ ਰਹਿੰਦਾ ਨਾ ਦਿੱਲੀ 'ਚ, ਉਹ ਵੀ ਪੰਜਾਬ ਦੇ ਅਮੀਰਾਂ ਨਹੀਂ ਤੇ ਅਮੀਰਾਂ ਵਰਗਾ ਹੀ ਆ। ਉੱਥੋਂ ਦੀ ਜਿਹੜੀ ਪਰ ਇਨਕਮ ਆ ਉਹ 15-20-30 ਹਜ਼ਾਰ ਤੋਂ ਘੱਟ ਨਹੀਂ ਕਿਸੇ ਦੇ, ਭਾਵੇਂ ਕੋਈ ਟੈਕਸੀ ਵੀ ਚਲਾਉਂਦਾ ਤੇ ਭਾਂਡੇ ਵੀ ਮਾਂਜਦਾ ਤਾਂ ਵੀ ਇੰਨੇ ਕਮਾ ਰਹਿੰਦਾ। ਤੇ ਪੰਜਾਬ ਦਾ ਜਿਹੜਾ ਚੰਗਾ ਵਾ ਸਰਵਿਸ ਵਾਲਾ ਉਹ 30-40 ਹਜ਼ਾਰ ਰੁਪਏ ਤੱਕ ਪਹੁੰਚਦਾ। ਤੁਸੀਂ ਵੇਖੋ ਜਦੋਂ ਸ਼ਤਾਬਦੀ ਅੰਮ੍ਰਿਤਸਰ ਤੱਕ ਪਹੁੰਚਦੀਆਂ ਨਾ ਤੇ ਖਾਲੀ ਹੋ ਜਾਂਦੀਆਂ ਸਵਾਰੀਆਂ ਵੀ ਰਹਿ ਜਾਂਦੀਆਂ। ਇੱਥੇ ਦੇ ਬਾਰਡਰ ਦੇ ਲੋਕਾਂ ਨੂੰ ਕਦੀ ਜਦੋਂ ਮਰਜ਼ੀ ਰੌਲਾ ਪਾ ਦਿੰਦੇ ਵੀ ਉੱਠ ਜੋ ਜੰਗ ਲੱਗ ਗਿਆ ਵਾ। ਸਹਿਮ 'ਚ ਰਹਿੰਦੇ ਲੋਕ, ਇਹਨਾਂ ਪੜ੍ਹਨਾ ਕੀ ਆ ਜੀ। ਇਹਨਾਂ ਨੂੰ ਤੇ 20-30 ਸਾਲ ਹੋ ਗਏ ਰਾਜਨੀਤਿਕ ਹੀ ਖਾ ਚੱਲਿਆ ਪੰਜਾਬ ਨੂੰ। ਬਾਕੀ ਰਹਿ ਗਈ ਜੀ ਗੱਲ, ਤੁਸੀਂ ਕੇਜਰੀਵਾਲ ਤੇ ਕੈਪਟਨ ਦਾ ਕੋਈ ਮੇਰਾ ਸਾਥੀ ਕਹਿ ਗਿਆ ਵੀ ਮੁਕਾਬਲਾ ਨਾ ਕਰੋ, ਮੁਕਾਬਲਾ ਕੋਈ ਭਾਦੋ ਕੁਰਸੀ ਤੇ ਚੀਫ ਮਿਨਿਸਟਰ, ਉਹਨੇ ਦੇਸ਼ ਨੂੰ ਤੇ ਪੰਜਾਬ ਨੂੰ ਖਾਣਾ ਹੀ ਖਾਣਾ, ਪਹਿਲਾਂ ਆਪਣਾ ਢਿੱਡ ਭਰਨਾ, ਬਾਕੀ ਬਾਅਦ ਦੀ ਗੱਲ। ਹੁਣ ਕੇਜਰੀਵਾਲ ਤੁਸੀਂ ਕੈਪਟਨ ਸਾਹਿਬ ਦਾ ਦੱਸਤਾ ਕਿੱਦਾਂ ਮੱਲੇ ਉਹਨਾਂ ਅਜੇ ਵੀ ਆਪਣੇ ਸਰਕਾਰੀ ਬੰਗਲੇ ਤੇ ਉਹ ਕੇਜਰੀਵਾਲ ਸਾਹਿਬ ਨੇ ਆਪਣੀ ਘਰ ਦੀ ਨੌਕਰੀ ਛਡਾਤੀ ਹੈ। ਪਤਾ ਨਹੀਂ ਖਰਚਾ ਕਿੱਥੋਂ 20-30 ਹਜ਼ਾਰ ਤੋਂ ਇੰਨੇ ਬੱਚਿਆਂ ਦਾ ਆਪਣਾ ਚਲਾਊਗਾ। ਇਹ ਸਾਰਾ ਲੁੱਟ ਖਸੁੱਟੀ ਹੈ ਜੀ ਰਾਜਨੀਤੀ। ਧੰਨਵਾਦ ਤੁਹਾਡਾ, ਤੁਸੀਂ ਐਡਾ ਵਧੀਆ ਪ੍ਰੋਗਰਾਮ ਦਿੰਦਾ ਜੀ। ਮਿੰਟੂ ਜੀ, ਮੈਂ ਪੁੱਛਣਾ ਚਾਹੂੰਗਾ ਵੀ ਜਿਹੜੇ ਮੁੱਖ ਮੰਤਰੀ ਦੀ ਤਨਖਾਹ ਉੱਥੇ ਕਿੰਨੀ ਆ ਵੈਸੇ ਦਿੱਲੀ 'ਚ? ਦਿੱਲੀ 'ਚ ਦੇਖੋ ਪੱਕਾ ਤੇ ਨਹੀਂ ਪਤਾ ਮੰਤਰੀਆਂ ਦੀ ਤਨਖਾਹ ਕਿੰਨੀ ਹੈ, ਪਰ ਮੇਰੇ ਖਿਆਲ ਦੇ ਨਾਲ ਹੋਊਗੀ ਲਗਭਗ ਕੋਈ ਲੱਖ ਦੇ ਕਰੀਬ ਤੇ ਹੋਣੀ ਚਾਹੀਦੀ ਹੈ। ਫਿਰ ਗੁਜ਼ਾਰਾ ਘਰ ਦਾ ਗੁਜ਼ਾਰਾ ਹੋ ਸਕਦਾ ਹੋ ਸਕਦਾ ਔਰ ਇੰਨੀ ਕੁ ਤਨਖਾਹ ਮੁੱਖ ਮੰਤਰੀ ਦੀ ਵੈਸੇ ਜਾਇਜ਼ ਵੀ ਹੈ, ਕਿਉਂਕਿ ਜੇ ਦੇਖੀਏ ਇੱਕ ਬੰਦਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਦੇ ਘਰ ਆਵਾਜਾਈ ਕਿੰਨੀ ਆ। ਇੱਥੇ ਸਮੋਸਿਆਂ ਦਾ ਰੌਲਾ ਪਾ ਲਿਆ ਸੀ, ਕਹਿੰਦੇ ਸੀ ਕਿ ਕੇਜਰੀਵਾਲ ਸਮੋਸੇ ਇੰਨੇ ਦੇ ਖਾ ਗਿਆ। ਤੁਸੀਂ ਇਹ ਵੀ ਤੇ ਦੇਖੋ ਉਹਦੇ ਘਰ ਸਾਲ ਦੇ ਵਿੱਚ ਬੰਦੇ ਕਿੰਨੇ ਆਏ ਹੋਣੇ ਆ। ਹੁਣ ਉਹਨੇ ਸਕੌਚ ਤਾਂ ਪਿਆ ਹੀ ਨਹੀਂ ਉੱਥੇ ਸਾਰਿਆਂ ਨੂੰ, 50 ਸਮੋਸੇ ਹੀ ਆ। ਤੁਸੀਂ ਸਾਲ ਦਾ ਲਾਓ ਨਾ ਕਿ ਆਵਾਜਾਈ ਕਿੰਨੀ ਹੈ ਇੱਕ ਮੁੱਖ ਮੰਤਰੀ ਦੇ ਘਰੇ, ਔਰ ਇੱਕ ਮੁੱਖ ਮੰਤਰੀ ਦੇ ਖਰਚੇ ਵੀ ਕਿੰਨੇ ਆ। ਇਹ ਵੀ ਚੀਜ਼ ਮੇਰੇ ਖਿਆਲ ਦੇ ਨਾਲ ਅੰਦਾਜ਼ਾ ਹੈ ਮੇਰਾ ਕਿ ਇੰਨੀ ਕੁ ਤੇ ਹੋਣੀ ਆ। ਸਾਡੇ CM ਸਾਹਿਬ ਦੀ ਜਿਹੜੀ ਸੀਗੀ ਉਹ ਪਾ ਕੇ ਤੇ ਸਾਰੇ ਪੱਤੇ ਪੁੱਤੇ ਪਾ ਕੇ 2.5 ਲੱਖ ਤੱਕ ਪਹੁੰਚ ਜਾਂਦੀ ਸੀ। ਲੱਖ ਤੱਕ ਤੇ ਦਿੱਲੀ ਵਾਲੇ ਜਾਂਦੇ ਹੋਣੇ ਆ। ਉਂਝ ਇੱਥੇ ਮੇਰੇ ਖਿਆਲ ਦੇ ਨਾਲ ਤ੍ਰਿਪੁਰਾ ਦੇ ਇੱਕ ਮੁੱਖ ਮੰਤਰੀ ਹੈ ਮਾਨਿਕ ਸਰਕਾਰ, ਉਹ ਸਭ ਤੋਂ ਸਾਦੇ ਮੁੱਖ ਮੰਤਰੀ ਹੈ, ਸਭ ਤੋਂ ਸਾਦੇ। ਉਹ ਜਿੰਨਾ ਵੀ ਲੈਂਦੇ ਆ ਤਨਖਾਹ ਭੱਤਾ ਜੋ ਵੀ ਲੈਂਦੇ ਆ ਉਹ ਵੀ ਪਾਰਟੀ ਨੂੰ ਫੰਡ ਵਜੋਂ ਦੇ ਦਿੰਦੇ ਆ। ਆਪ ਇੱਕ ਸਾਦਾ ਜਿਹਾ ਘਰ ਆ, ਸ਼ਾਮ ਨੂੰ ਉਹਦੇ ਥੱਲੇ ਫਰਸ਼ ਤੇ ਚਟਾਈ ਵਿਛਾ ਕੇ ਪੈ ਜਾਂਦੇ ਆ। ਸਾਰੀ ਜ਼ਿੰਦਗੀ ਉਸ ਕਾਮਰੇਡ ਨੇ ਇਸ ਤਰ੍ਹਾਂ ਹੀ ਕੱਟੀ ਹੈ ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੀ ਕੱਟ ਜਾਣੀ ਹੈ। ਬਿਲਕੁਲ। ਥੋੜੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਕਰਨਾਟਕਾ ਕਹਿੰਦੇ ਜਾਣਾ ਸੀ ਉਹਨਾਂ ਤ੍ਰਿਪੁਰਾ ਤੋਂ, ਤੇ ਕਹਿੰਦੇ ਫਲਾਈਟ ਤੇ ਨਹੀਂ ਗਏ, 3000 ਕਿਲੋਮੀਟਰ ਟ੍ਰੇਨ ਦੇ ਉੱਤੇ ਜਿਹੜਾ ਉਹਨਾਂ ਨੇ ਸਫ਼ਰ ਕਰਕੇ ਜਿਹੜਾ ਉਹ ਗਏ ਹੋਏ ਸੀਗੇ। ਬਹੁਤ ਆਪਾਂ ਇੰਡੀਆ 'ਚ ਕਹਿ ਦਿੰਦੇ ਕਿ ਉਹ ਚੱਜ ਦਾ ਕੋਈ ਸਿਆਸਤਦਾਨ ਨਹੀਂ। ਮੈਂ ਕਹਿੰਦਾ ਇੰਡੀਆ 'ਚ ਬਹੁਤ ਸਿਆਸਤਦਾਨ ਚੱਜਦੇ ਆ। ਇੱਕ UP ਦਾ ਮੰਤਰੀ ਸੀਗਾ, ਸਮਾਜਿਕ ਨਿਆਂ ਮੰਤਰੀ, ਉਹ ਪਿਛਲੀ ਵਾਰੀ ਅਖਿਲੇਸ਼ ਸਰਕਾਰ ਦਾ ਸੀ। ਕੱਚੀ ਝੋਪੜੀ 'ਚ ਰਿਹਾ, ਮੀਂਹ ਪੈ ਗਿਆ, ਉਹਦੀ ਝੋਪੜੀ ਜਿਹੜੀ ਉਹ ਰੁੜ ਗਈ, ਮਤਲਬ ਕਿ ਬੁਖਾਰ ਪੈ ਗਈ, ਡਿੱਗ ਪਈ, ਔਰ ਉਹਦੇ ਗਨਮੈਨ ਕੋਲ ਖੜੇ ਰਹੇ।
ਉਹਨੇ ਆਖਿਆ ਤੁਸੀਂ ਹੱਥ ਨਹੀਂ ਲਾਉਣਾ, ਤੁਸੀਂ ਖੜੇ ਰਹੋ ਪਾਸੇ ਹੋ ਕੇ। ਇਹਨੂੰ ਦੁਬਾਰਾ ਮੈਂ ਉਹਨੂੰ ਪੇਸ਼ਕਸ਼ ਕੀਤੀ ਅਖਿਲੇਸ਼ ਨੇ ਕਿ ਤੈਨੂੰ ਪੱਕਾ ਮਕਾਨ ਬਣਾ ਦਈਏ। ਉਹਨੇ ਕਹਿੰਦਾ ਜੀ ਮੈਂ ਸਾਰੀ ਜ਼ਿੰਦਗੀ ਇਹ ਤੇ ਕੱਚੀ ਜੀ ਰਿਹਾ। ਉਹਨੇ ਦੁਬਾਰਾ ਕੱਚਾ ਝੋਪੜਾ ਫੇਰ ਤਿਆਰ ਕੀਤਾ, ਡਿੱਗੇ ਆਪਦੇ ਮੁੰਡੇ ਨੂੰ ਨਾਲ ਲੈ ਕੇ, ਤੇ ਜਿਹੜੇ ਉਹਦੇ ਗਨਮੈਨ ਸੀ ਜਾਂ ਜਿਹੜੇ ਉਹਦੇ ਸਮਰਥਕ ਸੀ ਉਹ ਪਾਸੇ ਕੁਰਸੀਆਂ ਢਾ ਕੇ ਬੈਠੇ ਰਹੇ ਕੋਲ। ਜੀ 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 ਬਿਲਕੁਲ। ਤੇ ਅਗਲੇ ਕਾਲਰਸ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ। ਜੁੜੇ ਨੇ ਜਸਵੰਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਇੱਕ ਸੁਝਾਅ ਹੈਗਾ, ਇੱਕ ਬੇਨਤੀ ਹੈਗੀ ਆ, ਜੇ ਤੁਸੀਂ ਅੱਗੇ ਫਾਰਵਰਡ ਕਰ ਦੋ। ਉਹ ਇਹ ਹੈਗੀ ਆ ਵੀ ਜਿਹੜਾ ਦਿੱਲੀ ਦੇ ਆਪਣੇ ਚੰਡੀਗੜ੍ਹ ਦੇ 에ਅਰਪੋਰਟ ਆ ਉਹ ਸੁਖਬੀਰ ਬਾਦਲ ਨੂੰ ਠੇਕੇ ਤੇ ਹੀ ਦੇ ਦੋ। ਜੀ ਚਲਾ ਲਵੇ ਬਹੁਤ। ਕਾਹਦੇ ਲਈ ਉੱਥੇ ਕੀ ਕਰਿਆ ਕਰਨਗੇ ਜੀ? ਬੱਸਾਂ ਦੀ ਵਰਕਸ਼ਾਪ ਖੋਲਣਗੇ? ਨਹੀਂ, ਉਹ ਯਾਰ ਜੇ ਉਹ ਬੱਸਾਂ ਚਲਾ ਸਕਦੇ ਨੇ ਮੁਨਾਫੇ ਲਈ ਤੇ 에ਅਰਪੋਰਟ ਵੀ ਤਾਂ ਚਲਾਏ ਸਕਦੇ ਨੇ। ਜਿਵੇਂ ਕਹਿੰਦੇ ਹੁੰਦੇ ਨੇ ਇੱਕ ਮੰਤਰੀ ਨੂੰ ਲਹਿਰਾਂ ਗਿਣਨ ਦਾ ਹੀ ਠੇਕਾ ਦੇਤਾ ਸੀਗਾ, ਇਹੋ ਜਿਹਾ ਕੁਛ ਕਰਾ ਦੋ, ਲੋਕਾਂ ਨੂੰ ਤਾਂ ਸਹੂਲਤ ਹੋਵੇ। ਜੀ ਥੈਂਕ ਯੂ ਜਸਵੰਤ ਜੀ। ਜੀ ਜੀ ਅਗਲੇ ਕਾਲਰ ਨੇ ਰਾਜਵੀਰ ਸੰਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਇੱਕ ਤਾਂ ਮੇਰਾ ਫੋਨ ਨਾ ਕੱਟਿਓ ਜੀ। ਇੱਕ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਮੰਗਲ ਸਿੰਘ ਸੰਧੂ ਆ ਡਾਇਰੈਕਟਰ ਟੋਕਰੀਆ ਸੀਗਾ ਇਹਦਾ ਆਪਣਾ ਸਪਰੇਆਂ ਸਪਰੂਆਂ ਦਾ ਜੀ, ਉਹਦਾ ਪੈਸੇ ਪੂਸੇ ਫੜੇ ਗਏ ਸੀ ਤੇ ਉਹਦੀ ਕੋਠੀ ਕੋਈ ਫੜਿਆ ਤੇ ਉਹਦਾ ਕੀ ਬਣਾਉਣ ਦੇ ਥਾਣੇ 'ਚੋਂ ਚੋਰੀ ਹੋ ਗਈ। ਜੀ ਮਿੰਟੂ ਜੀ। ਜੀ ਜੀ ਬਿਲਕੁਲ ਤੁਸੀਂ ਸਹੀ ਸੁਣਿਆ ਸਰਦਾਰ ਸਾਹਿਬ, ਬਿਲਕੁਲ ਠੀਕ ਸੁਣਿਆ ਤੁਸੀਂ। ਤੇ ਜਿਹੜਾ ਮੰਗਲ ਸਿੰਘ ਸੰਧੂ ਹੈ ਉਹ ਸਪਰੇਆਂ ਸਪਰੂਆਂ ਵਾਲਾ ਨਹੀਂ ਹੈ ਜੀ। ਇਹ ਨਾ ਸਮਝੋ ਕਿਤੇ ਸਪਰੇਵਾਂ ਵੇਚਦਾ ਸੀ। ਉਹ ਖੇਤੀਬਾੜੀ ਡਾਇਰੈਕਟਰ ਸੀ ਤੇ ਬਾਦਲ ਪਰਿਵਾਰ ਦੇ ਬਹੁਤ ਨੇੜੂ ਸੀ। ਔਰ ਇਤਫਾਕਨ ਉਹ ਮੇਰਾ ਗਵਾਂਢੀ ਹੈ। ਸਾਡੇ ਲਾਗੇ ਲਾਗੇ ਪਿੰਡ ਹੈ, 2-3 ਕਿਲੋਮੀਟਰ ਦਾ ਸਾਨਿਆਂ ਵਿੱਚ ਸਾਡੇ ਪਿੰਡ ਦਾ। ਅਗਲਾ ਪਿੰਡ ਉਹਨਾਂ ਦਾ, ਪਿਛਲਾ ਪਿੰਡ ਮੇਰਾ। ਤੇ ਮੰਗਲ ਸਿੰਘ ਸੰਧੂ ਇਹਨਾਂ ਦਾ ਬਹੁਤ ਨਜ਼ਦੀਕੀ ਸੀ, ਖੇਤੀਬਾੜੀ ਡਾਇਰੈਕਟਰ ਸੀ, ਰਿਟਾਇਰ ਹੋ ਗਿਆ ਸੀ। ਪਰ ਇਹਨਾਂ ਦਾ ਕਿਉਂਕਿ ਚਹੇਤਾ ਸੀ, ਇਹਨਾਂ ਨੇ ਐਕਸਟੈਂਸ਼ਨ ਦਿੱਤੀ ਸੀ। 1 ਸਾਲ ਦੀ ਐਕਸਟੈਂਸ਼ਨ ਵੀ ਪੂਰੀ ਹੋ ਗਈ, ਪਰ ਉਹਦੀ ਮੱਤ ਮਾਰੀ ਸੀ, ਉਹਨੇ ਫਿਰ ਐਕਸਟੈਂਸ਼ਨ ਵਧਾ ਲਈ। ਦੂਜੇ ਸਾਲ ਦੇ ਵਿੱਚ ਆ ਕੇ ਰਫੜ ਪੈ ਗਿਆ। ਉਹ ਜਿਹੜਾ ਕੀਟਨਾਸ਼ਕ ਘੁਟਾਲਾ ਸੀ ਉਹ ਸਾਹਮਣੇ ਆ ਗਿਆ। ਉਹ ਜਿਹੜੀਆਂ ਦਵਾਈਆਂ ਖਰੀਦਣੀਆਂ ਸਨ, ਇਹ 9 ਕਰੋੜ ਤੋਂ ਵੱਧ ਖਰੀਦ ਹੀ ਨਹੀਂ ਸੀ ਸਕਦੇ, 32 ਕਰੋੜ ਦੀਆਂ ਖਰੀਦ ਲਈਆਂ। ਔਰ ਖਰੀਦੀ ਵੀ ਇੱਕੋ ਕੰਪਨੀ ਕੋਲੋਂ, ਔਰ ਵਧਾ ਚੜਾ ਕੇ ਰੇਟ ਖਰੀਦੀ ਗਈ। ਫਿਰ ਉਹ ਜਿਹੜੀ ਕੰਪਨੀ ਸੀ ਉਹਦੀ ਦਵਾ ਸੀਗੀ ਜਿਹੜੀ ਬਿਲਕੁਲ ਗੈਰ ਮਿਆਰੀ ਸੀ, ਉਹਨੇ ਪੱਠਾ ਵਟਾਤਾ। ਫਿਰ ਉਹ ਮੰਗਲ ਸਿੰਘ ਸੰਧੂ ਕਲਾ ਨਹੀਂ ਸੀ ਰਗੜਿਆ ਜਾਂਦਾ, ਉਹਦੇ 'ਚ ਕਈ ਹੋਰ ਰਗੜੇ ਜਾਂਦੇ ਸੀਗੇ, ਪਰ ਇਹਨਾਂ ਨੇ ਸਾਰਾ ਨਜਲਾ ਉਹਦੇ ਤੇ ਕਰ ਕੇ ਸੁੱਟ ਦਿੱਤਾ। ਮੁੜ ਕੇ ਕੇਸ ਪੈ ਗਿਆ, ਤੁਹਾਨੂੰ ਸਾਰਿਆਂ ਨੂੰ ਪਤਾ 2 ਕੇਸ ਪਏ ਉਹਦੇ ਤੇ, ਇੱਕ ਰਾਮਾ ਮੰਡੀ ਦਾ, ਇੱਕ ਜਿਹੜੀ ਉਹਦੇ ਘਰੋਂ ਰਿਕਵਰੀ ਹੋਈ ਆ। ਜਿਹੜੀ ਉਹਦੇ ਘਰੋਂ ਰਿਕਵਰੀ ਹੋਈ ਸੀਗੀ ਉਹ ਹੋਈ ਸੀ ਕੁਛ ਡਾਲਰ ਸਨ, ਕੁਛ $1000 ਸਨ, ਕੁਛ ਸ਼ਰਾਬ ਸੀ, ਔਰ ਇਸ ਤੋਂ ਇਲਾਵਾ ਇੱਕ ਮੇਰੇ ਖਿਆਲ ਦੇ ਨਾਲ ਰਿਵਾਲਵਰ ਸੀ। ਇਹ 3-4 ਚੀਜ਼ਾਂ ਦੀ ਰਿਕਵਰੀ ਹੋਈ ਸੀ। ਉਹ ਰਾਮਾ ਮੰਡੀ ਕਿਉਂਕਿ ਇਹਦੇ 'ਚ ਪਰਚਾ ਦਰਜ ਹੋਇਆ ਸੀਗਾ ਇਸ ਕੇਸ ਦੇ ਵਿੱਚ, ਤਾਂ ਰਾਮਾ ਮੰਡੀ ਦੇ ਮਾਲਖਾਨੇ 'ਚ ਉਹ ਸਾਰਾ ਮਾਲ ਜਮ੍ਹਾਂ ਕਰਾ ਦਿੱਤਾ ਗਿਆ। ਉਹ ਇਹ ਜਿਹੜਾ SHO ਸੀ ਉਸ ਸਮੇਂ ਦਾ, ਉਹ ਰਿਹਾ ਉੱਥੇ 1.5-2 ਸਾਲ ਤੈਨਾਤ ਰਿਹਾ। ਉਹ ਹੁਣ ਪਿੱਛੇ ਜੇ ਬਦਲ ਗਿਆ। ਜਦੋਂ ਨਵਾਂ ਥਾਣੇਦਾਰ ਆਇਆ ਉਹਨੇ ਜਾ ਕੇ ਸਾਰਾ ਮਾਲਖਾਨਾ ਚੈੱਕ ਕੀਤਾ, ਜਿੱਥੇ ਜਿੱਥੇ ਕੀਮਤੀ ਸਮਾਨ ਪਿਆ ਸੀ, ਜੋ ਸਮਾਨ ਸਾਰਾ ਗਾਇਬ ਸੀ। ਰੌਲਾ ਪੈ ਗਿਆ। ਉਹ ਥਾਣੇਦਾਰ ਨੇ SSP ਨੂੰ ਸੂਚਿਤ ਵੀ ਕੀਤਾ। ਕਮਾਲ ਦੀ ਗੱਲ ਤੇ ਇਹ ਆ ਕਿ ਉੱਚ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਮਹੀਨਾ ਇਹ ਗੱਲ ਦਬਾਈ ਰੱਖੀ। ਦਬਾਈ ਇਸ ਕਰਕੇ ਰੱਖੀ ਕਿ ਜਿਹੜੇ ਬੰਦਿਆਂ ਨੇ ਸਮਾਨ ਖੁਰਦ-ਬੁਰਦ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਸਾਬਕਾ ਅਕਾਲੀ ਸਰਪੰਚ ਦਾ ਮੁੰਡਾ ਸਿਪਾਹੀ ਸੀ, ਔਰ ਉਹ ਸਿਪਾਹੀ ਅੱਗੇ ਲੁੱਟਾਂ ਖੋਹਾਂ ਦੇ ਮਾਮਲਿਆਂ 'ਚ 2 ਵਾਰੀ ਫੜਿਆ ਜਾ ਚੁੱਕਾ ਸੀ। ਤੀਜੀ ਵਾਰ ਉਹਨੇ ਇਹ ਕੰਮ ਕਰ ਦਿੱਤਾ। ਇਸ ਕਰਕੇ ਉਸ ਮੁੱਦੇ ਨੂੰ ਪਹਿਲਾਂ ਤੇ ਲੁਕਾਇਆ ਗਿਆ, ਪਰ ਕਿਉਂਕਿ ਜਿਹੜਾ SHO ਸੀ ਉਹ ਸਟੈਂਡ ਲੈ ਗਿਆ। ਉਹ ਕਹਿੰਦਾ ਕਿ ਮੇਰੀ ਜਾਨ ਫਸ ਜੂਗੀ। ਫਿਰ ਇਹ ਮੁੱਦਾ ਜਦੋਂ ਮੀਡੀਆ 'ਚ ਆ ਗਿਆ, ਉਸ ਤੋਂ ਬਾਅਦ ਉਹਨਾਂ ਤਿੰਨਾਂ ਨੂੰ SHO ਉਸ ਸਮੇਂ ਦਾ, ਇੱਕ ਮੁੰਸ਼ੀ ਤੇ ਇੱਕ ਉਹ ਹੀਰਾ ਜਿਹੜਾ ਇਹਨਾਂ ਦੇ ਸਾਬਕਾ ਅਕਾਲੀ ਦੇ ਸਰਪੰਚ ਦਾ ਮੁੰਡਾ ਸੀ, ਉਹਨਾਂ ਤਿੰਨਾਂ ਨੂੰ ਨੌਕਰੀ ਤੋਂ ਇੱਕ ਵਾਰੀ ਫਾਰਗ ਕਰ ਦਿੱਤਾ ਗਿਆ। ਸੋ ਇਹ ਸਟੇਟਸ ਹੈ ਇਸ ਮਾਮਲੇ ਦਾ ਹੁਣ ਤੱਕ ਦਾ। ਜੀ 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 ਤੇ ਮਿੰਟੂ ਜੀ ਆਪਣੇ ਅਗਲੇ ਕਾਲਰ ਜਿਹੜੇ ਉਹਨਾਂ ਦੇ ਨਾਲ ਗੱਲ ਕਰਦੇ ਆ, ਕਿਸ਼ਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਮਿੰਟੂ ਗੁਰਸਰੀਆ ਨੂੰ ਪੁੱਛਣਾ ਜੀ, ਜੀ ਜਿਹੜਾ ਆਪਣੇ ਨਵਾਬ ਟੋਡਰਮਲ ਦੀ ਹਵੇਲੀ ਸੀ ਉਹਦੀ ਰਿਪੇਅਰ ਸ਼ੁਰੂ ਹੋਈ ਸੀ ਜੀ, ਤੇ ਹੁਣ ਉਹ ਕਹਿੰਦੇ ਵੀ ਆਪਣੀ ਸ਼੍ਰੋਮਣੀ ਕਮੇਟੀ ਕੋਲ ਪੈਸੇ ਮੁੱਕ ਗਏ ਆ ਜਾਂ ਦੂਸਰੀ ਕੋਲ ਆਪਣੇ ਤੋਂ, ਤੇ ਕੀ ਗੱਲ ਕੋਈ ਉਹ ਤੇ ਇੱਕ ਬਹੁਤ ਜ਼ਰੂਰੀ ਆ ਉਹਦੀ ਹਵੇਲੀ ਨੂੰ ਰਿਪੇਅਰ ਕਰਾਉਣਾ ਇੱਕ ਲਈ। ਜੀ ਜੀ ਇਤਿਹਾਸ ਲਈ। ਜੀ ਜੀ ਹਾਂਜੀ ਜੀ ਮਿੰਟੂ ਜੀ ਬਣੂਗਾ, ਦੇਖੋ ਜੀ ਹੈ ਅਪਡੇਟ ਇਸ ਦੇ ਉੱਤੇ। ਦੇਖੋ ਸਰਦਾਰ ਸਾਹਿਬ,
ਜੀ ਦੇਖੋ ਸਰਦਾਰ ਸਾਹਿਬ, ਮੈਂ ਤੇ ਉਹ ਤਸਵੀਰਾਂ ਜਦੋਂ ਵੀ ਵੇਖੀਆਂ ਤੇ ਕਾਲਜੇ ਨੂੰ ਧੂਈ ਪੈਂਦੀ ਹੈ। ਪਤਾ ਨਹੀਂ ਕਦੋਂ ਸ਼ੁਰੂ ਹੋਈ ਹੈ, ਮੈਨੂੰ ਤਾਂ ਨਹੀਂ ਲੱਗਦਾ ਮੁਰੰਮਤ ਸ਼ੁਰੂ ਹੋਈ ਹੈ। ਜਦੋਂ ਵੀ ਤਸਵੀਰਾਂ ਵੇਖੀਆਂ, ਇੱਕ ਸੱਜਣ ਨੇ ਮੈਨੂੰ 8 ਕੁ ਮਹੀਨੇ ਪਹਿਲਾਂ ਤਸਵੀਰਾਂ ਭੇਜੀਆਂ, ਸਾਨੂੰ ਗਿਆ ਸੀ ਉੱਥੇ ਉਚੇਚਾ ਵੇਖਣ, ਉਹਦਾ ਮਨ ਕੀਤਾ ਉਸ ਸਥਾਨ ਉੱਤੇ। ਉਹ ਕਹਿੰਦਾ ਮੈਂ ਤੇ ਕੁਰਲਾਉਣ ਡਿਆ, ਤੇ ਉਹਨੇ ਮੈਨੂੰ ਉਦੋਂ ਤਸਵੀਰਾਂ ਭੇਜੀਆਂ ਸਨ ਮੈਸੇਂਜਰ ਦੇ ਵਿੱਚ। ਉਹ ਤਸਵੀਰਾਂ ਵੇਖ ਕੇ ਤੇ ਧਾਰ ਨਿਕਲਦੀ ਸੀ ਕਿ ਇਸ ਬੇਸ਼ਕੀਮਤੀ ਥਾਂ ਨੂੰ, ਇਸ ਬੇਸ਼ਕੀਮਤੀ ਇਮਾਰਤ ਨੂੰ ਇਹਨਾਂ ਨੇ ਸੰਭਾਲਿਆ ਹੀ ਨਹੀਂ, ਔਰ ਥੋੜੇ ਜਿਹੇ ਪੈਸਿਆਂ ਕਰਕੇ ਨਹੀਂ ਸੰਭਾਲਿਆ। ਪਤਾ ਨਹੀਂ ਕਿਉਂ, ਹੁਣ ਇਹਨਾਂ ਦੇ ਕੀ ਮਨ ਚ ਆਈ ਹੈ। ਪਰ ਉਦੋਂ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਸੀ ਸੁਣੀ ਕਿ ਮੁਰੰਮਤ ਸ਼ੁਰੂ ਹੋਈ ਹੈ। ਮੇਰੇ ਖਿਆਲ ਦੇ ਨਾਲ ਜੇ ਸ਼ੁਰੂ ਹੋਈ ਹੈ ਤੇ ਉਹ ਨੇਪਰੇ ਨਹੀਂ ਚੜੀ, ਜੇ ਚੜੀ ਹੁੰਦੀ ਤੇ ਹੁਣ ਤੱਕ ਕੋਈ ਨਾ ਕੋਈ ਅਪਡੇਟ ਮਿਲ ਜਾਣੀ ਸੀ। ਪਰ ਫਿਰ ਵੀ ਮੈਂ ਪਤਾ ਕਰ ਲੈਣਾ ਕਿ ਜੇ ਉੱਥੇ ਕੰਮ ਸ਼ੁਰੂ ਹੋਇਆ ਸੀ ਤੇ ਫਿਰ ਉਹ ਕੰਮ ਰੋਕਿਆ ਕਿਉਂ ਗਿਆ, ਨੌਬਤ ਕਿਉਂ ਆਈ, ਸਾਰਾ ਕੁਝ ਪਤਾ ਕਰਕੇ ਆਪਾਂ ਅਗਲੇ ਪ੍ਰੋਗਰਾਮ 'ਚ ਮੈਂ ਤੁਹਾਡੇ ਤੱਕ ਸੂਚਿਤ ਕਰ ਦਿਆਂਗਾ। ਬਿਲਕੁਲ ਮਿੰਟੂ ਜੀ, ਮੈਂ 3 ਕੁ ਸਾਲ ਪੁਰਾਣੀ ਇੱਕ ਖਬਰ ਦੇਖ ਰਿਹਾ ਸੀ, ਉਦੋਂ ਕਹਿ ਰਹੇ ਸੀ ਵੀ ਬਹੁਤ ਹੀ ਧੀਮੀ ਗਤੀ ਦੇ ਨਾਲ ਜਿਹੜੀ ਆ ਟੋਡਰ ਮੱਲ ਹੋਣਾ ਦੀ ਜਿਹੜੀ ਇਸ ਹਵੇਲੀ ਆ ਉਸ ਨੂੰ ਠੀਕ ਕਰਨ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਰੁਕ ਗਿਆ ਕੰਮ, ਕਿਉਂਕਿ ਤਸਵੀਰਾਂ ਜਿਹੜੀਆਂ ਬਾਅਦ ਦੇ ਵਿੱਚ ਆਉਂਦੀਆਂ ਨੇ ਉਹ ਤਸਵੀਰਾਂ ਕੋਈ ਬਹੁਤਾ ਸੁੱਖ ਸੁਨੇਹਾ ਨਹੀਂ ਦਿੰਦੀਆਂ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਆਪਾਂ ਵਾਪਸ ਆਉਂਦੇ ਹਾਂ। ਅਤੇ ਸਰੋਤਿਓ ਜਿਹੜੇ ਜਿੱਦਾਂ ਤੁਸੀਂ ਕਾਲ ਕਰ ਰਹੇ ਹੋ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ, ਅਤੇ ਤੁਹਾਡੇ ਵੀ ਆਪਾਂ ਜਿਹੜੇ ਆ ਗੱਲਬਾਤ ਮਿੰਟੂ ਜੀ ਨਾਲ ਜ਼ਰੂਰ ਕਰਾਵਾਂਗੇ। ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਾਸੀ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਇਹਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ। ਜੀ ਸ਼ੁਕਰੀਆ ਜੀ ਰਾਜ ਕਰੋ ਜੀ। ਤੇ ਆਪਾਂ ਆਪਣੇ ਅਗਲੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਸਾਡੇ ਨਾਲ ਜੁੜੇ ਹੋਏ ਨੇ ਰੁਪਿੰਦਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜਿਹੜੇ ਗਊ ਰਾਖੇ ਆ ਜੀ, ਕਿੰਨਾ ਨੁਕਸਾਨ ਕਰ ਰਹੇ ਆ ਨਾ ਫਸਲਾਂ ਦਾ ਤੇ ਸਾਰੇ ਪਾਸੋਂ ਹੀ। ਤੇ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ ਕਿਉਂ ਬਹੁਤ ਨੁਕਸਾਨ ਹੋ ਰਿਹਾ, ਬੰਦੇ ਮਰ ਵੀ ਰਹੇ ਆ ਤੇ ਫਸਲਾਂ ਦਾ ਵੀ ਹੋ ਰਿਹਾ। ਜੀ ਜੀ ਰੁਪਿੰਦਰ ਜੀ। ਜੀ ਮਿੰਟੂ ਜੀ, ਇਹ ਤਾਂ ਦੂਜਿਆਂ ਤੇ ਕਰਾਉਂਦੇ ਮੁਕੱਦਮੇ। ਗਊ ਰਾਖਿਆਂ ਤੇ ਕੀ ਮੁਕੱਦਮਾ ਹੋਣਾ, ਉੱਤੇ ਮੁਕੱਦਮਾ ਆਪ ਵੀ ਨਹੀਂ ਕਰਵਾਉਂਦੇ ਕਿਸੇ ਤੇ, ਉਹਦੇ ਸਿੱਧੀ ਸੁਣਵਾਈ ਕਰ ਦਿੰਦੇ ਆ। ਤੇ ਸੁਣਵਾਈ ਵੀ ਇਸ ਹਿਸਾਬ ਨਾਲ ਹੀ ਕਰਦੇ ਕਿ ਸੁਣਵਾਈ ਘੱਟ ਤੇ ਤਬਾਹੀ ਜ਼ਿਆਦੀ ਨਜ਼ਰ ਆਉਂਦੀ ਆ। ਸਹੀ ਗੱਲ। ਉਹ ਹਾਲ ਦੀ ਘੜੀ ਇਹੋ ਜਿਹਾ ਕੋਈ ਨੇਮ ਕਾਇਦਾ ਨਾ ਤੇ ਕੋਈ ਬਣਿਆ ਤੇ ਨਾ ਕੋਈ ਬਣਾਉਣ ਵਾਲਾ ਨਜ਼ਰ ਆਉਂਦਾ ਹੈ। ਪਰ ਉਸ ਤਰ੍ਹਾਂ ਜਿਹੜੀ ਤੁਸੀਂ ਗੱਲ ਕਹੀ ਹੈ, ਪੰਜਾਬ ਦੇ ਵਿੱਚ ਤੇ ਨੌਬਤ ਇਹ ਤੋਂ ਵੀ ਗਾਂ ਆ। ਇੱਥੇ ਅਵਾਰਾ ਪਸ਼ੂ ਹੈ ਜਿਹੜੇ ਉਹ ਫਸਲ ਖਾ ਜਾਂਦੇ, ਤੇ ਅਵਾਰਾ ਕੁੱਤੇ ਜਿਹੜੇ ਉਹ ਸਾਡੀ ਨਸਲ ਖਾ ਜਾਂਦੇ ਆ। ਹਾਲ ਇੱਥੇ ਉਹ ਤੋਂ ਵੀ ਗਾਂ ਆ। ਸੋ ਜ਼ਰੂਰੀ ਆ, ਗਊ ਰਾਖੇ ਵੈਸੇ ਇਸ ਤਰ੍ਹਾਂ ਕਰ ਨਹੀਂ ਸਕਦੇ ਜਿਸ ਤਰ੍ਹਾਂ ਉਹ ਕਰਦੇ ਆ। ਪਰ ਹੁਣ ਕੌਣ ਆ ਕੇ ਰਾਣੀਏ ਅੱਗਾ ਕੱਜ ਰੁਕੇ ਉਹਨਾਂ ਨੂੰ ਕੌਣ? ਹੁਣ ਇਹ ਕਿਸੇ ਨੇਮ ਕਾਇਦੇ ਚ ਥੋੜੀ ਆਉਂਦਾ ਕਿ ਫੜ ਕੇ ਤੁਸੀਂ ਆਪ ਹੀ ਵਕੀਲ ਬਣ ਜਾਓ, ਆਪ ਹੀ ਜੱਜ ਬਣ ਜਾਓ, ਤੇ ਮੁੜ ਕੇ ਆਪ ਹੀ ਜਲਾਦ ਬਣ ਜਾਓ। ਪਰ ਕੀ ਕਰੀਏ, ਧੱਕਾ ਤੁਹਾਨੂੰ ਪਤਾ ਹਰੇਕ ਥਾਂ ਤੇ ਚੱਲਦਾ। ਜੀ ਜੀ। ਅਗਲੇ ਕਾਲਰ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਾਜਕਰਵੀਰ ਜੀ ਤੇ ਮਿੰਟੂ ਗੁਰਸਰੀਆ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮਿੰਟੂ ਗੁਰਸਰੀਆ ਜੀ, ਵੀ ਇੱਕ ਤਾਂ ਨਵਾਂ ਘਟਾਲਾ ਜਿਹੜਾ 14 ਕਣਕ ਘਟਾਲੇ ਦੇ ਵਿੱਚ ਇੰਸਪੈਕਟਰ ਸਸਪੈਂਡ ਕੀਤੇ ਆ, ਇਹਨਾਂ ਦੇ ਵਿੱਚ ਮੰਤਰੀ ਸ਼ੰਤਰੀਆਂ ਨੂੰ ਵੀ ਵਿੱਚ ਰੱਖਣਾ ਚਾਹੀਦਾ। ਤੇ ਇਹ ਘਟਾਲਾ ਤਾਂ ਸਿਰੇ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਤੇ ਚੌਂਕੀਦਾਰ ਤੇ ਕੋਈ ਹੁੰਦਾ। ਈਵਨ ਕਿ ਮੈਨੂੰ ਪਤਾ ਟਰੱਕਾਂ ਵਾਲੇ ਵੀ ਵਿੱਚ ਵੇਚ ਜਾਂਦੇ ਨੇ, ਬੋਰੀਆਂ ਕੱਢ ਕੇ ਵੀ ਚੋਰਾਂ ਦਾ ਮਾਲ ਡਾਂਗਾ ਦੇ ਗਾਜ। ਤੇ ਇਹ ਇਕੱਲੇ ਡਾਇਰੈਕਟਰਾਂ ਡੂਟਰਾਂ ਨੂੰ ਫਸਾ ਲੈਂਦੇ ਆ, ਤੇ ਮੰਤਰੀਆਂ ਨੂੰ ਕਿਉਂ ਨਹੀਂ ਫਸਾਉਂਦੇ ਗੇ? ਜਿਹੜਾ ਤੇ ਬਾਕੀ ਇੱਕ ਤੋਤਾ ਸਿੰਘ ਵਾਲਾ ਜਿਹੜਾ ਸੀਗਾ ਉਹ ਦਵਾਈਆਂ ਵਾਲਾ ਤੇ ਕੀਟਨਾਸ਼ਕ ਵਾਲਾ, ਉਹ ਬੰਦ ਕਰਤਾ ਕਿ ਜਾਂ ਉਹਨਾਂ ਤੇ ਚੱਲਦਾ ਵੀ ਉਹਨਾਂ ਨੂੰ ਕੁਛ ਹੋਊਗਾ? ਇਹ ਦੱਸੋ ਜੀ। ਥੈਂਕ ਯੂ ਜੀ। ਨਹੀਂ, ਤੋਤਾ ਸਿੰਘ ਨੂੰ ਤੇ ਕਲੀਨ ਚਿੱਟ
ਪੁਆ ਕੇ ਮਰੀ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ, ਤੋਤਾ ਸਿੰਘ ਤੇ ਕੋਈ ਕੇਸ ਹੀ ਨਹੀਂ ਚੱਲਦਾ ਜੀ। ਮੰਗਲ ਸਿੰਘ ਤੇ ਤੁਹਾਨੂੰ ਮੈਂ ਅੱਗੇ ਦੱਸਿਆ ਕਿ ਮੰਗਲ ਸਿੰਘ ਤੇ ਉਹ ਕੇਸ ਚੱਲਦਾ ਸੀ। ਮੰਗਲ ਸਿੰਘ ਦਾ ਵੀ ਜਿਹੜਾ ਕੇਸ ਆ ਉਹ ਲੰਕ ਲੁੰਕ ਜਾਣਾ, ਕਿਉਂਕਿ ਹਾਲ ਦੀ ਘੜੀ ਚਲਾਨ ਨਹੀਂ ਪੇਸ਼ ਹੋਇਆ, ਕੁਛ ਲੈਣਾ ਨਹੀਂ ਕੁਝ ਦੇਣਾ ਨਹੀਂ, ਮਾਲ ਗਾਇਬ ਹੋ ਗਿਆ ਜਿਹੜਾ ਉਹਦੇ ਘਰੋਂ ਬਰਾਮਦ ਹੋ ਗਿਆ ਸੀ, ਉਹ ਮਾਲ ਹੀ ਨਹੀਂ ਲੱਭਦਾ ਪਿਆ, ਜਿੱਧਰ ਗਏ ਬਾਣੀਏ ਉੱਧਰ ਗਏ ਬਾਜ਼ਾਰ। ਉਸ ਕੇਸ ਦਾ ਵੀ ਸਟੇਟਸ ਹੈ ਜੀ। ਤੇ ਜਿਹੜੇ ਇੰਸਪੈਕਟਰ ਜਿਹੜੇ ਸਸਪੈਂਡ ਕੀਤੇ ਫੂਡ ਇੰਸਪੈਕਟਰ, ਜਿਹੜਾ 10 ਕਰੋੜ ਦਾ ਜਿਹੜਾ ਕਣਕ ਘਪਲਾ ਨਿਕਲਿਆ, ਜਿਹੜੀ ਫੂਡ ਸਪਲਾਈ ਇੰਸਪੈਕਟਰ ਵਾਲੀ ਗੱਲ ਕਰਦੇ ਸਨ, ਬਿਲਕੁਲ ਗੱਲ ਉਹਨਾਂ ਦੀ ਸਹੀ ਹੈ ਕਿ ਕਾਰਵਾਈ ਹੇਠਲਿਆਂ ਤੇ ਕਿਉਂ, ਕਾਰਵਾਈ ਉਤਲਿਆਂ ਤੱਕ ਵੀ ਜਾਣੀ ਚਾਹੀਦੀ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਇੱਥੇ ਫਸਦੇ ਇਹੋ ਜਿਹੇ ਬੰਦੇ ਹੁੰਦੇ ਆ, ਮੰਤਰੀ ਸੰਤਰੀ ਨਿਕਲ ਜਾਂਦੇ ਆ, ਕਿਉਂਕਿ ਮੰਤਰੀਆਂ ਸੰਤਰੀਆਂ ਦੀਆਂ ਪਹੁੰਚਾਂ ਜਿਹੜੀਆਂ ਗਾਂਹ ਤੱਕ ਹੁੰਦੀਆਂ। ਜਿਹੜੇ ਇੱਥੋਂ ਮੰਤਰੀ ਗਏ ਹੁਣ ਉਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਚੱਲਦੀ ਪਈ ਆ ਜੀ। ਸੋ ਮੰਤਰੀਆਂ ਸੰਤਰੀਆਂ ਦੇ ਇਹੋ ਜਿਹੇ ਜੁਗਾੜ ਲੱਗ ਜਾਂਦੇ ਆ। ਹਰਿਆਣੇ ਦੇ ਵਿੱਚ ਇੱਕ ਵਾਰੀ ਇੱਕ ਬਹੁਤ ਵੱਡੇ ਪੁਲਿਸ ਅਧਿਕਾਰੀ ਨੇ ਗਲਤ ਕੰਮ ਕਰ ਦਿੱਤਾ ਸੀ, ਤੇ ਜਦੋਂ ਉਹ ਮਸਲਾ ਅਦਾਲਤ 'ਚ ਚਲੇ ਗਿਆ ਉਦੋਂ ਤੱਕ ਉਹ ਸਰਕਾਰ ਬਦਲ ਗਈ, ਤੇ ਉਹਨੇ ਅਦਾਲਤ 'ਚ ਆ ਕੇ ਉਹਨੇ ਆਖਿਆ ਜੀ ਮੈਂ ਨਹੀਂ ਸੀ ਕਰਦਾ, ਪਰ ਕਿਉਂਕਿ ਮੁੱਖ ਮੰਤਰੀ ਦੇ ਜਵਾਈ ਨੇ ਮੇਰੇ ਤੋਂ ਕਰਵਾਇਆ, ਮੈਨੂੰ ਕਰਨਾ ਪਿਆ, ਮੈਂ ਗਲਤ ਕੰਮ ਨਹੀਂ ਸੀ ਕਰਨਾ ਚਾਹੁੰਦਾ। ਉੱਥੇ ਜੱਜ ਨੇ ਆਖਿਆ ਸੀ, ਉਹਨੇ ਆਖਿਆ ਕਿ ਤੇਰੇ ਤੇ ਜੇ ਕੋਈ ਦਬਾਅ ਪਾਉਂਦਾ ਉਹ ਠੀਕ ਆ, ਉਹ ਰਾਜਨੀਤਿਕ ਲੋਕਾਂ ਦਾ ਕੰਮ ਆ, ਪਰ ਤੇਰਾ ਫਰਜ਼ ਬਣਦਾ ਸੱਚ ਝੂਠ ਤੂੰ ਦੇਖਣਾ, ਗਲਤ ਠੀਕ ਤੂੰ ਦੇਖਣਾ, ਅਸੀਂ ਉਹਨਾਂ ਨੂੰ ਨਹੀਂ, ਅਸੀਂ ਤੇ ਤੈਨੂੰ ਫੜਨਾ ਜਿਹਨੇ ਤੂੰ ਉਹਨਾਂ ਦੇ ਆਖੇ ਕੀਤਾ। ਸੋ ਇੱਥੇ ਇਹੋ ਜਿਹੇ ਬੰਦੇ ਰਗੜੇ ਜਾਂਦੇ ਪਰ ਸਬਕ ਕੋਈ ਨਹੀਂ ਲੈਂਦਾ। ਉਸ ਤਰ੍ਹਾਂ ਜਿਹੜੇ ਇਹ ਕਣਕ ਵਾਲਾ ਮਸਲਾ ਹੈ ਨਾ, ਇਸ ਜੇ ਪੀਣ ਨੂੰ ਜੇ ਆਪਾਂ ਸੁੱਕਣੇ ਪਾ ਦਈਏ ਤੇ ਇਹਦੇ ਚੋਂ ਬਹੁਤ ਕੁਛ ਨਿਕਲਣਾ ਔਰ ਬਹੁਤ ਗਾਂਹ ਤੱਕ ਨਿਕਲਣਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਹਾਲ ਦੀ ਘੜੀ ਇੱਧਰਲੇ ਪਾਸੇ ਕੋਈ ਹੱਥ ਨਹੀਂ ਪਾਉਣ ਡਿਆ, ਸਿਰਫ ਤੇ ਸਿਰਫ ਇਹੀ ਕਹਿ ਰੱਖਦੇ ਆ ਕਿ ਜੀ ਘੁਟਾਲਾ ਹੋਇਆ, ਅਨਾਜ ਘੁਟਾਲਾ ਹੋਇਆ, ਅਨਾਜ ਘੁਟਾਲਾ ਹੋਇਆ। ਜਿਨ੍ਹਾਂ ਨੇ ਕੀਤਾ ਉਹਨਾਂ ਦੇ ਨਾਮ ਵੀ ਤੇ ਦੱਸੋ ਨਾ। ਜੀ ਜੀ ਬਿਲਕੁਲ। ਤੇ ਸਰੋਤਿਓ, ਫੋਨ ਜਿਹੜੇ ਵਿੱਚ ਖਰਾਬੀ ਹੋਣ ਕਰਕੇ ਆਪਾਂ ਥੋੜ੍ਹਾ ਸਮਾਂ ਜਿਹੜਾ ਉਸ ਦੇ ਵਿੱਚ ਖਰਾਬੀ ਹੋ ਗਈ ਸੀਗੀ, ਪਰ ਟਰਾਈ ਕਰਦੇ ਹਾਂ ਜਿੰਨੇ ਕੁ ਥੋੜ੍ਹੇ ਲੰਮੇ ਸਮੇਂ ਤੋਂ ਸਾਡੇ ਨਾਲ ਸਰੋਤੇ ਹੋਲਡ 'ਤੇ ਆਪਾਂ ਉਹਨਾਂ ਦੇ ਨਾਲ ਜਲਦੀ ਜਿਹੜੀ ਜੀ ਗੱਲ ਕਰ ਲਈਏ, ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤੀ ਵੱਲ ਨੂੰ ਆ। ਸੁਰਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਦੋ ਤਾਂ ਜਿੱਦਾਂ ਬੇਨਤੀਆਂ ਕਰਨੀਆਂ ਹੈਗੀਆਂ ਰੇਡੀਓ 'ਤੇ, ਅਤੇ ਇੱਕ ਸਵਾਲ ਵੀ ਕਰਨਾ ਹੈਗਾ ਮਿੰਟੂ ਨੂੰ। ਅਤੇ ਬੇਨਤੀਆਂ ਇਹ ਇੱਕ ਤਾਂ ਛੋਟੀ ਜਿਹੀ ਮੈਂ ਕਰ ਦਿੰਦਾ। ਇੱਕ ਤਾਂ ਬੇਨਤੀ ਇਹ ਹੈਗੀ, ਮੇਰੇ ਫੇਸਬੁੱਕ 'ਤੇ ਜਿੰਨੇ ਭਰਾ ਹੈਗੇ ਆ, ਅਤੇ ਜਿੱਦਣ ਦਾ ਹੁਣ ਇੱਕ ਘੱਲੂਘਾਰੇ ਦੇ ਦਿਨ ਚੱਲਦੇ ਆ, ਹੋਰ ਗੱਲਾਂ ਬਾਤਾਂ ਲਿਖੀ ਜਾਂਦੇ ਆ। ਅਤੇ ਜਿਹਨੇ ਲੜਾਈ ਲੜੀ ਜਨਰਲ ਸਵੈਗ ਸਿੰਘ ਨੇ, ਉਹਦੇ ਬਾਰੇ ਕਦੇ ਬਹੁਤ ਘੱਟ ਐਤਕੀ ਗੁਰਪ੍ਰੀਤ ਸੋਤਾ ਨੇ ਲਿਖਿਆ ਹੈਗਾ ਥੋੜ੍ਹਾ ਜਿਹਾ, ਕੋਈ ਉਹਦੀ ਪਿਕਚਰ ਨਹੀਂ ਪਾਉਂਦਾ, ਕੋਈ ਉਹਦੇ ਬਾਰੇ ਲਿਖਦਾ ਨਹੀਂ। ਚਲੋ ਨੰਬਰ 2, ਅਤੇ ਪਿਛਲੇ ਸਾਲ ਮੈਂ ਇੱਕ TV 'ਤੇ ਦੇਖਦਾ ਸੀਗਾ, ਜਿਹੜੀ ਕੋਈ ਵਿਧਵਾ ਕਲੋਨੀ ਦਿੱਲੀ 'ਚ ਬਣੀ, ਮੈਂ ਤਾਂ ਜਦ ਦਾ ਆਇਆ ਗਿਆ ਨਹੀਂ ਹੈਗਾ, ਅਤੇ ਉੱਥੇ ਇੱਕ ਜਿਹੜਾ ਉਹਦੀ ਮੂਵੀ ਬਣਾਉਂਦਾ ਸੀ, ਉਹਦਾ ਇੰਟਰਵਿਊ ਲੈਂਦਾ ਸੀ, ਉਹਨੇ ਉਹ ਮੁੰਡਾ ਸੀ, ਉਹਨੂੰ ਪੁੱਛਿਆ ਵੀ ਤੇਰੀ ਕਿੰਨੀ ਉਮਰ ਹੋ ਗਈ, ਉਹ ਕਹਿੰਦਾ ਮੈਂ 33-34 ਸਾਲ ਦਾ ਹੋ ਗਿਆ। ਅਤੇ ਉਹ ਕਹਿੰਦਾ ਵੀ ਜਿਹੜੇ ਇੱਥੇ ਲੋਕ ਤੁਹਾਡੇ ਮੂਵੀਆਂ ਆ ਕੇ ਬਣਾਉਂਦੇ ਆ ਜਾਂ ਕਿੱਦਾਂ ਆ, ਜਾਂ ਸਾਲ ਬਾਅਦ ਦਿਨ ਗੁਰਦੁਆਰਿਆਂ 'ਚ ਮਨਾਏ ਜਾਂਦੇ, ਤੁਹਾਡੀ ਕਿੰਨੀ ਕੁ ਲੋਕ ਹੈਲਪ ਕਰਦੇ ਆ। ਉਹ ਕਹਿੰਦਾ ਜਿਹੜੇ ਮੂਵੀਆਂ ਬਣਾ ਕੇ ਜਾਂਦੇ ਸਾਡਾ ਜਲੂਸ ਜ਼ਰੂਰ ਕੱਢ ਦਿੰਦੇ, ਪਰ ਸਾਨੂੰ ਪੈਸਾ ਨਹੀਂ ਕੋਈ ਵੀ ਦਿੰਦੇ। ਅਤੇ ਦੂਜੇ ਵੈਸੇ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੂੰ, ਜਿੰਨੇ ਦਿਨ ਪ੍ਰੋਗਰਾਮ ਚੱਲਦੇ ਆ ਸਾਧ ਸੰਗਤ ਜਾ ਕੇ ਉੱਥੇ ਜੋ ਵੀ ਹੁੰਦਾ ਤੇਲ ਫੁੱਲ ਭੇਟ ਕਰਦੇ ਆ, ਅਤੇ ਗੁਰਦੁਆਰਾ ਕਮੇਟੀਆਂ ਨੂੰ ਜ਼ਰੂਰ ਚਾਹੀਦਾ ਆ ਥੋੜ੍ਹੇ ਬਹੁਤੇ ਪੈਸੇ ਹਰੇਕ ਸਾਲ ਉਹਨਾਂ ਲੋਕਾਂ ਲਈ ਵੀ ਦੇਣ ਜਿਹੜੇ ਜਿਨ੍ਹਾਂ 'ਤੇ ਉਹਨਾਂ ਦਾ ਨਾਂ ਲੈ ਕੇ ਲੋਕ ਜਾਂਦੇ ਹੈਗੇ ਉੱਥੇ, ਅਤੇ ਉਹ ਪੈਸੇ ਵੱਟਦੇ ਆ। ਅਤੇ ਇੱਕ ਮੈਂ ਸਵਾਲ ਕਰਨਾ ਮਿੰਟੂ ਗੁਰਸਰੀਆ ਨੂੰ ਵੀ ਜਿਵੇਂ ਹੁਣ ਦੇਖੋ ਕੁੱਤੇ ਉੱਥੇ ਨੁਕਸਾਨ ਕਰ ਜਾਂਦੇ, ਕੋਈ ਬੰਦਾ ਖਾ ਗਿਆ, ਪਸ਼ੂ ਫਸਲਾਂ ਖਾਂਦੇ ਆ, ਜਿਹੜੇ ਇਹਨਾਂ ਦੇ ਰੱਖਿਆ ਹੈ ਕਰਦੇ ਆ, ਜਿਹੜੇ ਮੇਨਕਾ ਗਾਂਧੀ ਆ, ਤੇ ਉਹਨਾਂ ਲੋਕਾਂ ਨੂੰ ਸੂਹ ਕਿਉਂ ਨਹੀਂ ਕਰਦੇ ਲੋਕ। ਤੇ ਆਹ ਮੇਰੀ ਗੱਲ ਸੀ। ਤੇ ਬਾਕੀ ਜੇ ਮੇਰੇ ਤੋਂ ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ ਜੀ ਮਿੰਟੂ ਜੀ। ਨਹੀਂ ਦੇਖੋ ਆ ਜਿਹੜਾ ਕੁੱਤਿਆਂ ਵਾਲੀ ਗੱਲ ਤੁਸੀਂ ਕੀਤੀ ਹੈ, ਲੋਕੀ ਕਰਦੇ ਆ, ਵਿਰੋਧ ਬਹੁਤ ਜ਼ਿਆਦਾ ਹੁੰਦਾ ਪਿਆ, ਪਰ ਇਹਦਾ ਹੱਲ ਕੋਈ ਨਿਕਲਦਾ ਨਜ਼ਰ ਨਹੀਂ ਆਉਂਦਾ। ਕਿਉਂਕਿ ਜਿਹੜੇ ਪ੍ਰੋਜੈਕਟ ਇਹਨਾਂ ਚਲਾਏ ਸਨ ਕਿ ਕੁੱਤਿਆਂ ਦੀ ਨਸਬੰਦੀ ਕਰ ਲਈ ਜਾਵੇ, ਉਹ ਵੀ ਫੇਲ ਹੋ ਗਏ। ਉਹਦੇ 'ਚ ਵੀ ਇਹੋ ਜਿਹੇ ਜਿਹੜੇ ਇਹਨਾਂ ਨੇ ਬਣਾਏ ਹੋਏ ਸੋ ਕਾਲਡ NGO, ਉਹ ਆ ਕਿਹੜੇ ਕੜਾ ਦੇ ਜੀ ਤੁਸੀਂ ਕਰੂਰਤਾ ਕਰਦੇ ਹੋ। ਕਰੂਰਤਾ ਇੱਕ ਸ਼ਬਦ ਹੈ ਜਿਹੜਾ ਇਹ ਬੜਾ ਦੁੱਖ ਜਿਹਾ ਦਿੰਦਾ ਹੈ ਇਸ ਸਮੇਂ, ਪਸ਼ੂਆਂ ਦੇ ਮਾਮਲੇ 'ਚ ਵੀ, ਕੁੱਤਿਆਂ ਦੇ ਮਾਮਲੇ 'ਚ। ਪਰ ਜਦੋਂ ਇਹ ਕਰੂਰਤਾ ਇਨਸਾਨ ਦੇ ਨਾਲ ਕਰਦੇ ਆ, ਉਦੋਂ ਇਸ ਕਰੂਰਤਾ ਨੂੰ ਵੇਖਣ ਵਾਲੇ ਆ ਜਿਹੜੇ ਅੰਨੇ ਹੋ ਜਾਂਦੇ ਆ, ਉਦੋਂ ਕੋਈ ਵਹਿੰਦਾ ਹੀ ਨਹੀਂ। ਕੱਲ ਦੀ ਗੱਲ ਆ, ਇੱਕ 70-80 ਸਾਲ ਦੀ ਬੇਬੇ ਖਾ ਲਈ ਆ ਕੁੱਤਿਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਿਆ ਜਾਂਦਾ, ਪਰ ਜ਼ਰੂਰਤ ਹੈ ਇਸ ਗੱਲ ਦੀ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਹੈ ਜਿਹੜਾ ਉਹ ਵਿੱਢਿਆ ਜਾਵੇ, ਜਿਹਦੇ 'ਚ ਘੱਟੋ ਘੱਟ ਇਹ ਹੈ ਕਿ ਜਿੰਨੇ ਕੁ ਕੁੱਤੇ ਹਨ
ਇਹਨਾਂ ਨੂੰ ਇੱਥੇ ਰੋਕਿਆ ਜਾਵੇ, ਇਹਨਾਂ ਦੀ ਗਿਣਤੀ ਹੋਰ ਨਾ ਵਧਣ ਦਿੱਤੀ ਜਾਵੇ। ਜੇ ਇਸ ਤਰੀਕੇ ਦੇ ਨਾਲ ਇਹ ਵੱਧਦੇ ਹੀ ਗਏ ਤੇ ਵੱਧਦੇ ਹੀ ਗਏ, ਬੇਤਹਾਸ਼ਾ ਵੱਧ ਗਏ, ਤੇ ਫਿਰ ਤਾਂ ਕੁੱਤਾ ਬੰਬ ਬਣ ਜਾਣਾ ਇੱਕ ਦਿਨ। ਕੁੱਤਾ ਬੰਬ ਬਣ ਜਾਣਾ, ਇਹ ਕਦੇ ਕਿਤੇ ਫਟ ਜਾ ਕਰੂ, ਕਦੇ ਕਿਤੇ ਫਟ ਜਾ ਕਰੂ, ਇਹੋ ਜਿਹਾ ਬੰਬ ਬਣੂ। ਜੀ ਜੀ। ਅਗਲੇ ਕਾਲਰ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੇ ਤੁਹਾਨੂੰ ਵੀ ਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਭਈ ਜਿਹੜੇ ਆ ਗਊ ਰਖਵਾਲੇ ਆ ਬਣਿਆ ਵੀ NGO ਆ ਜਾਂ ਗਊ ਰਖਵਾਲੇ, ਭਈ ਇਹ ਹੁਣ ਕੁੱਤਿਆਂ ਦੇ ਵੀ ਕੱਛੇ ਪਾਉਣ ਦਾ ਕੰਮ ਕਰੂਗੇ ਜੀ ਜਿਹੜੇ ਗਊ ਰਖਵਾਲੇ ਆ? ਜੀ ਨਹੀਂ, ਕੱਛੇ ਕੁੱਛੇ ਤਾਂ ਇਹਨਾਂ ਨੇ ਕੀ ਪਾਉਣੇ ਆ, ਇਹੋ ਜਿਹੀ ਗੱਲ ਦਾ ਤਾਂ ਕੋਈ ਮੇਰੇ ਖਿਆਲ ਦੇ ਨਾਲ ਮਹਿਲਾ ਨਹੀਂ ਹੈ। ਪਰ ਜੋ ਇਹ ਕਰਦੇ ਪਏ, ਗਲਤ ਕਰਦੇ ਪਏ ਆ, ਇੱਥੋਂ ਤੱਕ ਪਹੁੰਚੇ ਆ ਕਿ ਦੇਖੋ ਇਹਨਾਂ ਨੇ ਯੂਪੀ ਦੇ ਵਿੱਚ ਹਰਦੋਈ ਦੇ ਲਾਗੇ ਇੱਕ ਕੈਂਪ ਲਾਇਆ। ਕੈਂਪ ਦੇ ਵਿੱਚ ਬਕਾਇਦਾ ਕੁਝ ਲੋਕਾਂ ਨੂੰ, ਆਪਣੇ ਬੰਦਿਆਂ ਨੂੰ ਹਰੇ ਸਾਫੇ ਬੰਨ ਕੇ, ਕਾਲੇ ਕੱਪੜੇ ਪਵਾ ਕੇ, ਮੁਸਲਮਾਨ ਬਣਾ ਕੇ, ਉਹਨਾਂ ਨੂੰ ਅੱਤਵਾਦੀ ਦਰਸਾ ਕੇ ਟ੍ਰੇਨਿੰਗ ਕਰਵਾਈ ਆ। ਔਰ ਇੱਕ ਟ੍ਰੇਨਿੰਗ ਕੈਂਪ ਲਾਇਆ ਐਲਾਨੀਆ, ਜਿੱਦਾਂ ਆਪਣੀ ਫੌਜ ਦੀ ਟ੍ਰੇਨਿੰਗ ਹੁੰਦੀ ਆ, ਪੁਲਿਸ ਦੀ ਟ੍ਰੇਨਿੰਗ ਹੁੰਦੀ ਆ, ਇਸ ਤਰ੍ਹਾਂ ਹਥਿਆਰ ਚਲਾਉਣੇ ਸਿਖਾਏ, ਲਾਠੀਆਂ ਚਲਾਉਣੀਆਂ ਸਿਖਾਈਆਂ, ਅੱਤਵਾਦੀ ਬਣਾ ਕੇ ਕੁਝ ਬੰਦਿਆਂ ਨੂੰ ਸਿੰਬੋਲਿਕ ਤੌਰ ਤੇ ਉਹਨਾਂ ਦੇ ਨਾਲ ਮੁਕਾਬਲੇ ਕਰਵਾਏ ਗਏ। ਮਤਲਬ ਕਿ ਇੱਕ ਫੌਜ ਖੜੀ ਕੀਤੀ ਜਾ ਰਹੀ ਹੈ ਇਸ ਦੇਸ਼ ਦੀ ਫੌਜ ਦੇ ਬਰੋਬਰ। ਜੇਕਰ ਇਸ ਤਰ੍ਹਾਂ ਕੋਈ ਆਮ ਬੰਦਾ ਕਰੇ, ਚਾਹੇ ਉਹ ਸੋਸ਼ਲ ਮੀਡੀਆ ਤੇ, ਹੁਣ ਆਪਾਂ ਕਹਾਣੀਆਂ ਦੇਖਣ ਹੀ ਡਏ ਹਾਂ, ਕੋਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕੋਈ ਚੈਟ ਵੀ ਕਰਦਾ, ਕੋਈ ਵਿਚਾਰਧਾਰਾ ਪੱਖੋਂ ਕੋਈ ਆਪਣੇ ਵਿਚਾਰ ਵੀ ਪ੍ਰਗਟ ਕਰਦਾ, ਉਹਦੇ ਤੇ ਇਸ ਤਰ੍ਹਾਂ ਨਕੇਲ ਕੱਸੀ ਜਾਂਦੀ ਹੈ ਕਿ ਜਿਸ ਤਰ੍ਹਾਂ ਉਹ ਦੇਸ਼ ਚੁੱਕ ਕੇ ਮੋਢਿਆਂ ਤੇ ਕਿਸੇ ਪਾਸੇ ਭੱਜੀ ਚੱਲਿਆ। ਦੂਜੇ ਪਾਸੇ ਇਸ ਤਰ੍ਹਾਂ ਦਾ ਸਿਸਟਮ ਇਜਾਦ ਕੀਤਾ ਜਾ ਰਿਹਾ, ਇਸ ਤਰ੍ਹਾਂ ਦਾ ਇੱਕ ਢਾਂਚਾ ਖੜਾ ਕੀਤਾ ਜਾ ਰਿਹਾ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਸੁਰੱਖਿਆ ਦੇ ਬਰੋਬਰ ਇੱਕ ਢਾਂਚਾ ਇਹ ਵਿਕਸਿਤ ਕਰਦੇ ਜਾ ਰਹੇ। ਉੱਥੇ ਕੋਈ ਬੋਲਦਾ ਹੀ ਨਹੀਂ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦਈਏ। ਗਾਲਿਬਨ ਅਸੀਂ ਆਹ ਕਹਿ ਦਈਏ ਕਿ ਕੁੱਤਿਆਂ ਨੂੰ ਕੱਛੇ ਪਾਉਣਗੇ, ਪਾਉਣਗੇ। ਅਸੀਂ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਸਮੇਂ ਖਤਰਨਾਕ ਸੰਕੇਤ ਦੇਣ ਡਈਆਂ, ਅਸੀਂ ਉਹਨਾਂ ਦੀ ਚਿੰਤਾ ਕਰੀਏ, ਉਹਨਾਂ ਦਾ ਚਿੰਤਨ ਜ਼ਿਆਦਾ ਕਰੀਏ ਤਾਂ ਬਿਹਤਰ ਹੋਏਗਾ। ਜੀ ਜੀ। ਤੇ ਮਿੰਟੂ ਜੀ, ਅੱਜ ਦੇ ਅਖੀਰਲੇ ਕਾਲਰ ਕਮਲਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰੀ ਇੱਕ ਬੇਨਤੀ ਆ ਤੇ ਇੱਕ ਮੇਰੀ ਸਵਾਲ ਆ ਜੀ। ਬੇਨਤੀ ਪਹਿਲੀ ਇਹ ਹੈ ਜੀ ਵੀਰ ਜੀ, ਅਸੀਂ ਟਰੱਕਰ ਅਤੇ ਮਿੰਟੂ ਗੁਰਸਰੇ ਦੀ ਅੱਜ ਆਵਾਜ਼ ਬਿਲਕੁਲ ਸਹੀ ਆ ਰਹੀ ਆ, ਤੇ ਕਈ ਵਾਰ ਆਵਾਜ਼ ਇੰਨੀ ਘੱਟ ਹੁੰਦੀ ਹੈ ਕਿ ਸਾਨੂੰ ਟਰੱਕ ਸਾਈਡ ਤੇ ਪਾਰਕ ਕਰਕੇ ਤੇ ਟਰੱਕ ਇੰਜਣ ਬੰਦ ਕਰਕੇ ਤੇ ਗੌਰ ਨਾਲ ਖਬਰਾਂ ਸੁਣਨੀਆਂ ਪੈਂਦੀਆਂ। ਪਤਾ ਨਹੀਂ ਜਾਂ ਹੈਡਫੋਨ 'ਚ ਪ੍ਰੋਬਲਮ ਆ ਜਾਂ ਕਿਹਦੇ 'ਚ ਪ੍ਰੋਬਲਮ, ਪਲੀਜ਼ ਇਸ ਤੇ ਥੋੜਾ ਗੌਰ ਫਰਮਾਓ। ਅੱਜ ਠੀਕ ਆ ਲੇਕਿਨ ਤੇ ਵੀਰ ਜੀ, ਮੇਰਾ ਸਵਾਲ ਮਿੰਟੂ ਗੁਰਸਰੇ ਨੂੰ ਇਹ ਹੈ ਜੀ ਕਿ ਇੱਕ ਖਾਲੜਾ ਮਿਸ਼ਨ ਚੱਲਿਆ ਸੀ, ਜਿਹੜੇ ਵਿੱਚ ਖਾਲੜਾ ਸਾਹਿਬ ਆਪ ਹੀ ਜਾਨੀ ਉਹਨਾਂ ਨੂੰ ਵੀ ਸਮਾਪਤ ਕਰ ਦਿੱਤਾ ਗਿਆ ਸੀ। ਉਹ ਤੇ ਇੱਕ ਹੈਗਾ ਸੀ, ਉਹ ਲਾਸ਼ਾਂ ਨੂੰ ਗਿਣਦੇ ਸੀ, ਲੱਭਦੇ ਸੀ ਕਿਹੜੇ ਕਿਹੜੇ ਬੰਦੇ ਏਦਾਂ ਹੋ ਗਏ। ਮੇਰਾ ਸਵਾਲ ਇਹ ਆ ਕਿ ਵੀਰ ਜੀ, ਜਿਹੜੇ ਕੁਛ ਉਸ ਸੰਘਰਸ਼ ਦੇ ਟਾਈਮ ਕੁਛ ਬੰਦੇ ਏਦਾਂ ਦੇ ਹੋਏ ਆ ਜਿਹੜੇ ਕਿ ਨਾ ਜੀਂਦਿਆਂ ਦੇ ਪਤਾ ਉਹਨਾਂ ਦਾ, ਨਾ ਮਰਿਆਂ ਦਾ ਪਤਾ ਕਿ ਉਹ ਮਰ ਗਏ ਆ ਕਿ ਨਹੀਂ ਮਰ ਗਏ, ਜਾਂ ਸ਼ਹੀਦ ਹੋ ਗਏ ਆ ਕਿ ਨਹੀਂ ਸ਼ਹੀਦ ਹੋ ਗਏ। ਐਗਜ਼ਾਮਪਲ ਦੇ ਤੌਰ ਤੇ ਕੇਵਲ ਸਿੰਘ ਤਰਸਿੱਕਾ ਇੱਕ ਖਾੜਕੂ ਸਿੰਘ ਹੋਇਆ ਜਿਹੜਾ ਮਜੀਠਾ ਥਾਣੇ ਦੇ ਵਿੱਚ ਪੁਲਿਸ ਵਿੱਚ ਮੁਲਾਜ਼ਮ ਸੀ, ਔਰ ਇਸ ਸੰਘਰਸ਼ ਨੂੰ ਅਤਿਆਚਾਰ ਦੇਖ ਕੇ ਉਹ ਖਾੜਕੂ ਸਿੰਘ ਬਣ ਗਿਆ ਤੇ ਉਹ ਸੰਘਰਸ਼ ਕਰਦਾ ਰਿਹਾ। ਲੇਕਿਨ ਨੇਪਾਲ ਤੋਂ ਡਾਕਟਰ ਸੋਹਣ ਸਿੰਘ ਕਠਮੰਡੂ ਤੋਂ ਫੜੇ ਗਏ, ਸਰਜੀਤ ਸਿੰਘ ਕਾਲੇ ਕੀ, ਕੇਵਲ ਸਿੰਘ ਤਰਸਿੱਕਾ, 5-4 ਖਾੜਕੂ। ਲੇਕਿਨ ਇਦਾਂ ਦੇ ਬਹੁਤ ਮੁੰਡੇ ਆ ਜਿਨ੍ਹਾਂ ਦੀ ਅਜੇ ਤੱਕ ਇਹ ਖਬਰ ਨਹੀਂ ਹੈਗੀ ਕਿ ਉਹ ਮਰ ਗਏ ਆ ਜਾਂ ਸ਼ਹੀਦ ਹੋ ਗਏ ਜਾਂ ਜਿੰਦਾ, ਕਿਉਂਕਿ ਉਹਨਾਂ ਦੇ ਪਰਿਵਾਰ, ਪਿਓ ਮਰ ਗਿਆ ਹੋਇਆ ਕੇਵਲ ਸਿੰਘ ਤਰਸਿੱਕਾ ਦਾ, ਇਹ ਹੀ ਸੋਚ ਕੇ ਮੇਰਾ ਪੁੱਤ ਜਿੰਦਾ ਕਿ ਨਹੀਂ ਜਿੰਦਾ, ਮਾਂ ਮਰਨ ਦੇ ਕਿਨਾਰੇ ਆ। ਮੈਂ ਇਹ ਪੁੱਛਣਾ ਚਾਹੁੰਦਾ ਕਿ ਕੋਈ ਐਸਾ ਮਿਸ਼ਨ ਜਾਂ ਐਸੀ ਕੋਈ ਸੰਸਥਾ ਹੈ ਜਿਹਦੇ ਤੋਂ ਅਸੀਂ ਉਹ ਪਤਾ ਕਰ ਸਕੀਏ ਕਿ ਸਾਡੇ ਬੱਚੇ ਜੀਂਦੇ ਆ ਜਾਂ ਉਹ ਮਰ ਗਏ ਆ ਜਾਂ ਸ਼ਹੀਦ ਹੋ ਗਏ ਆ, ਉਹ ਕਿੰਨਾ 'ਚ ਨੇ? ਕੋਈ ਐਸੀ ਸੰਸਥਾ ਜਾਂ ਐਸਾ ਕੋਈ ਮਿਸ਼ਨ ਚਲਾ ਰਿਹਾ ਬੰਦਾ ਪੰਜਾਬ ਦੇ ਵਿੱਚ? ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਲੇਕਿਨ ਅਸੀਂ ਪਤਾ ਹੀ ਨਹੀਂ ਕਰ ਸਕੇ ਜੀ। ਥੈਂਕ ਯੂ। ਤੇ ਮੇਰਾ ਸਵਾਲ ਹੈ ਜੀ ਖਾਲੜਾ ਆਰਗੇਨਾਈਜੇਸ਼ਨ ਹੀ ਹੈਗੀ ਇੱਕ ਤੇ ਉਹ ਕੰਮ ਕਰਦੀ ਆ, ਜਿੱਥੋਂ ਤੱਕ ਮੈਨੂੰ ਪਤਾ ਹੈ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵੀ ਹੈ, ਔਰ ਹੋਰ ਕੁਛ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਸੱਜਣ ਹੈ ਜਿਹੜੇ ਉਹ ਰਲ ਕੇ ਕੰਮ ਕਰਦੇ ਆ। ਹੋਰ ਵੀ ਕੁਛ ਹੈਗੇ ਨੇ ਲੋਕ ਜਿਹੜੇ ਇਕੱਲੇ ਆਪਣੇ ਪੱਧਰ ਤੇ ਕੰਮ ਕਰਦੇ ਆ। ਤੁਸੀਂ ਜੇ ਪਤਾ ਕਰੋਗੇ ਜਾਂ ਆਫ ਦੀ ਏਅਰ ਤੁਸੀਂ ਮੈਨੂੰ ਕਾਲ ਕਰ ਲਿਓ, ਜਿੰਨਿਆਂ ਕੁ ਨੂੰ ਮੈਂ ਜਾਣਦਾ ਜਿਹੜੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ, ਮੈਂ ਤੁਹਾਨੂੰ ਉਹਨਾਂ ਵਕੀਲਾਂ ਬਾਰੇ ਵੀ ਦੱਸ ਸਕਦਾ, ਉਹਨਾਂ ਕਾਰਕੁਨਾਂ ਬਾਰੇ ਵੀ ਦੱਸ ਸਕਦਾ ਜੋ ਇਕੱਲੇ ਇੱਕ ਕਿਸੇ ਕੌਮ ਵਾਸਤੇ ਨਹੀਂ,
ਚਾਹੇ ਕੋਈ ਕਿਸੇ ਵੀ ਕੌਮ ਦਾ ਹੈ, ਉਹਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਤਾਂ ਉਹ ਉਹਦੇ ਲਈ ਜਿੰਨਾ ਵੀ ਕਰ ਸਕਦੇ ਆ ਸੰਘਰਸ਼ ਕਰਦੇ। ਸੋ ਇਸ ਤਰ੍ਹਾਂ ਦੇ ਹੈਗੇ ਨੇ। ਖਾਸ ਤੌਰ ਤੇ ਤੁਸੀਂ ਅਪਰੋਚ ਕਰਿਓ ਮੇਰੇ ਖਿਆਲ ਦੇ ਨਾਲ ਖਾਲੜਾ ਆਰਗੇਨਾਈਜੇਸ਼ਨ ਵਾਲਿਆਂ ਨੂੰ, ਕੁਛ ਨਾ ਕੁਛ ਉਹਨਾਂ ਕੋਲ ਵੀ ਇਸ ਦੀ ਜਾਣਕਾਰੀ ਹੋਏਗੀ। ਉਸ ਤਰ੍ਹਾਂ ਬਹੁਤ ਸਾਰੇ ਬੰਦੇ ਨੇ, ਜੇ ਤੁਸੀਂ ਲੱਭੋਗੇ ਨਾ ਇਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਆંકੜੇ ਹੈਗੇ ਆ ਔਰ ਜਿਨ੍ਹਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਸਕਦਾ ਕੁਛ ਨਾ ਕੁਛ ਜਾਣਕਾਰੀ ਤੁਹਾਨੂੰ ਉਹਨਾਂ ਕੋਲੋਂ ਮਿਲ ਜਾਵੇ। ਜੀ ਜੀ। ਅਤੇ ਬਾਕੀ ਜਿੱਦਾਂ ਮਿੰਟੂ ਜੀ ਨੇ ਪਹਿਲਾਂ ਹੀ ਦੱਸਿਆ ਸੀਗਾ ਵੀ ਪ੍ਰੋਬਲਮ ਚੱਲ ਰਹੀ ਸੀਗੀ ਫੋਨ ਦੀ ਪਿਛਲੇ ਕਹਿ ਲਓ ਵੀ ਵੀਕ ਤੋਂ, ਇਸ ਕਰਕੇ ਜਿਹੜੀ ਸ਼ਾਇਦ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਥੋੜੀ ਪ੍ਰੋਬਲਮ ਜਿਹੜੀ ਆ ਉਦੋਂ ਆ ਰਹੀ ਸੀਗੀ। ਬਿਲਕੁਲ। ਮੈਂ ਰਾਜਕਰਮਵੀਰ ਸਿੰਘ ਜੀ ਬੇਨਤੀ ਕਰੂੰਗਾ ਕਿ ਸਾਡੇ ਬਹੁਤ ਜ਼ਿਆਦਾ ਮਸਲਾ ਖਰਾਬ ਹੋਇਆ ਪਿਆ। ਮੇਰੀ ਤੇ ਇੱਥੋਂ ਤੱਕ ਮਜਬੂਰੀ ਆ ਰਾਜਕਰਮਵੀਰ ਸਿੰਘ ਜੀ, ਜਿੰਨੇ ਫੋਨ ਕਰਨੇ ਹੁੰਦੇ ਜ਼ਰੂਰੀ ਮੈਂ 10-12 ਕਿਲੋਮੀਟਰ ਦੂਰ ਸ਼ਹਿਰ ਆ, ਉੱਥੇ ਰੇਂਜ ਹੈਗੀ, ਉੱਥੇ ਜਾ ਕੇ ਕਰਕੇ ਆਉਣਾ ਫੋਨ। ਸਾਰੇ ਪਾਸੇ ਕੰਮ ਠੱਪਿਆ, ਪਰ ਚਲੋ ਤੁਹਾਡੇ ਨਾਲ ਮੋਹ ਮੁਹੱਬਤ ਆ, ਸਰੋਤਿਆਂ ਨਾਲ ਰੋਜ਼ਾਨਾ ਰੂਬਰੂ ਹੋ ਜਾਈਦਾ ਕੋਈ ਨਾ ਕੋਈ ਵਸੀਲਾ ਕਰਕੇ। ਉਸ ਤਰ੍ਹਾਂ ਬਹੁਤ ਮਾੜੀ ਹਾਲਤ ਹੈ। ਆਉਣ ਵਾਲੇ ਦਿਨਾਂ 'ਚ ਸ਼ਿਕਾਇਤ ਨਹੀਂ ਤੁਹਾਨੂੰ ਆਉਣ ਦਿੰਦੇ, ਕਿਉਂਕਿ ਟਰੱਕਾਂ ਵਾਲੇ ਵੀਰਾਂ ਦਾ ਤਾਂ ਟਾਈਮ ਬਹੁਤ ਕੀਮਤੀ ਹੈ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਵੀ ਅਸੀਂ ਧੰਨਵਾਦ ਜਿਹੜਾ ਜੀ ਕਰਦੇ ਹਾਂ। ਇਹੋ ਜਿਹੇ ਜਿਹੜੇ ਕਹਿ ਲਓ ਵੀ ਔਖੇ ਸਮੇਂ ਦੇ ਵਿੱਚ ਵੀ ਉੱਥੇ ਜਿੱਦਾਂ ਹੁਣ ਫੋਨ ਵਾਲਾ ਚੱਲ ਰਿਹਾ ਆ, ਤੁਸੀਂ ਬਿਲਕੁਲ ਲਗਾਤਾਰ ਜਿਹੜਾ ਜੀ ਸਾਥ ਦੇ ਰਹੇ ਹੋ। ਅਤੇ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।